ਠੀਕ ਹੈ, ਇਹ ਅਰਬ ਤੋਂ ਆਇਆ ਸਾਰਾ ਸਿਲਸਿਲਾ। ਤੁਹਾਡਾ ਅਸਲ ਦੇ ਵਿੱਚ ਕਿਉਂਕਿ ਦੂਸਰੇ ਅਰਬ ਤੋਂ ਨਹੀਂ ਬੇਟੇ, ਖਰਚ ਤੋਂ ਆਇਆ। ਕਿ ਤੁਸੀਂ ਸ਼ੇਖ ਹੋ। ਤੁਹਾਨੂੰ ਕੀ ਲੱਗਦਾ ਵਾ ਜੇ ਤੁਸੀਂ ਸੈਕੰਡ ਆਪਸ਼ਨ ਹੋ ਕਿ ਸਾਨੂੰ ਆ ਲੱਗਦਾ ਮਰਾਸੀ ਲੱਗਦਾ। ਨਹੀਂ ਨਹੀਂ ਨਹੀਂ, ਮੈਨੂੰ ਨਹੀਂ ਲੱਗਾ ਅੱਜ ਤੱਕ ਸੀਰੀਅਸਲੀ ਨਹੀਂ ਮਰਾਸੀ ਨੂੰ। ਲੇਕਿਨ ਮੈਨੂੰ ਤੂੰ ਲੱਗਦਾ। ਇਹ ਕੀ ਬਣਿਆ ਸੀ ਉਧਰ? अस्सलाम वालेकुम जी नादरीन, पढ़ लो जरा। ठीक है जी, पढ़ लिया बस। ओके जी, फरीद साहब की आप गल कर रहे सा वो बच्चा जिहड़ा तू कह रहा बड़ा सुरीला बच्चा सी, की नाम उसदा? फरहान रिजवान। रिजवान गायकी च बड़ा सुरीला है। ते कौन तू क्या कौन ने? गुज्जर। खान साहब जदों पलटी मारेगा ना गुजरां च मारेगा, जदों कन्वर्ट होएगा ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਵਾ ਦੇਖ ਗੋਤਾਂ ਹੁੰਦੀਆਂ ਨੇ, ਬਾਕੀ ਜਿਹੜੀਆਂ ਬਰਾਦਰੀਆਂ ਨੇ ਨਾ ਬਹੁਤ ਖੁੱਲੀਆਂ ਡੁੱਲੀਆਂ ਬਰਾਦਰੀਆਂ ਹੁੰਦੀਆਂ ਨੇ, ਯਾਨੀ ਉਹਦੇ ਚ ਤੁਸੀਂ ਛੇਤੀ ਰਲ ਨਹੀਂ ਸਕਦਾ। ਅਗਲਾ ਬੰਦਾ ਉਸਨੇ ਕਹੂਗਾ ਹਾਂ ਬਈ ਤੂੰ ਆ ਜੱਟ ਆ, ਕਿਹੜਾ ਜੱਟ ਆ, ਕੀ ਗੋਤ ਆ, ਕਿੱਥੇ ਦੇ ਆ, ਪਿੱਛੇ ਕਿੱਥੇ ਦੇ ਹੋ, ਇੰਡੀਆ ਚੋਂ ਕਿੱਥੇ, ਕਿੱਧਰੋਂ ਕਿਤੋਂ ਤੂੰ ਫੜੇ ਜਾਣਾ। ਗੁੱਜਰ ਚ ਵੜ ਜਾਓ, ਸਵਾਲ ਹੀ ਕੋਈ ਨਹੀਂ। ਕਦੀ ਪੁੱਛਿਆ ਗੁੱਜਰ ਕਿਹੜੇ ਗੁੱਜਰ ਹੋ? ਕਦੀ ਸੁਣੀ ਇਹ ਗੱਲ? ਨਹੀਂ। ਅੱਛਾ, ਉਹ ਹੁਣ ਤੋਂ ਜਿਹੜਾ ਬੱਚਾ ਕਹਿ ਰਿਹਾ ਗੁੱਜਰਾਂ ਦਾ ਸੁਰੀਲਾ ਕਿੰਨਾ ਵਾ? ਉਹ ਸੁਭਾਨ ਅੱਲਾਹ, ਟੌਪ ਕੀਤਾ ਫੈਸਲਾਬਾਦ ਚ ਗੁੱਜਰ ਨੇ ਗਾਣੇ ਚ। ਹਾਂ ਹੁਣ ਦੱਸੋ ਤੁਸੀਂ। ਇਹ ਨਾ ਇਸ ਟਾਈਮ ਇੰਨੀ ਕਿ ਖਿਚੜੀ ਪੱਕ ਗਈ ਹੈ ਨਾਜ਼ਰੀਨ, ਸਮਝ ਨਹੀਂ ਆ ਰਹੀ ਵੀ ਦਾਦਲ ਵੀ ਮਲਕਾਂ ਦਾ ਬੱਚਾ ਇਸ ਕਿਸਮ ਦਾ ਮਤਲਬ ਤਾਨਪੁਰਾ ਛੇੜ ਕੇ ਰਿਆਜ਼ ਕਰ ਰਿਹਾ, ਤੇ ਇਹ ਜੀ ਮਲਕਾਂ ਰਾਣਿਆਂ ਦੇ ਬੱਚੇ ਗਾ ਰਹੇ ਨੇ, ਮੁਗਲਾਂ ਦੇ ਬੱਚੇ ਤੇ ਖੈਰ ਮਤਲਬ ਗਾ ਹੀ ਰਹੇ ਨੇ ਨਾ, ਖਾਨ ਸਾਹਿਬਾਂ ਦੇ ਬੱਚੇ ਵਿਚਾਰੇ ਕਈ ਬਸੂਰੇ ਨੇ। ਯਾਨੀ ਖਿਚੜੀ ਜੀ ਪੱਕ ਗਈ ਆ। ਜਿਹਨੂੰ ਪਤਾ ਲੱਗ ਜਾਂਦਾ ਨਾ ਘਰ ਦੇ ਨੂੰ, ਜਿਸ ਖਾਨ ਸਾਹਿਬ ਘਰਾਣੇ ਨੂੰ ਪਤਾ ਲੱਗ ਜਾਂਦਾ ਨਾ ਕਿ ਮੇਰਾ ਬੱਚਾ ਬਹੁਤ ਸੁਰੀਲਾ ਨਿਕਲ ਆਇਆ, ਇਹ ਹੁਣ ਬਾਹਰ ਗਾਏਗਾ ਤੇ ਲੋਕੀ ਕਹਿਣਗੇ ਖਾਨ ਸਾਹਿਬ, ਉਹ ਦਸਤੀ ਉਹਦੇ ਤੇ ਕੋਈ ਗੁੱਜਰ ਸ਼ੁੱਜਰ ਪਾ ਕੇ ਉਹਨੂੰ ਬਾਹਰ ਨਹੀਂ ਤੋੜ ਦਿੰਦਾ ਕਿ ਬੇਟਾ ਗਾ ਜਿੱਦਾਂ ਮਰਜ਼ੀ, ਲੇਕਿਨ ਤੂੰ ਕਹਿਣਾ ਮੈਂ ਗੁੱਜਰ ਆ। ਰੰਗ ਉਹਦਾ ਕਿੱਦਾਂ ਦਾ? ਸਾਂਵਲਾ ਟੈਪ ਜਿਹਾ ਨਾ, ਪੱਕਾ ਜਨਾ ਪੱਕਾ ਜਿਹਾ। ਜਦੋਂ ਗੁੱਜਰ ਨਿਕਲੇਗਾ ਖਾਨ ਸਾਹਿਬ ਚੋਂ ਕੋਈ ਗੁੱਜਰ ਕਨਵਰਟ ਹੋਏਗਾ, ਪੱਕੇ ਰੰਗ ਵਾਲਾ ਹੋਏਗਾ। ਉਸਤਾਦ ਜੀ AI ਦਾ ਦੌਰ ਵਾ, ਸੁਰ ਕਿਸੇ ਦੀ ਵਿਰਾਸਤ ਨਹੀਂ, ਮਲਕਾਂ ਦਾ, ਜੱਟਾਂ ਦਾ, ਗੁਜਰਾਂ ਦਾ, ਕਿਸੇ ਦਾ ਬੱਚਾ ਵੀ ਠੀਕ ਹੋ ਗਿਆ, ਠੀਕ ਹੋ ਗਿਆ। ਸੁਰ ਸਿਰਫ ਮਿਲਦਾ ਰੱਬ ਵੱਲੋਂ। ਹਾਂਜੀ, ਗॉड ਗਿਫਟ ਹੈ। ਰਿਆਜ਼ਤ ਨਹੀਂ ਮਿਲਦੀ, ਰਿਆਜ਼ਤ ਆਪ ਕਰਨੀ ਪੈਂਦੀ। ਸੁਰੀਲਾਪਨ ਰੱਬ ਵੱਲੋਂ ਮਿਲਦਾ ਵਾ ਕਿ ਬੱਚਾ ਸੁਰ ਦੀ ਉਹਨੂੰ ਸਮਝ ਆ। ਸੁਰ ਚ ਆ ਲੋਹੇ ਨੂੰ ਖਿਲਾਰਨਾ ਸੁਰ, ਇਹ 30 ਸਾਲ ਦੀ ਰਿਆਜ਼ਤ ਤੋਂ ਬਾਅਦ ਹੁੰਦਾ। ਇਹ ਨਹੀਂ ਰੱਬ ਦਿੰਦਾ। ਰੱਬ ਕਹਿੰਦਾ ਸੁਰ ਸੁਰੀਲਾਪਨ ਦੇ ਦਿੱਤਾ, ਹਾਂਜੀ ਹੁਣ ਜਾ ਕੇ ਥੱਲੇ ਰਿਆਜ਼ ਕਰ। ਜਿਹੜੇ ਬੱਚੇ ਰਿਆਜ਼ ਠਹਿਰ ਜਾ, ਰਿਆਜ਼ ਕਰਕੇ ਬਣਾ। ਹੁਣ ਗੁੱਜਰਾਂ ਦਾ ਕਹਿ ਰਿਹਾ ਬੱਚਾ, ਕਿੰਨੀ ਉਮਰ ਹੋਏਗੀ ਉਹਦੀ? ਉਹੀ ਕੋਈ 18-20 ਸਾਲ। ਨਹੀਂ ਛੋਟਾ ਬੱਚਾ ਵਾ, 18-20 ਸਾਲ ਕਿਦੋਂ ਆ? ਜਿਹੜਾ ਮੁੰਡਾ ਛੋਟਾ ਗਾਉਂਦਾ, ਹਾਂ ਉਹ ਤੇ ਤਕਰੀਬਨ ਚਲੋ 18-20 ਸਾਲ ਦਾ ਮੁੰਡਾ ਲਾਸ਼ਾਂ ਕਰ ਦਿੰਦਾ ਸੁਰ ਲਾ ਕੇ, ਕਿੱਥੋਂ ਉਹਨੂੰ ਰਿਆਜ਼ਤ ਆ ਗਈ? ਰਿਆਜ਼ਤ ਹੋਈ ਆ ਜਦੋਂ ਐ ਓਕੇ ਹੋ ਗਿਆ, ਬਾਹਰ ਨਿਕਲ ਕੇ ਉਹਨੇ ਕਿਹਾ ਗੁੱਜਰ ਬਾਦਸ਼ਾਹ, ਉਹਨੇ ਕਿਹਾ ਜੀ ਗੁੱਜਰ। ਹੁਣ ਮੈਨੂੰ ਸਮਝ ਲੱਗ ਰਹੀ ਤੁਸੀਂ ਗੁਜਰਾਂ ਨੂੰ ਮੈਂ ਕੁਛ ਜਿਹੜੇ ਗੁੱਜਰਾਂ ਨੂੰ ਮੈਂ ਕੁਛ ਗੁੱਜਰ ਤੇ ਰੰਗ ਰੂਪ ਤੋਂ ਪਤਾ ਲੱਗ ਜਾਂਦਾ। ਇੱਧਰ ਬੈਠਾ ਨਹੀਂ, ਤੈਨੂੰ ਪਤਾ ਨਹੀਂ ਲੱਗਣ ਦਿਆ ਕੁਝ? ਭਾਜੀ ਨਹੀਂ, ਅਸੀਂ ਆਪਣੀ ਅੱਛਾ ਅਸੀਂ ਤੁਹਾਨੂੰ ਇਨਵੋਲਵ ਨਹੀਂ ਕਰ ਰਹੇ, ਤੁਸੀਂ ਆਪ ਇਨਵੋਲਵ ਹੋ ਰਹੇ ਜੇ। ਸਮਝ ਆ ਰਹੀ ਗੱਲ ਦੀ? ਤੁਹਾਡੀ ਨਾਲੇ ਮੈਂ ਕਿਸੇ ਕੋ ਸੁਣਿਆ ਹੀ ਨਹੀਂ ਕਿ ਉਹ ਕਹਿੰਦਾ ਹੋਵੇ ਗੁੱਜਰ ਖਾਂ ਉਹ ਕਰਿਆਸ਼ੀ ਗੁੱਜਰ ਖਾਨ ਦਾ ਇਲਾਕਾ। ਇੱਕ ਮਿੰਟ ਠਹਿਰ ਜਾਓ। ਸਰ ਕੀ ਹਾਲ? ਇਹ ਬੰਦਾ ਕਹਿੰਦਾ ਜੀ ਮੈਂ ਗੁੱਜਰ ਆ ਜੀ। ਹਾਂਜੀ ਭੈਣ, ਮੈਂ ਤੁਹਾਨੂੰ ਕਹਿ ਰਿਹਾ ਹਾਂਜੀ ਗੁੱਜਰ ਆ ਕਹਿ ਰਿਹਾ, ਕਹਿੰਦਾ ਤੂੰ ਕੀ ਬਰਾਦਰੀਆਂ ਦਾ ਦਫ਼ਤਰ ਹੈ ਤੇਰਾ? ਨਹੀਂ ਮੈਂ ਕਿਉਂ ਇਹ ਬਦਤਮੀਜ਼ੀ ਤੋਂ ਪਤਾ ਨੀ ਲੱਗਾ ਗੁੱਜਰ ਆ? ਹੁਣ ਤੁਸੀਂ ਇਹ ਦੱਸੋ ਕਿ ਤੁਹਾਡੀ ਇੱਕਦਮ ਨਜ਼ਰ ਪਈ ਤੁਹਾਡੀ ਔਰ ਮੈਂ ਕਿਹਾ ਗੁੱਜਰ ਆ, ਤੁਹਾਡੇ ਦਿਲ ਦਿਮਾਗ ਵਜੂਦ ਰੂਹ ਨੇ ਕਿੰਨੇ % ਕਬੂਲ ਕੀਤਾ ਕਿ ਮੈਂ ਸਹੀ ਕਹਿ ਰਿਹਾ? 0% ਜਾਂ 0%? ਲਓ ਜੀ, ਹੱਕ ਸੱਚ ਦੀ ਅਜ਼ਾਨ ਵੀ ਹੋ ਗਈ। ਠੀਕ ਹੈ ਜੀ, ਅੱਲਾ ਦਾ ਨਾਮ। ਲਓ ਜੀ ਨਾਜ਼ਰੀਨ, ਅਜ਼ਾਨ ਸੁਣ ਲਈਏ ਜਰਾ ਠਹਿਰ। ਇਹ ਫਰੀਦ ਸਾਹਿਬ ਬਹੁਤ ਰੋਲੇ ਨੇ, ਸਮਝੋ ਬਾਹਰ ਹੋਈ ਪਈ ਗੱਲ। ਗੁੱਜਰ ਦਾ ਕੀ ਕੰਮ ਆ ਵੀ ਆ ਪੱਕਾ ਰੰਗ ਹੋਵੇ ਮਾਏ ਕਰਗਾ? ਹਾਂ ਯਾਰ, ਕੀ ਦੁੱਧ ਨਹੀਂ ਪੀਤਾ ਉਹਨੇ? ਯਾਰ ਐਸੀ ਗੱਲ ਨੇ ਮੈਨੂੰ ਵੀ ਹਿਲਾ ਕੇ ਰੱਖਤਾ। ਹਾਂਜੀ ਸਹੀ ਗੱਲ ਇਹ ਕੋਈ ਨਾ ਉਧਰੋਂ ਕੋਈ ਕਹਾਣੀ ਨਹੀਂ। ਗੱਲ ਹੋ ਰਹੀ ਸੀ ਆਪਣੀ ਕਿ
ਕਿਤੋਂ ਦਿਲ ਦਿਮਾਗ ਨੇ ਮੰਨਿਆ ਵੀ ਇਹ ਗੁੱਜਰ ਆ? ਨਹੀਂ ਉਹ ਤਾਂ ਐਂ ਲੱਗਣ ਲੱਗੀ ਬਾਂਦਰ ਕਰਜ਼ਾ ਲੈਣਾ ਲੱਗਣ ਡਿਆ। ਚਲੋ ਸ਼ੁਕਰ ਹੈ ਇੰਨੇ ਨਹੀਂ ਮੰਨਿਆ ਹੁਣ ਕਰਨਾ। ਅੱਛਾ ਹੁਣ ਇਹ ਨਾ ਕਈ ਬਾਂਦਰ ਆਪ ਕਹਿੰਦੇ ਆ ਮੈਂ ਤੇਰੇ ਗੱਦੀ ਛੱਡਣੀ ਮਾਰ। ਆਹ ਤੂੰ ਵੀ ਭਾਜੀ ਦੀ ਸੁਣ ਲਿਆ ਕਰ ਲੋ ਗੱਲ। ਉਹ ਗੱਲ ਪੱਕੇ ਰੰਗ ਦੀ ਨਹੀਂ ਹੁੰਦੀ ਉਸਤਾਦ ਜੀ, ਕਿਸੇ ਵੀ ਬਰਾਦਰੀ ਚੋਂ ਪੱਕਾ ਰੰਗ ਵੀ ਨਿਕਲ ਸਕਦਾ, ਕਿਸੇ ਵੀ ਬਰਾਦਰੀ ਚੋਂ ਸੁਰੀਲਾ ਵੀ ਬੰਦਾ ਨਿਕਲ ਸਕਦਾ, ਇਹ ਚ ਕੋਈ ਇਹ ਅੱਲਾਹ ਤਾਲਾ ਦੀ ਦੇਣ। ਨਹੀਂ ਉਹ ਸਰੀਲਾ ਨਿਕਲਣਾ ਹੋਰ ਵਾ, ਉਹ ਜਿਹੜਾ ਕਨਵਰਟ ਹੋਇਆ ਨਾ। ਨਹੀਂ ਸੁਰੀਲਾ ਗੁੱਜਰ ਦਾ ਮੰਨ ਲਿਆ, ਸੁਰੀਲਾ ਵਾ ਬੱਚਾ, ਲੇਕਿਨ ਉਹ ਕਿਤੇ ਆਪਣੇ ਬਿਨਾਂ ਮੱਝਾਂ ਚੋਂਦਾ ਹੋਏਗਾ, ਉਹਦਾ ਪੇਸ਼ਾ ਇਹ ਨਹੀਂ ਹੋਏਗਾ। ਸਮਝ ਆ ਰਹੀ? ਹਲਕੀ ਕੀ ਬਾਤ ਆ ਥੋੜੀ ਬਹੁਤ ਆਈ ਇਹਨੂੰ ਮੈਂ ਹੋਰ ਖਿੱਚਦਾ ਠਹਿਰੇ। ਮਿਹਰਬਾਨੀ ਤੂੰ ਆਪਣੀ ਸਮਝਦਾ ਨਹੀਂ ਖੋਲ ਕੇ ਰੱਖ, ਮੈਂ ਤੈਨੂੰ ਹੋਰ ਮਾਲ ਭੇਜਦਾ। ਇੱਧਰ ਦੇਖ ਹੈਗਾ। ਹਾਂ ਕਿ ਭਾਜੀ ਜਾਟਾ ਸੁਰੀਲਾ ਗਾਉਣਾ, ਘਰ ਦੇ ਕਹਿੰਦੇ ਆ ਉਹ ਗਾਣਾ ਬੜਾ ਸੋਹਣਾ ਗਾਉਂਦੇ, ਲੇਕਿਨ ਉਹ ਕਿਤੇ ਫਸਲਾਂ ਫੁਸਲਾਂ ਨੂੰ ਪਾਣੀ ਦੇਗਾ, ਹਾਂਜੀ ਉਹ 뮤직 ਗਰੁੱਪ ਨਾਲ ਨਹੀਂ ਜਾਣ ਲੱਗ ਪਏਗਾ। ਹਾਂ ਵੀ ਜੱਟ ਹੋਵੇ ਤੇ ਉਹ ਥੀਏਟਰ ਤੇ ਨਹੀਂ ਚੱਲ ਜਾਏਗਾ। ਅਗਰ ਉਹ ਜੁਗਤਾਂ ਅੱਛੀਆਂ ਕਰਦਾ ਜਾਂ ਗਾਣਾ ਅੱਛਾ ਗਾਉਂਦਾ ਜਾਂ ਕੋਈ ਉਹਦੇ ਚ ਟੈਲੈਂਟ ਆ, ਤੇ ਮਹਿੰਦੀਆਂ ਤੇ ਮਿਹਨਤੀਆਂ ਤੇ ਜਾ ਕੇ ਨਾਚਾ ਨਹੀਂ ਕਰੇਗਾ, ਉਹ ਆਪਣਾ ਜੱਟਾਂ ਦਾ ਕੰਮ ਕਰੇਗਾ। ਹਾਂ ਉਹਦੇ ਚ ਕੁਆਲਿਟੀ ਹੈਗੀ ਆ, ਉਹਨੂੰ ਉਹ ਇੰਜੋਏ ਕਰੇਗਾ। ਸਮਝ ਆ ਰਹੀ? ਤੇ ਜਦੋਂ ਤੁਸੀਂ ਪ੍ਰੋਪਰ ਦੇਖੋ ਵੀ ਕਰੈਕਟਰ ਗੁੱਜਰ ਆ ਬੱਚਾ 19-20 ਸਾਲ ਦਾ ਔਰ ਗਾਉਂਦਾ ਹੈ ਔਰ ਪ੍ਰੋਫੈਸ਼ਨਲ ਸਿੱਖ ਰਿਹਾ ਔਰ ਇਸ ਕੰਮ 'ਚ 4 ਗਾਣੇ ਵਾਲਿਆਂ 'ਚ ਮਸ਼ਹੂਰ ਆ, ਉਹ ਕਿਤੋਂ ਗੁੱਜਰ ਉਹਦਾ ਤਾਂ ਕੰਮ ਕਿਤੇ ਮੱਝਾਂ ਚੋਵੇ ਜਾ ਕੇ, ਹਾਂ ਸਹੀ ਗੱਲ। ਕਾਰੋਬਾਰ ਵੀ ਹੋਰ ਕਰੇ, ਦੁੱਧ ਦਾ ਕੰਮ ਕਰੇ। ਹਾਂ ਬਈ ਠੀਕ ਆ ਵੀ ਆਹ ਭਾਜੀ ਫਲਾਣਾ ਗੁੱਜਰ ਆ ਯਾਰ, ਇਹ ਗਾਣਾ ਬੜਾ ਸੋਹਣਾ ਗਾਉਂਦਾ। ਸੁਰੀਲਾ ਵੀ ਨਹੀਂ ਕਹਿਣਗੇ ਉਹਨੂੰ ਅਤਾਈ ਲੋਕ, ਅਤਾਈ ਲੋਕ ਨੂੰ ਨਹੀਂ ਪਤਾ ਗਿਆ ਬੜਾ ਸੁਰੀਲਾ ਨਹੀਂ ਕਹਿਣਗੇ, ਅਤਾਈ ਹਮੇਸ਼ਾ ਕਹੇਗਾ ਉਹ ਆ ਗਾਉਂਦਾ ਬਹੁਤ ਸੋਹਣਾ ਯਾਰ, ਆਵਾਜ਼ ਬੜੀ ਪਿਆਰੀ ਹੈ, ਆਵਾਜ਼ ਇਹਦੀ ਆਵਾਜ਼ ਬੜੀ ਸੋਹਣੀ ਆ, ਇਹ ਗਾਉਂਦਾ ਹੀ ਉਹ ਸੁਣਾਈ ਰਾਓ ਜਿਹੜਾ ਮੈਡਮ ਨੂਰ ਜਹਾਂ ਦਾ ਗਾਣਾ ਐ, ਕਿਉਂਕਿ ਉਹਨਾਂ ਨੂੰ ਇਸ ਟਰਮਸ ਦਾ ਨਹੀਂ ਪਤਾ। ਤੇ ਜਿਹੜਾ ਪੂਰੇ ਫੈਸਲਾਬਾਦ ਚ ਮਸ਼ਹੂਰ ਆ ਕਿ ਉਹ ਗੁੱਜਰ ਬਹੁਤ ਸੋਹਣਾ ਗਾਉਂਦਾ ਹੈ ਤੇ ਸੁਣਿਆ ਉਹਨੂੰ ਇਹ ਉਹ ਸਰ ਉਹ ਤੁਹਾਡੀ ਗੱਲ ਠੀਕ ਆ, ਲੇਕਿਨ ਹੁਣ ਦੇਖੋ ਨਾ ਸ਼ੇਖ ਨੇ ਉਹ ਸੁਰੀਲੇ ਵੀ ਨੇ, ਬਾਜੇ ਵੀ ਵਜਾ ਰਹੇ, ਜੁੱਤਾਂ ਵੀ ਕਰ ਰਹੇ। ਇਹ ਭਾਈ ਮਾਲਕ ਦੀ ਪਕੜਿਆ ਬਸ ਚੁੱਪ ਕਰ ਇਹ ਮਾਲਕ ਦੀ ਪਕੜ ਨਹੀਂ, ਫੈਸਲਾਬਾਦ ਚ ਬਰਾਦਰੀ ਬਲਕਿ ਪਾਕਿਸਤਾਨ ਚ ਇੱਕੋ ਹੀ ਬਰਾਦਰੀ ਐਸੀ ਹੈ ਜਿਹੜੀ ਜੈਨੂਅਨ ਖਾਲਸ ਆ, ਉਹ ਸ਼ੇਖ ਆ। ਹੁਣ ਨਹੀਂ ਔਰ ਉਹ ਖਾਲਸ ਸ਼ੇਖ ਜਿਹੜੇ ਉਹ ਸ਼ੇਖ ਨੇ ਜੀ ਬਾਕੀ ਸਾਰਾ ਉਹਨਾਂ ਦੀਆਂ ਦੁਕਾਨਾਂ ਨੇ। ਦੇਖੋ ਯਾਰ, ਇੱਕ ਸ਼ੇਖਾਂ ਦਾ ਬੱਚਾ ਪੈਦਾ ਹੋਇਆ, ਥੋੜਾ ਵੱਡਾ ਹੋਇਆ, ਗਾਣੇ ਸੁਣਨ ਦਾ ਸ਼ੌਕ ਤੇ ਹਰ ਕਿਸੇ ਨੂੰ ਆਣਾ। ਇਹਦੇ ਚ ਕੋਈ ਤੁਸੀਂ ਸੁਣਨ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਖਾਨ ਸਾਹਿਬ ਹੀ ਸੁਣਦੇ ਆ, ਸਾਰਿਆਂ ਦਾ ਸ਼ੌਕ ਆ। ਅਗਰ ਗਾਣੇ ਸੁਣਨ ਦਾ ਸ਼ੌਕ ਸਾਰਿਆਂ ਨੂੰ ਨਾ ਹੁੰਦਾ ਤੇ ਮਹਿਦੀ ਹਸਨ ਮੈਡਮ, ਨੂਰ ਜਹਾਂ, ਫਲਾਣੇ ਰਫੀ ਸਾਹਿਬ, ਇਹ ਤਾਈਆਂ ਨੇ ਮਸ਼ਹੂਰ ਕੀਤੇ ਨੇ। ਹਾਂਜੀ ਇਹ ਤਾਈਆਂ ਦੇ ਸਿੰਗਰ ਨੇ, ਫਿਲਮ 'ਚ ਬੈਠੇ ਨੇ, ਇੰਜ ਕਰਕੇ ਗਾਣਾ ਆ ਉਹ ਮਸ਼ਹੂਰ ਹੋ ਗਏ। ਇੰਜ ਮੈਨੂੰ ਸ਼ੌਕ ਪਿਆ, ਮੈਂ ਬੈਗ ਲੱਗ ਪਿਆ ਗਾਣਾ ਕਿਸੇ ਕਨਵਰਟ ਗੁੱਜਰ ਨਾਲ ਬਹਿ ਗਿਆ, ਕਿਸੇ ਕਨਵਰਟ ਚੀਨੇ 'ਚ ਬਹਿ ਗਿਆ, ਕਿਸੇ ਕਨਵਰਟ ਜੱਟ 'ਚ ਬਹਿ ਗਿਆ, ਇਦਾਂ ਦੇ ਲੋਕਾਂ 'ਚ ਬਹਿਣ ਲੱਗ ਪਿਆ। ਉਹ ਮੈਨੂੰ ਥੋੜਾ ਜਿਹਾ ਉਹਨਾਂ ਨੇ ਕਿਹਾ ਕੀ ਆ, ਹੁਣ ਐਡਾ ਤੇ ਨਹੀਂ ਸ਼ੇਖ ਬੇਵਕੂਫੀ ਉਹਨੂੰ ਕੋਈ ਬੰਦੇ ਵੀ ਭਾਜੀ ਆ ਇਦਾਂ ਸਾਰੇ ਕੰਮ ਤੇ ਉਹਨੂੰ ਸਿੱਖੇ ਨਾ, ਉਹਨੇ ਸਿੱਖ ਲਿਆ। ਭਾਜੀ ਇੱਕ ਲੇਕਿਨ ਭਾਵੇਂ ਸਿੱਖਿਆ ਭਾਵੇਂ ਨਹੀਂ ਸਿੱਖਿਆ, ਸ਼ੇਖ ਸਾਂ ਤੇ ਸ਼ੇਖ ਹੀ ਆ। ਭਾਵੇਂ ਢੋਲਾਂ ਵਾਲੇ ਆ, ਭਾਵੇਂ ਢੋਲਕੀ ਵਾਲੇ ਆ, ਭਾਵੇਂ ਜੰਗਾਂ ਵਾਲੇ ਆ, ਭਾਵੇਂ ਜਿਹੜੇ ਡਗੇ ਵਾਲੇ ਆ, ਸ਼ੇਖ ਹੀ ਆ। ਇਹ ਤੇ ਨਹੀਂ ਕਿਹਾ ਵੀ ਮੈਂ ਜੀ ਕੱਕੇ ਜਿਹੀ ਹੋ ਗਿਆ। ਨਹੀਂ ਐਵੇਂ ਧੱਕੇ ਜਿਹੀ ਨਹੀਂ। ਇਹ ਵੀ ਨਾ ਕਹੋ ਤੁਸੀਂ। 1 ਮਿੰਟ ਮੈਨੂੰ ਦੇਣਾ, ਮੈਂ ਆਪਣੀ ਐਕਸਪਲੇਨੇਸ਼ਨ ਇੱਕ ਗੱਲ ਦੀ ਦੇਣੀ। ਅੱਲਾਹ ਖੈਰ। ਇੱਕ ਬਾਦਸ਼ਾਹ ਨੇ ਨਾ, ਉਹਦਾ ਪੁੱਤਰ ਜਿਹੜਾ ਨਾ ਕਾਲਾ ਨਿਕਲਿਆ, ਕਿਉਂਕਿ ਇੱਕ ਕਾਲੀ ਜੀ ਬੁੱਢੀ ਨਾਲ ਉਹਨੇ ਵਿਆਹ ਕਰ ਲਿਆ। ਠੀਕ ਹੈ। ਉਹਨੇ ਉਸ ਗੱਲ ਦੀ ਸ਼ਰਮਿੰਦਗੀ ਮਹਿਸੂਸ ਕੀਤੀ। ਉਹਨੇ ਕਿਹਾ ਯਾਰ ਇਹ ਮੇਰਾ ਪੁੱਤਰ ਕਾਲਾ, ਲੋਕ ਵੇਖਣਗੇ ਕਹਿਣਗੇ ਬਾਦਸ਼ਾਹ ਦਾ ਪੁੱਤਰ ਕਾਲਾ। ਉਹਨੇ ਕਿਹਾ ਯਾਰ ਇਹਨੂੰ ਵਟਾ ਕੇ ਲਿਆਓ ਕਿਤੇ ਜਾ ਕੇ। ਉਹਨੇ ਵੇਖਿਆ ਘੁਮਿਆਰਾਂ ਦੀ ਨਾ ਕੁੱਲੀ ਦੇ ਵਿੱਚੋਂ ਉਹਨੇ ਇੱਕ ਮੁੰਡਾ ਚੁੱਕ ਲਿਆ, ਉਸ ਦੇ ਮਸ਼ੀਰ ਨੇ, ਤੇ ਉਹਨੇ ਉੱਥੇ ਉਹ ਬੱਚਾ ਛੱਡਤਾ। ਉਹ ਲਿਆ ਕੇ ਬਾਦਸ਼ਾਹ ਨੂੰ ਦਿੱਤਾ। ਉਧਰੋਂ ਹੁਣ ਉਹ ਪਲਣ ਲੱਗ ਪਿਆ, ਉਧਰੋਂ ਉਹ ਪਲਣ ਲੱਗ ਪਿਆ। ਹੁਣ ਉਹ ਜਿਹੜਾ ਬਾਦਸ਼ਾਹ ਦਾ ਖੂਨ ਸੀ ਨਾ, ਉਹ ਕੁੱਲੀ 'ਚ ਬੈਠਾ ਹੋਇਆ, ਉਹਨੇ ਆਪਣੇ ਕੁੱਲੀਆਂ ਵਾਲੇ ਜਿਹੜੇ ਸਾਰੇ ਆਲੇ ਦੁਆਲੇ ਇਕੱਠੇ ਕਰਕੇ ਨਾ ਤੇ ਉਹਨੇ ਫੈਸਲੇ ਕਰਨੇ। ਤੇ ਜਿਹੜਾ ਘੁਮਿਆਰਾਂ ਦਾ ਪੁੱਤਰ ਸੀ, ਉਹਨੇ ਤਖਤ ਤੇ ਬੈਠਾ ਮਿੱਟੀ ਮੰਗਾ ਕੇ ਵਜ਼ੀਰਾਂ ਕੋਲੋਂ ਤੇ ਉਹ ਭਾਂਡੇ ਬਣਾਉਣ ਡਿਆ। ਇੱਕ ਮਿਸਾਲ ਸਿਆਣਿਆਂ ਦੀ ਬਣੀ ਆ। ਠੀਕ ਹੈ। ਹੁਣ ਗੱਲ ਅਸਲ ਦੇ ਵਿੱਚ ਦਾਨਿਸ਼ ਸਾਹਿਬ ਇਹ ਵਾ ਕਿ ਕਿਤੇ ਨਾ ਕਿਤੇ ਬੰਦੇ ਦਾ ਜਿਹੜਾ ਅੰਦਰ ਵਾ ਨਾ, ਹਾਂ ਕੱਪੜੇ ਦਾ ਕੰਮ ਕਰਨਗੇ ਜਾਂ ਕੋਈ ਵੱਡੇ ਕੰਮ ਬਿਜ਼ਨਸ ਕਰਨਗੇ ਜਾਂ ਕੁਝ ਵੀ ਕਰਨਗੇ, ਉਹ ਅਸਲ ਨਸਲ ਉਹਨਾਂ ਦੇ ਖੂਨ 'ਚ ਸ਼ਾਮਲ ਆ। ਸ਼ੇਖਾਂ ਸ਼ਾਮਲ ਹੈ। ਮੈਨੂੰ ਦੱਸੀ ਕਦੀ ਸ਼ੇਖ ਵੀ ਅੱਲਾ ਨੇ ਇੱਜ਼ਤ ਦਿੱਤੀ ਆ ਤੇ ਫਿਰ ਲਿਆ ਕੇ ਬਾਜਾ ਰੱਖਿਆ ਹੋਵੇ ਸ਼ੇਖ ਨੇ, ਇਹ ਕਿਤੇ ਨਾ ਕਿਤੇ ਗੱਲ ਰਲਦੀ ਆ। ਭਾਜੀ ਇਹਦੇ 'ਚ ਕੋਈ ਹੈ ਵਾ ਵੀ ਅਗਰ ਤੁਸੀਂ ਇੱਜ਼ਤ ਦੇਤੀ ਹੈ, ਮੁਸ਼ਰਫ ਸਾਹਿਬ ਸਾਡੇ ਮੁਲਕ ਦੇ ਸਦਰ ਸੀ ਜੀ, ਹਾਮਦ ਅਲੀ ਸਾਹਿਬ ਗਾ ਰਹੇ, ਉਹਨਾਂ ਦੇ ਨਾਲ ਉਹ ਜਗ੍ਹਾ ਕਹਿ ਰਹੇ, ਇੱਕ ਸ਼ੌਕ ਆ। ਹੁਣ ਮੇਰੀ ਗੱਲ ਸੁਣੋ, ਦੇਖੋ ਕਿ ਜੀ ਬਾਦਸ਼ਾਹ ਦਾ ਹੁਣ ਹਾਂ ਆਪੇ ਹੀ ਇਹਨੇ ਗੱਲ ਕਰ ਲਈ। ਇੱਕ ਖਾਨ ਸਾਹਿਬ ਹੋਵੇ, ਕੁਰੈਸ਼ੀ ਖਾਨ ਸਾਹਿਬ, ਬਰਾਲ, ਠੀਕ ਹੈ ਨਾ, ਫੈਮਿਲੀ 'ਚ, ਹੁਣ ਠੀਕ ਹੈ ਜੀ। ਨਹੀਂ ਇੱਥੇ ਕੋਈ ਨਹੀਂ। ਤੇ
ਨਵੀਆਂ ਸ਼ਰਟਾਂ ਲੈ ਲਵੇ, ਯਾਨੀ ਘੁਮਿਆਰ ਬਾਦਸ਼ਾਹ ਤੇ ਮਿੱਟੀ ਬਣਾ ਰਿਹਾ ਨਾ, ਤੇ ਉਹ ਢਾਣੀ ਜਿਹੜਾ ਜਿਹਨੇ ਸਾਰੀ ਜ਼ਿੰਦਗੀ ਮਿੱਟੀਆਂ ਮੁੱਟੀਆਂ ਚ ਤੇ ਸਾਈਕਲ ਤੇ ਫਲਾਣਾ ਤੇ ਉਹਨੇ ਹੁਣ ਅੱਜ 4 ਪੈਸੇ ਆ ਗਏ, ਉਹਨੇ ਸ਼ਰਟਾਂ ਵੀ ਨਵੀਆਂ ਪਾ ਲੀਆਂ, ਪੈਂਟਾਂ ਵੀ ਪਾ ਲੀਆਂ, ਉਹਨੇ ਚੈਨਲ ਵੀ ਬਣਾ ਲਵੇ, ਫਲਾਂ ਕਰ ਲਵੇ, ਪੈਸੇ ਆਉਣ ਲੱਗ ਪੈਣ, 4 ਲੋਕ ਇੱਜ਼ਤ ਕਰਨ ਲੱਗ ਪੈਣ, ਤੇ ਫਿਰ ਉਹ ਰਹੇਗਾ ਤੇ ਘੁਮਿਆਰ ਦਾ ਪੁੱਤਰ ਇਹਨੇ ਜਦੋਂ ਮਿੱਟੀ ਬਣਾਏਗਾ। ਬਹੁਤ ਅੱਛੀ ਬਾਤ। ਤੇ ਇੱਕ ਬੰਦਾ ਜਿਹੜਾ ਬਾਦਸ਼ਾਹ ਦਾ ਪੁੱਤਰ ਆ, ਉਹਨੂੰ ਰੱਬ ਨੇ ਇੰਨੀ ਇੱਜ਼ਤ ਦੇਤੀ, ਉਹਨੇ ਅੱਜ ਵੀ ਆਪਣੀਆਂ ਲੰਡੇ ਦੀਆਂ ਸ਼ਰਟਾਂ ਸੰਭਾਲ ਕੇ ਰੱਖੀਆਂ ਕਿ ਮੇਰੀ ਔਕਾਤ ਆ। ਹਾਂ ਉਹਨੇ ਅੱਜ ਵੀ ਆਪਣਾ ਅੱਜ ਉਹਦੇ ਕੋਲ ਪੈਸੇ ਨੇ, ਉਹ ਇੱਥੇ ਬੈਠਾ, ਇਹਨੇ ਸਾਰੀ ਜ਼ਿੰਦਗੀ ਨਾ ਪਾਈ ਹੋਵੇ ਸ਼ਰਟ ਜਿਹੜੀ ਪਾ ਸਕਦਾ, ਲੇਕਿਨ ਉਹ ਨਹੀਂ, ਉਹ ਇੱਕ ਸ਼ਰਟ 'ਚ 3 ਪਾਈ ਫਿਰਦਾ, ਚੱਪਲੀਆਂ ਪਾਈ ਫਿਰਦਾ। ਇਹਦਾ ਮਤਲਬ ਉਹ ਉਹਦੀ ਰੱਜਿਆ ਨਹੀਂ ਸਮਝ ਆ ਰਹੀ ਗੱਲ ਯਾਰ ਅਸਲ ਅੱਛਾ, ਤੁਹਾਨੂੰ ਹੁਣ ਇਹਨਾਂ ਗੱਲਾਂ ਚੋਂ ਆਪਾਂ ਹੁਣ ਹੁਣ ਉਹ ਜਿਹੜਾ ਤੂੰ ਤੇਰੇ ਕਹਿਣ ਦਾ ਅਸਲ 'ਚ ਤੂੰ ਇਨਡਾਇਰੈਕਟਲੀ ਸੁਣਾਇਆ ਨੂੰ ਆ ਕਿਹਾ, ਤੂੰ ਧੀ ਨੂੰ ਆ ਸੁਣਾਇਆ, ਤੂੰ ਧੀ ਨੂੰ ਆ ਕਿਹਾ, ਤੂੰ ਨੂੰ ਆ। ਤੇਰੇ ਕਹਿਣ ਦਾ ਮਕਸਦ ਸੀ ਵੀ ਸਾਰਿਆਂ ਭਰਾਵਾਂ 'ਚੋਂ ਉਹ ਬਾਦਸ਼ਾਹ ਦਾ ਮੁੰਡਾ ਪੱਕੇ ਰੰਗ ਦਾ ਨਿਕਲ ਆਇਆ। ਹਾਂ ਉਹਨੇ ਹੁਣ ਉਹ ਤੇ ਉੱਥੇ ਜਾ ਕੇ ਫੈਸਲਾ ਕਰ ਰਿਹਾ, ਹਾਂ ਤੇ ਪਤਾ ਲੱਗ ਗਿਆ ਵੀ ਇਹ ਬਾਦਸ਼ਾਹ ਦਾ ਮੁੰਡਾ, ਕਿਉਂਕਿ ਝੁੱਗੀ 'ਚ ਬੈਠਾ ਵੀ ਫੈਸਲੇ ਕਰ ਰਿਹਾ। ਤੇ ਜਿਹੜਾ ਗੁੱਜਰਾਂ ਦੇ ਵਿੱਚੋਂ ਪੱਕੇ ਰੰਗ ਦਾ ਨਿਕਲ ਆਵੇ, ਉਹ ਕੰਮ ਵੀ ਢਾੜ ਪੂਣੇ ਵਾਲਾ ਜੁਗਤਾਂ ਵਾਲਾ ਕਰੇ। ਇਹਦਾ ਮਤਲਬ ਉਹ ਕੋਈ ਵੀ ਕੋਈ ਬਾਦਸ਼ਾਹ ਛੱਡ ਗਿਆ, ਇਹਦਾ ਮਤਲਬ ਉਹ ਬਾਦਸ਼ਾਹ ਦਾ ਪੁੱਤਰ ਨਹੀਂ, ਉਹਨੂੰ ਕੋਈ ਛੱਡ ਕੇ ਗਿਆ। ਲੇਕਿਨ ਠੀਕ ਹੈ ਵੀ ਬਾਦਸ਼ਾਹ ਦਾ ਪੁੱਤਰ ਆ ਤੇ ਉਹ ਝੁੱਗੀ 'ਚ ਬਹਿ ਕੇ ਜੁਗਤਾਂ ਕਰ ਰਿਹਾ, ਫਿਰ ਇਹਨੂੰ ਲੱਖ ਲੈ ਤੇਰੀ ਜਿਹੜੀ ਹੈ। ਇਹ ਬਾਦਸ਼ਾਹ ਖਾਨ ਦਾ ਪੁੱਤਰ ਆ। ਨਹੀਂ ਹੋ ਜਾਂਦਾ ਇਸ ਤਰ੍ਹਾਂ। ਆਰਟ ਹੈ ਨਾ, ਕਿਸੇ ਵਿੱਚ ਵੀ ਹੋ ਸਕਦੀ। ਹੁਣ ਤੁਸੀਂ ਸ਼ੇਖ ਬਣੇ, ਤੁਹਾਨੂੰ ਹੁਣ ਹਰ ਸ਼ੈ ਆਂਦੀ ਹੈ। ਅਸੀਂ ਦੇਖੋ ਤੁਸੀਂ ਮੇਰੇ ਤੇ ਡਾਇਰੈਕਟ ਅਟੈਕ ਕਰ ਰਹੇ ਹੋ। ਮੈਂ ਤੁਹਾਨੂੰ ਕਿਹਾ ਤੁਸੀਂ ਗੁੱਜਰੋ ਬਣੇ, ਮੈਂ ਤੁਹਾਨੂੰ ਕਿਹਾ, ਮੈਂ ਤੁਹਾਨੂੰ ਪਰਸਨਲ ਹੋਇਆ ਤੁਹਾਡਾ। ਤੁਸੀਂ ਮੈਨੂੰ ਕਿੱਦਾਂ ਕਹਿ ਸਕਦੇ ਕਿ ਸ਼ੇਖ ਬਣੇ? ਉਹ ਗੱਲ ਦਾ ਗੁੱਸਾ ਨਹੀਂ ਕਰੀਦਾ। ਨਹੀਂ ਤੁਸੀਂ ਡਾਇਰੈਕਟ ਮੈਂ ਮਹਿਫਲ ਦਾ ਰੂਲ ਨਹੀਂ ਹੈ। ਮੈਂ ਕਹਿੰਦਾ ਇਹਨੂੰ ਉਠਾ ਦਿਓ। ਹਾਂ ਦੇਖੋ, ਔਰ ਹਮੇਸ਼ਾ ਬਹੁਤ ਘੱਟ ਢਾੜੀ ਦਾ ਬੱਚਾ ਹੋਏਗਾ ਜਿਹਨੂੰ ਪਾਉਣ ਲਾਉਣ ਦੀ ਸਮਝ ਬੂਝ ਹੋਏਗੀ, ਨਹੀਂ ਤੇ ਪੱਕਾ ਰੰਗ ਆ ਤੇ ਉਸ ਤੋਂ ਵੀ ਪੱਕੇ ਰੰਗ ਦੀ ਸ਼ਰਟ ਪਾ ਕੇ ਆ ਜਾਏਗਾ। ਯਾਰ ਸਮਝ ਆ ਰਹੀ? ਅੱਛਾ ਮੈਂ ਇੱਕ ਗੱਲ ਦੱਸਾਂ, ਇੰਨੀ ਤਮੀਜ਼ ਤਾਂ ਉਹਨੂੰ ਸਿੱਧਾ ਮਰਾਸੀ ਕਹਿ ਕੇ ਗੱਲ ਨੂੰ ਭਾਜੀ ਤੁਸੀਂ ਤੁਹਾਡੀ ਠੋਡੀ ਡਿੱਗ ਪੈਂਦੀ ਥੱਲੇ ਨਹੀਂ ਆ ਦੇਖਦਾ ਹੁਣ ਕ੍ਰੈਸ਼ੀ ਆ, ਕ੍ਰੈਸ਼ ਮਤਲਬ ਖਾਨ ਸਾਹਿਬ ਨੇ ਮੰਨਦੇ ਨੇ, ਇਹਦੇ ਚ ਕੋਈ ਐਸੀ ਗੱਲ ਨਹੀਂ। ਦੇਖ ਲੈ ਪਾਉਣ ਨਾਲ, ਉਹ ਦੇਖ ਲੈ ਉਹਨੂੰ ਕੱਲ ਮੈਂ ਸਿਰਫ 2 ਮਿੰਟ ਲਈ ਸ਼ਰਟ ਦਿੱਤੀ ਹੈ ਸ਼ੋਅ 'ਚ ਪਾਉਣ ਲਈ, ਉਹਨੇ ਅੱਜ ਤੱਕ ਨਹੀਂ ਲਾਈ। ਯਾਰ ਕੋਸ਼ਿਸ਼ ਕੀਤੀ ਨਾ ਹੁਣ ਕੱਲ ਦਿੱਤੀ ਹੈ ਤੇ ਅੱਜ ਤੱਕ, ਯਾਨੀ ਅੱਜ ਇਸ ਟਾਈਮ ਤੱਕ 24 ਘੰਟੇ ਹੋ ਗਏ ਨੇ, ਉਹਨੇ ਨਹੀਂ ਲਾਈ। ਨਹੀਂ ਮੈਂ ਰਾਤ ਅੱਜ ਹੀ ਹੁਣ ਨਾ ਹਾਂਜੀ ਠਹਿਰ ਜਾਓ। ਕੀ ਰਾਤ ਸਾਰੀ ਲੱਥੀ ਰਹੀ। ਅੱਛਾ ਜੀ, ਤੇ ਸਵੇਰੇ ਫੇਰ ਪਾ ਲਈ। ਉਹ ਕਹਿੰਦਾ ਜੇ ਮੈਂ ਲਾ ਰਿਹਾ ਨਾ ਤੇ ਇਹ ਕੰਮ ਦੇ ਵਿੱਚ ਕ੍ਰੈਸ਼ੀ ਪੈ ਜਾਣੀ। ਤਾਂ ਜੀ ਬਰਾਦਰੀਆਂ ਬਰੂਦੀਆਂ ਸਿਸਟਮ ਕੋਈ ਨਹੀਂ ਰਿਹਾ। ਪੱਪੀ ਲੈਰੀ ਸਾਹਿਬ ਡੋਗਰ ਸਨ, ਤੁਹਾਨੂੰ ਇਸ਼ੀ ਦਾ ਪਤਾ? ਕੌਣ ਜੀ? ਪੱਪੀ ਲੈਰੀ ਸਾਹਿਬ। ਹਾਂਜੀ ਡੋਗਰ ਸਰ। ਪੱਪੀ ਲੈਰੀ ਸਾਹਿਬ, ਕੁਮਾਰ ਸਾਨੂ ਸਾਹਿਬ ਭੱਟੀ ਸਨ। ਇਹ ਤੁਹਾਨੂੰ ਗੱਲਾਂ ਕਿਹਨੇ ਦੱਸਣੀਆਂ ਵਾ? ਅਗਰ ਉਹ ਅੱਛਾ ਪਤਾ ਕਿ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਚ ਕਿਤੇ ਨਾ ਕਿਤੇ ਕੋਈ ਗੱਲਬਾਤ ਹੈ। ਅਸੀਂ ਬਿਲਕੁਲ ਬਕਵਾਸ ਕਰ ਰਹੇ ਹਾਂ ਭਾਜੀ। ਮੈਂ ਕਿਹਾ ਸ਼ੁਕਰ ਹੋਈ ਕਰੋ ਕਿ ਦੱਸਣਾ ਆ ਗਿਆ। ਹਾਂਜੀ ਮੈਨੂੰ ਕੌਣ ਨਾ ਰਾਤੀ ਤੁਹਾਨੂੰ ਮੈਂ ਗਾਣਾ ਸੁਣਾਇਆ ਰੁਕੇ ਰੁਕੇ ਸੇ ਕਦਮ, ਦੱਸ ਤੂੰ ਫੈਨ ਹੋਇਆ ਨਹੀਂ ਮੇਰਾ? ਤੁਸੀਂ ਆਪਣਾ ਸੁਣਾਤਾ ਯਾਰ, ਰਾਤੀ ਬੜਾ ਮਜ਼ਾ ਆਇਆ। ਹਾਂਜੀ ਚੁੱਪ ਹੀ ਤਾਂ ਨਹੀਂ ਅੱਜ। ਜੀ ਹੁਣ ਮਿਕਸ ਅਪ ਹੋ ਗਿਆ ਵਾ ਕੰਮ। ਕੋਈ ਮਤਲਬ ਕਿ ਖਾਨ ਸਾਹਿਬ ਆ ਉਹ ਥੋੜਾ ਜਿਹਾ ਸੈੱਟ ਹੋਇਆ, ਚੀਮਾ ਹੋ ਗਿਆ ਕੋਈ ਥੋੜਾ। ਹਾਂ ਇਹ ਤੇਰੀ ਗੱਲ, ਇਹ ਪੁਆਇੰਟ ਤੇਰਾ ਬਿਲਕੁਲ ਸਹੀ। ਨਹੀਂ ਇਦਾਂ ਨਹੀਂ ਹੋਇਆ, ਇਹ ਤਰੀਕੇ ਦੇ ਕਿਤੇ ਨਾ ਕਿਤੇ ਨਾ ਇਦਾਂ ਹੋਏ ਆ ਮਾਮਲੇ। ਜਿਵੇਂ ਅਰਬ ਜੋ ਗਹਤਾਨੀ ਅਦ ਅੱਲਾ ਅਹਦ ਫੀ ਨਫਕੀ ਫਿਲ ਗਹਤਾਨੀ, ਉਹ ਇੱਥੇ ਆ ਗਏ, ਉਹ ਚੀਮੇ ਬਣ ਗਏ। ਠੀਕ ਹੈ, ਇਹ ਅਰਬ ਤੋਂ ਆਇਆ ਸਾਰਾ ਸਿਲਸਿਲਾ। ਤੁਹਾਡਾ ਅਸਲ ਦੇ ਵਿੱਚ ਕਿਉਂਕਿ ਦੂਸਰੇ ਅਰਬ ਤੋਂ ਨਹੀਂ ਬੇਟੇ, ਖਰਚ ਤੋਂ ਆਇਆ। ਯਾ ਅਖੀ ਵੱਲਾਹ ਹada ਮੁਸ਼ਕਿਲ ਹੈ। ਇਦਾਂ ਦੀ ਬੋਲੀ ਵਾਲਾ ਲੱਖ ਇਹ ਵੀ ਕਾਫੀ ਅਰਦੀ ਮਿਲ ਰਿਹਾ। ਮੈਂ ਸਾਜੀ ਕਬੀਲਿਆਂ ਦੀ ਹਿਸਟਰੀ ਪੜ੍ਹੀ ਹੈ। ਕਬੀਲੇ ਬੇਸਿਕਲੀ ਇਹ ਹੁਣ ਕਬੀਲਾ, ਉਹ ਕਾਫ ਲਾ ਦਿਓ ਬੀਲਾ। ਕਬੀਲਿਆਂ ਦੀ ਹਿਸਟਰੀ ਦੇ ਵਿੱਚ ਦੱਸਿਆ ਜਾਂਦਾ ਕਿ ਜਿਹੜੇ ਪੰਜਾਬ ਦੀ ਕਲਚਰ ਦੇ ਵਿੱਚ ਆਏ ਨੇ ਨਾ, ਉਹ ਇੰਡੀਆ ਤੋਂ ਹੀ ਨਹੀਂ ਆਏ, ਬਹੁਤ ਸਾਰੇ ਅਰਬ ਤੋਂ ਵੀ ਲੋਕ ਇੱਥੇ ਆਏ ਹੋਣਗੇ। ਛੱਡ ਦਿਓ ਉਹਨਾਂ ਨੂੰ, ਅੱਜ ਦੀ ਗੱਲ ਕਰੋ। ਉਹਨਾਂ ਚ ਅੱਜ ਦੀ ਜਿਹੜੇ ਚੀਮੇ ਨੇ, ਜਨਮਨ ਚੀਮੇ। ਇਹਨੂੰ ਕਿੰਨੀ ਦੇਰ ਤੋਂ ਜਾਣਦਾ? ਤਕਰੀਬਨ ਕਾਫੀ ਹੋ ਸਕਦਾ 8-10 ਸਾਲ ਤੋਂ ਜ਼ਿਆਦਾ, 12-15 ਸਾਲ ਕੇ ਜ਼ਿਆਦਾ, ਉਸ ਵੀ ਉਸ ਤੋਂ ਜ਼ਿਆਦਾ, 15 ਸਾਲ ਤੋਂ ਜ਼ਿਆਦਾ। ਇਹ ਚੀਮੇ ਆ? ਨਹੀਂ। ਲਓ ਤੈਨੂੰ ਮੈਂ ਜਾਣਦਾ ਨਹੀਂ, ਤੇਰਾ ਮੇਰਾ ਅੱਜ ਤੋਂ ਆਸਲਾ ਹੋਣੀ, ਮੈਂ ਤੂੰ ਕਿੱਦਾਂ ਕਹਦੇ? ਇਹਨੇ ਪੂਰੇ ਜਿੰਨੇ ਸੋਸ਼ਲ ਸਾਰੇ ਨੂੰ ਆਪਣੇ ਆਪ ਨੂੰ ਚੀਮਾ, ਇਹਨੇ ਕਿਹਾ ਜੀ ਮੈਂ ਚੀਮਾ ਨਹੀਂ ਨਾ ਚੀਮੇ। ਖਾਨ ਸਾਹਿਬ ਨੇ ਨਾ, ਮੈਂ ਤੈਨੂੰ ਇਨਸਾਨ ਮੰਨ ਗਿਆ ਹੈ। ਲਓ ਜੀ, ਤੂੰ ਕੀ ਸਮਝਦਾ ਮੈਂ ਮਾਰ ਦਿਆ ਜੁੱਤਾ ਵਾਸਤੇ ਨੂੰ ਪਾਇਆ? ਨਹੀਂ ਬੇਟਾ ਮੇਰੀ ਇੱਕ ਸਾਜ਼ਿਸ਼ ਸੀ। ਮੇਰੇ ਮੈਂ ਕਿਹਾ ਮੇਰਾ ਭਾਵੇਂ ਰੁਪਈਆ ਲੱਖ ਲੱਗ ਜੇ,
ਇਹ ਚੀਮਾ ਖੋਲਣਾ ਵਾ। ਯਾਰ ਮਲਕ ਅਸਗਰ ਦਾ ਨੰਬਰ ਬੁਲਾ ਯਾਰ। ਹਾਂ ਮੈਂ ਵੀ ਕੋਈ ਨਾਲ ਨਹੀਂ, ਮੇਰੇ ਗੱਲ ਸੁਣੋ। ਮਲਕ ਅਸਗਰ ਨੂੰ ਗਾਉਣ ਦਾ ਸ਼ੌਕ ਆ, ਮੈਂ ਕਸਮ ਖਾ ਜਾਣਾ ਵਾਕਈ ਮਲਕ ਆ, ਕਿਉਂਕਿ ਤੁਸੀਂ ਉਹਦਾ ਗਾਣਾ ਸੁਣ ਲਓ ਤੁਸੀਂ ਕਹਣਾ ਯਾਰ ਤੂੰ ਮਲਕ ਹੀ ਹੈ। ਏਡਾ ਮਾੜਾ? ਮੈਂ ਗੱਲ ਕਰ ਰਿਹਾ ਨਾ, ਉਹਦੀ ਆਵਾਜ਼ 'ਚ ਮਲਕ ਨਜ਼ਰ ਆਉਂਦਾ ਵਾ, ਸਿਧਿਆਈ ਆ, ਉਹ ਅਤਾਈ ਨਜ਼ਰ ਆਉਂਦਾ ਉਹਦੀ ਆਵਾਜ਼ ਅੱਛਾ। ਤੇ ਨਜ਼ਰ ਆਉਂਦਾ ਮਲਕ ਆ, ਠੀਕ ਹੈ ਨਾ। ਤੇ ਹੁਣ ਮਤਲਬ ਤੂੰ ਨਹੀਂ ਜਦ ਤੁਮ ਸਾਜਨਾ ਵੀ ਤੁਸੀਂ ਇਹਨੂੰ ਕਹੋ ਗਾ ਕੇ ਦਿਖਾ ਦੇ। ਦੇਖੋ ਨਹੀਂ ਪਹਿਲਾਂ ਵੀ ਪਰਸਨਲ ਅਟੈਕ ਕੀਤਾ। ਨਹੀਂ ਬੇਸਿਕਲੀ ਗੱਲ ਹੋ ਰਹੀ ਸੀ ਇੱਕ ਜਿਹੜੀ ਇੱਥੇ ਅਸੀਂ ਸੁੱਟੀ ਜਾਣੇ ਸਾਰੀਆਂ ਗੱਲਾਂ ਤੁਸੀਂ ਚੁੱਕ ਕੇ ਮੇਰੇ ਮੂੰਹ ਤੇ ਮਾਰਤੀ ਉਸ ਕਲੰਕ ਤੇ ਸ਼ਕਲ ਚ ਉਸ ਉਹਨੂੰ ਕੀ ਪਤਾ ਮਸਤ ਜੇ ਨੂੰ। ਓਏ ਚੁੱਪ ਕਰ। ਨਾ ਇਹਨੇ ਹੁਣ ਜਿਹੜੀ ਗੱਲ ਦੁਬਾਰਾ ਕੀਤੀ ਨਾ, ਮੈਨੂੰ ਪਤਾ ਬਰਾਦਰੀ ਅੱਲਾਹ ਮਾਫੀ ਦੇ ਸਾਡੇ ਵੱਡੇ ਦਾ ਇਹ ਹੁਣ ਇਹਨਾਂ ਦੇ ਬਾਰੇ ਚ ਤੁਸੀਂ ਜੇ ਇਹਨਾਂ ਦੇ ਬਾਰੇ ਚ ਕੋਈ ਬੰਦਾ ਕਸਮ ਦੇਵੇਗਾ ਇਹਨਾਂ ਦਾ ਕੋਈ ਆਪਣਾ ਵੀ ਨਹੀਂ ਦੇਗਾ। ਮੈਂ ਸਿੱਧਾ ਇੱਕ ਮਿੰਟ ਠਹਿਰ ਜਾ, ਇਹਨਾਂ ਦੀ ਹਾਂਜੀ ਚੀਮਾ ਵਾ, ਚੀਮਾ ਵਾ ਨਹੀਂ ਮਤਲਬ ਖਾਨ ਸਾਹਿਬ ਆ, ਕਸਮ ਦੇ ਸਕਦਾ ਇਸ ਗੱਲ ਦੀ? ਦੇ ਸਕਦਾ? ਲਓ ਜੀ, ਕਸਮ ਦੇਣ ਨੂੰ ਤਿਆਰ ਆ, ਯਾਨੀ ਇੱਕ ਬੰਦੇ ਦਾ ਈਮਾਨ ਦਾਅ ਤੇ ਲੱਗਾ ਹੁੰਦਾ। ਦਿੱਤੀਆਂ ਉਹਨੇ ਦੇ ਦੇ ਕੇ ਆਹ ਹਾਲ ਉਹਨੇ ਜੇ ਭਾਵੇਂ 20 ਦਵਾ ਲਓ। ਨਹੀਂ ਫਰੀਦ ਉਹ ਜ਼ਿਕਰ ਕਰਦਾ ਕਸਮ ਮੇਰੇ ਨਾਲ ਨਹੀਂ ਉਹਨੇ ਅੱਜ ਜ਼ਿਕਰ ਕੀਤਾ ਦੇਖ। ਕਿਸਮਤ ਦਾ ਟੋਕਰਾ ਚੱਕਿਆ ਵੀ ਮੈਂ ਕਸਮ ਖਾਣੀ। ਨਹੀਂ ਤੈਨੂੰ ਤੂੰ ਕਿਉਂ ਜ਼ਿਕਰ ਕਰਦਾ ਜਦੋਂ ਤੈਨੂੰ ਕਿ ਇੱਥੇ ਦੀ ਗੱਲ ਬਾਹਰ ਨਹੀਂ ਕਰਨੀ, ਤੂੰ ਜ਼ਿਕਰ ਕਿਉਂ ਕਰਦਾ? ਓਏ ਉਹ ਹੋਰ ਜ਼ਿਕਰ ਜਿਹੜਾ ਵਾ ਅੱਛਾ ਹੁਣ ਉਸਤਾਦ ਜੀ ਇਹਦੇ 'ਚ ਹੁੰਦਾ ਵਾ ਬਰਾਦਰੀਆਂ ਜਾਂ ਇਨਸਾਨ ਦੇਖ, ਇੱਕ ਦੀ ਮਿੰਟ। ਸ਼ਖਸੀਅਤ ਜਿਹੜੀ ਨਾ ਇੱਕ ਖੂਬਸੂਰਤ ਤਰੀਨ ਬਰਾਦਰੀ ਹੀ ਅੰਸਾਰੀ ਜਲਾਏ, ਹਾਂਜੀ ਬਹੁਤ ਹੈਲੋ ਉਹ ਹੀ ਭੋਲੀ ਭਾਲੀ, ਹਾਂਜੀ ਬਿਲਕੁਲ ਮਤਲਬ ਉਹਨਾਂ ਨੂੰ ਕਿਹਾ ਜਾਂਦਾ ਕਿ ਵਿਚਾਰੇ ਸਿੱਧੇ ਅੱਲਾ ਮੀਆਂ ਦੀਆਂ ਗਾਵਾਂ ਨੇ, ਠੀਕ ਹੈ ਨਾ। ਉਹਨੂੰ ਲੱਗਦਾ ਵੀ ਆ ਤੁਸੀਂ ਉਹਨਾਂ ਨਾਲ ਤੁਸੀਂ ਕੋਈ ਅਨਸਾਰੀ ਲੱਭੋ, ਉਹਦੇ ਅੱਬੂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰੋ 10 ਮਿੰਟ। ਤੁਹਾਨੂੰ ਅਨਸਾਰੀ ਗੱਲ ਸਮਝ ਆਈ। ਤੁਸੀਂ ਕਹਿਣਾ ਸਾਰੀ ਰਾਤ ਤੇਰੀ ਯਾਦ ਸਤਾਉਂਦੀ। ਮੈਂ ਕਹਿੰਦਾ ਹਾਂ ਯਕੀਨ ਕਰ। ਨਹੀਂ ਉਸਤਾਦ ਜੀ ਉਹ ਤੇ ਉਹਦੀ ਸ਼ਕਲ ਅਕਲ ਕਿਸੇ ਵੀ ਵੈਸੇ ਮੈਂ ਐਸੇ ਵੀ ਅਨਸਾਰੀ ਵੇਖੇ ਇਸ ਕਦਰ ਜ਼ਹੀਨ ਫਤੀਨ ਲੋਕ ਸੁਭਾਨ ਅੱਲਾਹ। ਹਾਂ ਲੇਕਿਨ ਮੈਂ ਤੈਨੂੰ ਕਹਿ ਰਿਹਾ ਇੱਕ ਆਵਾਮ 'ਚ ਗੱਲ ਬਣੀ ਆ ਕਿ ਜਲਾਏ ਭੋਲੇ ਬਹੁਤ ਹੁੰਦੇ ਆ। ਉਹ ਕਹਿੰਦਾ ਪੌੜੀ ਚੜਾਈ ਲੱਕੜਾਂ ਵਾਲੀ ਪੌੜੀ ਤੇ ਮੱਝ ਨੂੰ ਖਿੱਚੀ ਜਾ ਰਿਹਾ ਵੀ ਉੱਤੇ ਚੜ ਜਲਾਇਆ। ਉਹ ਕਿਸੇ ਨੇ ਕਿਹਾ ਯਾਰ ਤੂੰ ਪਾਗਲ ਆ, ਤੂੰ ਇਹਨੇ ਚੜਨਾ ਇੱਥੇ। ਕਹਿੰਦਾ ਯਾਰ ਇਹ ਕੈਸੀ ਬੇਵਕੂਫ ਆ, ਅਸੀਂ ਇਹਦਾ ਫਾਇਦਾ ਕਰਨ ਉੱਤੇ ਪੱਠੇ ਰੱਖੇ ਆ ਤੇ ਅਸੀਂ ਇਹਨੂੰ ਕਹਿੰਦੇ ਵੀ ਖਾਲਵੇ ਭੁੱਖ ਦੇ ਚੜਨ ਨਹੀਂ ਦੇਈ। ਹਾਂ ਸਮਝ ਆ ਰਹੀ ਗੱਲ ਦੀ? ਔਰ ਇਹ ਫਿਰ ਉਹ ਜਿਹੜਾ ਇੱਕ ਹੋਰ ਸੀ ਜਲਾਇਆ ਜਿਹੜਾ ਕਹਿੰਦਾ ਜੀ ਹਕੀਮ ਸਾਹਿਬ ਇਹ ਲੱਕ ਪੀੜ ਦਾ ਇਲਾਜ ਨਾ ਹੋਵੇ ਤੇ ਨਿਰਾ ਹਨਾ। ਵਾਹ ਉਹ ਮੈਂ ਬਣਾ ਰਿਹਾ ਚੈਨਲ ਇੱਕ ਮੈਂ ਚੈਨਲ ਬਣਾ, ਇਸੇ ਚੈਨਲ ਦੇ ਵਿੱਚ ਹੀ ਨਾ ਇੱਕ ਪੇਡ ਆਪਸ਼ਨ ਹੈਗੀ ਹੈ। ਉਹਦੇ ਚ ਸਿਰਫ ਜਿਹੜੇ ਉਹਨੂੰ ਜੁਆਇਨ ਕਰਨਗੇ ਨਾ ਉਹ ਦੇਖ ਸਕਣਗੇ ਉਹਨਾਂ ਦਾ, ਤੇ ਉਹਦੇ ਚ ਅਸੀਂ ਇਹ ਕਰ ਲੈਣਾ। ਅੱਛਾ ਜੀ ਅਗਲੀ ਗੱਲ ਸੁਣੋ, ਛੱਡੋ ਯਾਰ ਬਰਾਤ। ਆਖਰੀ ਅਜ਼ਰਾ ਹੈ ਇhtiyat ਗੱਲ ਕਰਨੀ ਉਸਤਾਦ ਜੀ। ਗੁੱਜਰ ਸਾਹਿਬ ਗੱਲ ਇਹ ਹੈ ਉਸਤਾਦ ਜੀ ਸਿਰਫ ਇੱਕ ਛੋਟੀ ਜੀ ਗੱਲ ਅਸੀਂ ਜਿਹੜੀ ਇਹ ਡਿਬੇਟ ਕਰਨ ਦੇ ਆ, ਕਿਉਂਕਿ ਮੈਂ ਪਿਛਲੇ ਦਿਨਾਂ 'ਚ ਇੱਕ ਬੰਦੇ ਨੇ ਮੈਨੂੰ ਕਿਹਾ ਜੀ ਯਾਰ ਕੋਈ ਨਾ ਸਿਆਲਕੋਟੀ 'ਚ ਥੋੜੀ ਬੋਲ ਕੇ, ਉਹ ਮੈਂ ਸਿਆਲਕੋਟੀ ਥੋੜੀ ਬੋਲਣ ਦੀ ਕੋਸ਼ਿਸ਼ ਕੀਤੀ, ਥੱਲੇ ਨਾ ਮੈਨੂੰ ਗਾਲਾਂ ਕੱਢਣ। ਅੱਛਾ ਤੂੰ ਸਭ ਤੋਂ ਪਹਿਲੇ ਤੂੰ ਦੇਖਿਆ ਜਦੋਂ ਮੈਂ ਸ਼ੋਅ ਸ਼ੁਰੂ ਬੇਟਾ ਉਸਤਾਦ ਹੁੰਦਾ ਹਾਂ ਸਭ ਤੋਂ ਪਹਿਲੇ ਤੂੰ ਦੇਖਿਆ ਸ਼ੋਅ ਸ਼ੁਰੂ ਹੋਇਆ ਮੈਂ ਕਹਿੰਦਾ ਤਸਵੀਰ ਦੇਖ ਲਓ ਪਹਿਲੇ, ਪੜ੍ਹ ਲਓ। ਹਾਂਜੀ ਮੈਂ ਕਹਿੰਦਾ ਪੜ੍ਹ ਲਓ, ਉਹ ਤੂੰ ਵੀ ਪੜ੍ਹ ਲਈ ਬੇਟਾ, ਤੂੰ ਬਹੁਤ ਪਿੱਛੇ ਹਲੇ ਉਸਤਾਦ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਨਹੀਂ ਕਰਨੀ, ਤੂੰ ਬਹੁਤ ਪਿੱਛੇ ਆ। ਮੈਂ ਸ਼ੁਰੂ ਤੋਂ ਇਹ ਕੰਮ ਕਰਤਾ ਜਿਹੜਾ ਤੂੰ ਮੈਨੂੰ ਹੁਣ ਦੱਸਣਾ ਤੇ ਸ਼ੋਅ 'ਚ। ਵਾਹ ਵਾਹ ਗੁੱਜਰ ਸਾਹਿਬ ਗੱਲ ਇਹ ਆ, ਪਰ ਇਹ ਲਾਹਨਤ ਭੇਜੋ ਸਾਡੇ ਸਾਰਿਆਂ ਤੇ, ਸਾਨੂੰ ਸ਼ੱਕ ਆ ਵੀ ਤੁਸੀਂ ਗੁੱਜਰ ਨਹੀਂ। ਉਸਤਾਦ ਜੀ ਮੈਂ ਅਸਲ ਮੁੱਦਾ ਹੈ ਜੀ ਭਾਜੀ, ਇਹ ਵੀ ਗੱਲ ਭਾਜੀ ਵੀ ਕਮਾਲ ਪਤਾ ਕੀ ਹੈ ਕੰਨ 'ਚ ਕਹਿੰਦੇ ਸੀ ਯਾਰ ਇਹਨੂੰ ਕਿੱਦਾਂ ਭਾਜੀ ਬਣਾਈਏ। ਨਹੀਂ ਭਾਜੀ ਪਤਾ ਕੀ ਗੱਲ, ਅਸੀਂ ਐਵੇਂ ਬਕਵਾਸ ਕਰੀਏ, ਐਵੇਂ ਅਸੀਂ ਪ੍ਰੋਗਰਾਮ ਡਰੈਗ ਕਰੀਏ। ਭਾਜੀ ਸਿੱਧੀ ਗੱਲ ਆ, ਸਾਨੂੰ ਯਕੀਨ ਦਵਾ ਦਿਓ। ਤੁਸੀਂ ਉਸਤਾਦ ਜੀ ਮੈਨੂੰ ਕਿਸ ਕਿਸਮ ਦਾ ਸਬੂਤ ਚਾਹੀਦਾ? ਸੁਣ ਲਓ, ਇਹ ਸਾਡੇ ਸਾਰਿਆਂ ਦਾ ਨਾ, ਸਾਡੇ ਸਾਰਿਆਂ ਨੂੰ ਇਹ ਸਾਡਾ ਨੁਮਾਇੰਦਾ ਵਾ, ਇਹ ਕਹਿ ਦੇਵੇ ਕਿ ਭਾਜੀ ਮੈਂ ਮੰਨ ਗਿਆ ਗੁੱਜਰ, ਅਸੀਂ ਵੀ ਮੰਨ ਜਾਵਾਂਗੇ। ਚਲੋ ਭਾਜੀ ਇਹਨੂੰ ਯਕੀਨ ਦਵਾ। ਭਾਜੀ ਮੈਂ ਗੁੱਜਰ ਤੋਂ ਹਲਫਬਰਦਾਰ ਹੋ ਜਾਵਾਂਗਾ, ਮੁੱਕਰ ਜਾਵਾਂਗਾ, ਮੈਂ ਇਹਦੀ ਸਫਾਈ ਨਹੀਂ ਜੇ ਲੈਣੀ। ਤੁਸੀਂ ਨੁਮਾਇੰਦਾ ਹੀ ਬਹੁਤ ਮਾੜਾ ਚੁਣ ਲਿਆ। ਹਾਂਜੀ ਮੇਰੇ ਕੋ ਪੁੱਛ ਲਓ ਕੀ ਤੇਰੇ ਕੋ ਪੁੱਛ ਲਈਏ? ਵੀ ਇਹ ਗੁਜਰੇ ਆ ਕਿ ਅੰਟਾ? ਇਹ ਗੁਜਰੇ ਆ, ਚੱਲ ਦੱਸ ਦੇ ਵੀ ਇਹ ਗੁਜਰੇ ਆ। ਮੈਨੂੰ ਵੀ ਸ਼ੱਕ ਵਾ। ਲਓ ਜੀ, ਇਹ ਹੁਣ 20 ਸਾਲ ਦਾ ਯਾਰ ਆ। ਨਹੀਂ ਜਿਹੜੀ ਗੱਲ ਹੈ ਆਪਾਂ ਉਹ ਦਾਨਿਸ਼ ਭਾਈ ਆਪਾਂ ਹਾਂ ਸਿੱਧੀ ਜਿਹੜੀ ਮੈਨੂੰ ਸ਼ੱਕ ਵਾ ਤੇ ਇਹਨੂੰ ਫੜਵਾ ਦੇ ਨੇ। ਹਾਂ ਫਰਕ ਹੈਗਾ ਜੇ ਵਾ ਤੂੰ ਸ਼ੱਕ ਕਰਦਾ ਨਾ ਤੇ ਫਿਰ ਮੈਨੂੰ ਕੋਈ ਸਬੂਤ ਦੇ, ਵੀਡੀਓ ਕੋਈ ਸ਼ੈ। ਹੁਣ ਤੁਸੀਂ ਚੱਲ ਯਾਰ ਤੂੰ ਸਬੂਤ ਦੇ ਦੇ ਭਾਈ। ਉਸਤਾਦ ਜੀ ਸਬੂਤ ਨਹੀਂ ਹੁੰਦਾ, ਇਹਦੇ ਚ ਗੋਤ ਹੁੰਦੀ ਹੈ ਤੇ ਝੂਠ ਕਿੱਥੇ ਦੇ ਹੁੰਦੇ, ਤੇ ਜਾਂ ਤੁਹਾਡੇ ਜਿਹੜੀ ਬਰਾਦਰੀ ਬੈਠੀ ਹੈ ਰਿਸ਼ਤੇਦਾਰ, ਉਹ ਤੁਹਾਨੂੰ ਮੰਨਦੇ ਨੇ ਕਿ ਨਹੀਂ ਗੋਤ ਸਾਡੀ ਗੌਰ ਸੀ,
ਕਿਹੜੀ? ਗੋਰਸੀ। ਚਾਈਨਾ ਦੀ ਕੋਰਸੀ ਯਾਨੀ ਕਿ ਗੋਰਸੀ? ਨਹੀਂ, ਗੋਰਸੀ ਅੱਛਾ ਗੋਰਸੀ ਹੈ ਜਿਹੜੇ ਕੋਲ ਅਗਲੇ ਨਹੀਂ ਨਹੀਂ ਗੋਰਸੀ। ਨਹੀਂ ਚਾਈਨਾ ਬੜੀ ਦੀ ਆ ਵੱਡੀ ਫਲੋਟ ਦੱਸ ਰਹੇ ਨੇ ਉਹ ਭਾਈ ਚਾਈਨਾ ਦੀ ਆ ਉਹ ਗੋਲਸੀ। ਮੈਂ ਨਹੀਂ ਗੌਰ ਸੀ। ਗੋਰਸੀ ਗੁੱਜਰ, ਓਏ ਉਹ ਹੋਰ ਸੀ। ਅੱਛਾ ਜੀ। ਜ਼ਿਲ੍ਹਾ ਹੁਸ਼ਿਆਰਪੁਰ, ਹਾਂ ਇੰਡੀਆ। ਹਾਂ ਠੀਕ ਹੈ, ਇਹ ਤੁਸੀਂ ਬਾਕੀ ਸਾਡੇ ਨਹੀਂ ਰਿਸ਼ਤੇਦਾਰ ਨਹੀਂ ਇਹ ਤੇ ਤੈਨੂੰ ਨੌਲੇਜ ਹੋਏਗਾ, ਮਾਲੂਮਾਤ। ਅਸੀਂ ਇਹ ਕਿਤਾ ਮੰਨੀਏ ਤੂੰ ਉਹਨਾਂ ਚੋਂ ਹੀ ਆ। ਚੱਲ ਮੈਨੂੰ ਮੈਂ ਇੱਕ ਸਵੇਰੇ ਨਾ ਇਧਰਲੀ ਜੇਬ ਚ ਮੱਝ ਦੀ ਪੂਛਲ ਮਾੜੀ ਜੀ ਭਰ ਬਣ ਕੇ ਆ ਜਾਗਾ, ਉਹ ਤੁਹਾਨੂੰ ਪੇਸ਼ ਕਰਦੇ ਆ। ਉਹ ਤੇ ਕੋਈ ਵੀ ਬਣ ਕੇ ਆ ਸਕਦਾ। ਤੁਸੀਂ ਸ਼ੇਖ ਹੋਣ ਦਾ ਸਾਨੂੰ ਕੋਈ ਸਬੂਤ ਦਿਓ ਨਾ। ਤੁਹਾਡੇ ਚ ਤਾਂ ਮੇਰੇ ਚ ਤਾਂ ਜੁਗਤਾਂ ਉਹ ਵੀ ਮਾੜੀਆਂ ਮੋਟੀਆਂ। ਤੁਸੀਂ ਤਾਂ ਮਾਸ਼ਾਅੱਲਾ 8 ਪਟੀਏ ਹੋ ਤੇ ਕਹਿ ਰਹੇ ਹੋ ਮੈਂ ਸ਼ੇਖ ਹਾਂ। ਹਾਂ ਇਹਦਾ ਜਵਾਬ ਦਿਓ। ਵੈਸੇ ਤੁਸੀਂ ਨਹੀਂ ਨਹੀਂ ਇਹ ਇੱਥੇ ਹੁਣ ਹਿੱਲਣਾ ਨਹੀਂ। ਪਤਾ ਕੀ ਬੱਚੇ ਨੇ ਸਵਾਲ ਕੀਤਾ, ਬੱਚਾ ਜ਼ਿਕਰ ਕਰਦਾ, ਉਹਨਾਂ ਨੂੰ ਜਵਾਬ ਦੇਣਾ। ਨਹੀਂ ਨਹੀਂ ਚੀਮਾ ਸਾਹਿਬ ਤੁਸੀਂ ਜਿੱਦਾਂ ਕਹੋ। ਨਹੀਂ ਨਹੀਂ ਪਰਿਆ ਪੰਚਾਇਤ ਦੀ ਗੱਲ ਆ, ਮੁੰਡੇ ਨੇ ਗੱਲ ਬਿਲਕੁਲ। ਕੀਤੀ ਹੈ ਇੱਕ ਵਾਰੀ ਬੰਦ ਲਾ ਛੜਿਆ ਹਾਂਜੀ ਹੁਣ ਦੱਸੋ ਜੀ ਕੀ ਕਹਿੰਦੇ ਸਬੂਤ? ਤੁਸੀਂ ਕੀ ਸਬੂਤ? ਹਾਂਜੀ। ਕਿਸ ਚੀਜ਼ ਦਾ? ਕਿ ਤੁਸੀਂ ਸ਼ੇਖ ਹੋ। ਤੁਹਾਨੂੰ ਕੀ ਲੱਗਦਾ ਵਾ? ਜੇ ਤੁਸੀਂ ਸੈਕੰਡ ਆਪਸ਼ਨ ਦਿਓ ਕਿ ਸਾਨੂੰ ਆ ਲੱਗਦਾ। ਮਰਾਸੀ ਲੱਗਦਾ। ਨਹੀਂ 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 ਮੈਨੂੰ ਨਹੀਂ ਲੱਗਾ ਅੱਜ ਤੱਕ ਸੀਰੀਅਸਲੀ ਨਹੀਂ ਰਾਸੀ ਨੂੰ। ਲੇਕਿਨ ਮੈਨੂੰ ਤੂੰ ਲੱਗਦਾ। ਇਹ ਕੀ ਬਣਿਆ ਸੀ ਉਧਰ? ਤੂੰ ਇੱਥੇ ਉਹ ਬਣਿਆ ਕੀ ਹੁੰਦਾ ਵਾ? ਓਏ ਤੂੰ ਇੱਥੇ ਜੱਟ ਵਾਲੀ ਗੱਲ ਨਹੀਂ ਕਰਨੀ, ਤੇਰੀ ਫਿਰ ਮਿਹਰਬਾਨੀ। ਤੁਸੀਂ ਵੀ ਇੱਥੇ ਸ਼ੇਖ ਵਾਲੀ ਗੱਲ ਨਹੀਂ ਮੈਂ ਨਹੀਂ, ਮੈਂ- ਮੇਰੇ ਉਹਦੇ ਨਾਲ ਗੱਲ ਹੋ ਰਹੀ, ਤੈਨੂੰ ਕਿੰਨਾ ਭਲਾ, ਤੈਨੂੰ ਮੈਂ ਮੂੰਹ ਨਹੀਂ ਲਾਉਂਦਾ। ਤੇਰੇ ਵਰਗੇ ਜੱਟ ਨੂੰ ਤੂੰ ਜੱਟਾਂ ਦਾ ਜ਼ਿਕਰ ਨਹੀਂ ਕਰ। ਐਨੂੰ ਆਪਣੀ ਨੂੰ ਬੜੀ ਮੇਰੀ ਇਹ ਸਾਈਡ ਕਿਸੇ ਹੈ। ਬੋਲੀ ਦੀ ਜੱਟਾਂ ਵਾਲੀ ਹੈਗੀ, ਦੇਖ ਲਓ ਉਧਰ। ਹਾਂ ਬੋਲੀ ਮੈਂ ਤੂੰ ਸੱਚਾ ਵਾ ਮਾਂ ਦਾ ਗੁਰਦਾਸਪੁਰ ਹਲਵਾ ਪੂੜੀ ਦੇ ਇਦਾਂ ਦਾ ਇਦਾਂ ਦੀ ਬੋਲੀ ਗਈ ਜੀ। ਮਾਂ ਦਾ ਤੂੰ ਸੱਚਾ ਵਾ, ਸਹੀ ਕਿਹਾ, ਚੜ ਕੇ ਆਇਆ ਜਿਹੜਾ ਤੂੰ ਕੀ ਕਿਹਾ ਕੀ ਸੀ? ਸਾਬਤ ਕਰਨਾ ਵਾ। ਬਸ ਠੀਕ ਆ। ਭਾਜੀ ਤੁਹਾਨੂੰ ਲੱਗਦਾ ਮੈਂ ਖਾਨ ਸਾਹਿਬ? ਤੁਸੀਂ ਕੱਲੇ ਮੈਂ ਖਾਨ ਸਾਹਿਬ ਹਾਂ ਜੀ। ਭਾਜੀ, ਮੈਂ ਖਾਨ ਸਾਹਿਬ ਹਾਂ। ਫਿਰ ਭਾਈ ਤੁਸੀਂ ਦੱਸੋ। ਉਸਮਾਨ ਸ਼ੇਖ। ਭਾਜੀ ਇੰਨੀ ਤੁਸੀਂ ਦੇਰ- ਦੱਸੋ। ਇੰਨੀ ਦੇਰ ਕਿਉਂ ਭਾਜੀ ਇਹ ਪਤਾ ਕਿਹੜਾ, ਇਹ ਉਹ ਕਹਿੰਦੇ ਨੇ ਜਿਹੜਾ ਯਾਰ ਕੋਈ ਗਾਲ ਆ ਖਾਨ ਸਾਹਿਬ? ਨਹੀਂ ਕੋਈ ਗਾਲ ਆ? ਕੋਈ ਇੱਜ਼ਤ ਹੈ ਕਰੈਕਟਰ ਦੀ। ਕਰੈਕਟਰ ਦੀ ਇੱਜ਼ਤ ਆ। ਚੀਮਾ ਬਣ ਕੇ ਕੀ ਹੋ ਜਾਣਾ? ਚੀਮੇ ਦਾ ਬੁਰਖਾ ਪਾ ਲੈਣਾ ਉੱਤੇ, ਢਾੜੀ ਦੇ ਉੱਤੇ ਚੀਮੇ ਦਾ ਬੁਰਖਾ ਪਾ ਲਿਆ ਤੇ ਕੀ ਹੋ ਜਾਣਾ? ਕੁਛ ਵੀ ਉਹ ਨਹੀਂ ਏਦਾਂ ਅੰਦਰੋਂ ਤੇ ਉਹੀ ਹਿਸਾਬ ਆ। ਬਿਲਕੁਲ ਓਏ ਲੋਕਾਂ ਦੀਆਂ ਗੱਲਾਂ ਹੀ ਬਣੀਆਂ, ਏਦਾਂ ਕੋਈ ਨਹੀਂ ਕਰਦਾ। ਲੇਕਿਨ ਮੇਰੀ ਗੱਲ ਸੁਣੋ, ਇਹ ਤੁਸੀਂ ਮੰਨ ਲਿਆ, ਇਹ ਪਤਾ ਕਿੱਦਾਂ ਮੰਨਿਆ? ਉਹ ਭਾਈ ਜੀ ਮੈਂ ਹੀ ਚੁੱਕਿਆ ਭਾਈ, ਉਹ ਮੈਂ ਹੀ ਕੀਤਾ ਭਾਈ, ਪਾ ਦਿਓ ਵੀ ਮੇਰੇ ਤੇ। ਇਹ ਉਹ ਹਿਸਾਬ ਦਾ ਮੰਨੇ ਆ। ਉਹ ਹੀ ਕਿਉਂ ਮੈਂ ਹੀ ਝੂਠਾ ਮੈਂ ਹੀ ਝੂਠਾ ਸੀ। ਮੈਂ ਨਹੀਂ ਨਹੀਂ ਭਾਜੀ ਇੱਕ ਮਿੰਟ, ਮੈਂ ਆਪਣੇ ਪੂਰੇ ਹੋਸ਼ੋ ਹਵਾਸ ਚ ਕਹਿ ਰਿਹਾ ਭਾਜੀ, ਤੁਸੀਂ ਲਿਖ ਲਓ ਠੀਕ। ਆਰਾਮ ਨਾਲ, ਪਿਆਰ ਨਾਲ ਕਿ ਭਾਜੀ ਮੈਂ ਖਾਨ ਸਾਹਿਬ। ਹੋਰ ਦੱਸੋ ਭਾਜੀ। ਕਹੋ ਮੈਂ ਸਜਾਦ ਕੁਰੈਸ਼ੀ। ਮੈਂ ਸਜੈਦ ਕੁਰੈਸ਼ੀ ਹਾਂ ਭਾਜੀ। ਮੈਂ ਸਜਾਇਦ ਕੁਰੈਸ਼ੀ। ਆ ਇੰਨਾ ਟੋਟਾ ਜਿਹੜਾ ਨਾ ਤੁਹਾਡੀ ਮਿਹਰਬਾਨੀ ਕੱਟ ਕੇ ਵਾਇਰਲ ਲਾ ਦਿਓ ਭਾਜੀ ਨੇ। ਜੇ ਨਹੀਂ ਇੱਧਰ ਉੱਧਰ ਹੋਵੇ ਮੈਂ ਦੱਸਣਾ, ਮੈਂ ਪੌਜ਼ ਦੇ ਕੇ ਕਰ ਦਿਆਂਗਾ ਤਾਂ ਕਿ ਤੁਸੀਂ ਕੱਟ ਵੀ ਲਵੋ। ਤੇ ਜੇ ਕਿਹੜੀ ਗੱਲ ਕਰਨਾ ਯਾਰ? ਵੀ ਘਟਾਰੀ ਨਹੀਂ ਫਿਰ ਖਾਨ ਸਾਹਿਬ ਮੈਂ ਕਹਿੰਦਾ ਯਾਰ, ਮੈਂ ਕਾਸ਼ ਮੈਂ ਖਾਨ ਸਾਹਿਬ ਹੁੰਦਾ ਯਾਰ। ਇਹ ਕਸਮੇ ਵੀ ਇਹ ਗੱਲ ਤੇ ਉਹ ਕਰਦਾ ਵਿਕਾਸ ਮੈਂ ਸੱਚੀ ਜੱਟ ਹੁੰਦਾ। ਉਹ ਭਾਈ ਮੈਂ ਸੱਚੀ ਜੱਟ ਵਾਂ ਭਰਾਵਾ। ਓਏ ਮਿੱਟੀ ਫਿਰ ਚੱਲ ਤੁਸੀਂ ਹੁਣ ਮੰਨ ਕੇ ਉਹ ਦੱਸੋ। ਜੱਟ ਕਿਦਾਂ ਮਿਸਾਲ ਆ? ਇਹ ਉਹ ਭਾਜੀ ਮੈਨੂੰ ਲੈ ਟਕ ਲਾਇਆ, ਨੀਲੀ ਲੈ ਟਕੇ ਹੈ ਨੀਲੀ ਲੈ ਟਕੇ ਲੈ ਜਾ ਨੀਲੀ ਲੈਟਕ ਲੈ ਜਾ, ਜਿਸ ਚ ਤਾਰ ਹੋਈ ਨਾ ਤੂੰ ਸਮਝੀ ਜੱਟ ਆ। ਨਹੀਂ ਤੇ ਇਹਨੂੰ ਨੁੱਕਰ ਤੋਂ ਫੜ ਕੇ ਐਂ ਕਰੋ, ਜੇ ਰਗੜ ਲੱਗੀ ਸਮਝ ਜੱਟ। ਨਹੀਂ ਤੇ ਇਹਦੇ ਤੇ ਵਾਲ ਰੱਖ ਕੇ ਸਾੜ ਲਓ। ਤੁਸੀਂ ਹੁਣ ਉਸ ਬੱਚੇ ਦੇ ਪਿੱਛੇ ਕਾਹਤੋਂ ਪੈ ਗਏ? ਮਿੱਠੇ ਮੈਂ ਇਹਦਾ ਇੱਕ ਆਪ ਭਰਾ ਵੇਖਿਆ ਸਾਜੀ, ਉਹ ਮਨੀਰ ਭੰਡ ਦੇ ਨਾਲ ਚਾਵਾਂ ਪੀਂਦਾ ਸੀ ਉਹਦੇ ਨਾਲ। ਮੈਨੂੰ ਹੁਣ ਸਮਝ ਭਾਜੀ ਮਨੀਰ ਭੰਡ ਦੇ ਨਾਲ ਚਾਵੇਂ ਦਾ ਭਰਾ ਪੀਂਦਾ। ਇਹ ਇੱਥੇ ਇੱਕ ਭੰਡ ਦੇ ਨਾਲ 2-3 ਭੰਡਾਂ ਦੇ ਨਾਲ ਕੰਮ ਕਰਦਾ। ਉਹ ਹੋਰ ਕੀ ਤੁਹਾਨੂੰ ਸਬੂਤ ਚਾਹੀਦਾ? ਮੈਂ ਹੁਣ ਬਹਾਨੇ ਨਾਲ ਰੋਟੀ ਓਏ ਦੁੱਧ ਨਾਲਾ ਦੂਰ ਦੂਰ ਤੱਕ ਤੱਲੇ ਕੋਈ ਨਹੀਂ। ਕਿਹੜਾ ਗੁੱਜਰ ਹੈ? ਉਹ ਡਾਕ ਦੋਸਤੋ ਸੁਣ ਲਓ ਗੱਲ ਨੂੰ। ਹਾਂਜੀ ਮਾਨਾ ਜੀ। ਹਾਂ ਬਿਲਕੁਲ। ਲਓ ਜੀ, ਪਤਾ ਜੋ। ਡਾਕਟਰ ਬੰਦ ਕਰਿਆ ਦੁੱਧ ਜ਼ਹਿਰ ਉਹਦੇ ਵਾਸਤੇ। ਨਿਰੀ ਬਕਵਾਸ ਕਰ ਰਿਹਾ ਵਾ। ਮੇਰੇ ਸਾਰੇ ਭਰਾ ਪੜ੍ਹੇ ਲਿਖੇ ਆ, ਕਾਲਜਾਂ ਸਕੂਲਾਂ ਨਾਲ ਉਹਨਾਂ ਦਾ ਤਲਕ ਹੈ। ਆ ਭਰਾਵਾਂ ਦੀ ਮਿਸਾਲ ਦੇ ਕੇ ਆਪ ਨਾ ਇਹ ਝੂਠ ਬੋਲ ਰਿਹਾ ਨਾ, ਵਿੱਚ ਗਲਤ ਬਿਆਨੀ ਕਰ ਰਿਹਾ। ਉਹ ਕਹੂੰਗਾ ਹੌਕਾ ਦੇ ਕਿਦੋਂ ਦਾ ਲੈਂਡ ਜਿਹਨੇ PhD ਕੀਤੀ ਨਾ, ਇਹਦੇ ਭਰਾ ਨੇ ਸਭ ਤੋਂ ਬਹੁਤਾ ਲਾ ਕੀਤਾ, ਫਿਰ ਪਤਾ ਨਹੀਂ ਉਸ ਤੋਂ ਬਾਅਦ ਲਿਆ ਵੀ ਕੀਤਾ, ਪਤਾ ਨਹੀਂ ਕੀ। ਤਾਜੀ ਉਹ ਵੀ ਕਹਿੰਦਾ ਮੈਨੂੰ ਢੋਲਕ ਦਾ ਸ਼ੌਕ। ਕਦੀ ਉਹਨੇ ਤੈਨੂੰ ਮੂੰਹ ਲਾਇਆ? ਮੈਂ ਉਹਨੂੰ ਆਪ ਇਹ ਤਾਂ ਝੂਠ ਕਲਾਸ ਬੋਲ ਰਿਹਾ। ਦੇ ਵਿੱਚ ਪੱਟ ਵਜਾਉਂਦੇ ਦੇਖਿਆ ਏਦਾਂ, ਮੈਂ ਉਹਨੂੰ ਏਦਾਂ ਸੱਚ ਇਹ ਦੱਸੋ ਝੂਠ। ਭਾਜੀ। ਹੈਲੋ ਹਾਂਜੀ ਬਿਲਕੁਲ ਭਾਜੀ, ਸੁੰਡ ਨਾਲ ਮੱਖੀਆਂ ਡਾਈਆਂ ਹੁੰਦੀਆਂ, ਦੱਸੋ। ਉਹਦੀ ਠੰਡ ਪੈ ਗਈ। ਹਾਂਜੀ ਸਾਜੀ ਮੇਰੇ ਭਰਾਵਾਂ ਦੇ ਬਾਰੇ ਚ ਝੂਠ ਬੋਲ ਰਿਹਾ। ਮੈਂ ਇਹਦੇ ਭਰਾਵਾਂ ਦੇ ਬਾਰੇ ਚ ਜੇ ਸੱਚ ਹੀ ਬੋਲਣ ਲੱਗ ਪਿਆ ਤੇ ਇੱਥੇ ਬਹਿ ਜਾ ਹੋ ਜਾਏਗੀ। ਉਹ ਚਲੋ ਜੀ ਗੱਲ ਸੁਣੋ ਭਾਜੀ, ਇਹ ਟੌਪਿਕ ਖਤਮ ਕਰੋ। ਪਤਾ ਕੀ ਗੱਲ ਆ, ਪਰ ਇਹ ਲਾਣਾ ਤੇ ਭੇਜੋ ਜਿਹੜਾ ਜੋ ਵੀ ਹੈ। ਜਿਹੜਾ ਜੋ ਵੀ ਬਣੇ ਇਨਸਾਨ ਅੱਛਾ ਹੋਣਾ ਚਾਹੀਦਾ। ਇਹ ਗੱਲ ਸੁਣੋ, ਬਹੁਕਮ ਸਜਾਦ ਕੁਰੈਸ਼ੀ। ਇਹ ਨਾ ਆਪਣੇ ਸਿਰੋਂ ਲਾਈ ਆ ਤੁਸੀਂ। ਇਨਸਾਨ ਜਿਹੜਾ ਨਾ ਜੀ, ਹਾਂਜੀ ਜਿਹਦੇ ਚ ਇਨਸਾਨੀਅਤ ਆ, ਉਹ ਭਾਜੀ
ਦੁਨੀਆ ਦੀ ਸਭ ਤੋਂ ਵੱਡੀ ਕਾਸਟ ਹੀ ਉਹਦੀ ਆ ਕੀ ਬਾਤ ਹੈ। ਕਿਰਦਾਰ ਨਾਲ ਹੈ ਕਿਰਦਾਰ ਅੱਛਾ ਹੋਵੇ। ਕਿਰਦਾਰਨਾਥ ਕਿਰਦਾਰ ਅੱਛਾ ਹੋਵੇ। ਸਹੀ ਗੱਲ, ਸਹੀ ਗੱਲ। ਮੈਨੂੰ ਜਦੋਂ ਪਹਿਲਾ ਸ਼ੋਅ ਮੈਂ ਕੀਤਾ ਸੀ ਨਾ ਉਸਤਾਦ ਜੀ, ਪਹਿਲਾਂ ਜੁਮਾ ਪੜਿਆ ਸੀ ਕੀ ਪਹਿਲਾ ਸ਼ੋਅ ਜਦੋਂ ਕੀਤਾ, ਮੈਨੂੰ ਲਾਈਆਬਾਦ 'ਚ ਬੜੇ ਬੜੇ ਲੋਕ ਜਿਹੜੇ ਖਾਨ ਸਾਹਿਬ ਘਰਾਣੇ ਬੈਠੇ ਨੇ ਨਾ, ਉਹਨਾਂ ਨੇ ਕਿਹਾ ਕਿ ਸਜਾਦ ਜਿਹੜਾ ਜਾਨੀ ਆ ਉਹ ਖਾਨ ਸਾਹਿਬ ਆ। ਮੈਂ ਕਿਹਾ ਨਹੀਂ ਫਿਰ ਤੂੰ ਪੱਕਾ ਕਰ ਲੈ। ਭਾਜੀ ਮੇਰੀ ਗੱਲ ਸੁਣੋ, ਮੈਂ ਇੱਕ ਵੈਸੇ ਸਹੀ ਗੱਲ- ਅਮਾਨੁੱਲਾ ਸਾਹਿਬ ਨੇ ਕਿਹਾ ਸੀ ਆਪਣੇ ਫਲਕ ਸ਼ੇਰ ਨੂੰ, ਮੈਂ ਉੱਥੇ ਫਿਰਦਾ ਗੱਲਾਂ ਕਰ ਰਿਹਾ ਸੀ ਨਾ, ਉਹਨੂੰ ਵੀ ਕਰਤੀ ਤੇ ਮਾਨ ਸਾਹਿਬ ਵੇਖ ਰਹੇ ਸੀ ਤੇ ਵਿੱਚ ਇੱਕ ਦੋ ਮਾਨ ਸਾਹਿਬ ਨੂੰ ਵੀ ਕਰਤੀਆਂ। ਤੇ ਹੁਣ ਅਮਾਨ ਸਾਹਿਬ ਜਿੱਥੇ ਬੈਠੇ ਹੁੰਦੇ ਸੀ ਨਾ ਹਕੀਮ ਬਣ ਕੇ, ਉਹਦੇ ਬਿਲਕੁਲ ਨਾਲ ਮੋਢੇ ਨਾਲ ਮੋਢਾ ਫਲਕ ਸ਼ੇਰ ਦਾ ਜੁੜਿਆ ਹੁੰਦਾ ਸੀ ਤੇ ਉਹ ਮੈਨੂੰ ਦੇਖਦੇ ਰਹਿੰਦੇ ਹੁੰਦੇ ਸੀ ਤੇ ਫਲਕ ਨੂੰ ਮੇਰੇ ਬਾਰੇ 'ਚ ਕਹਿੰਦੇ ਹੁੰਦੇ ਕਿ ਇਹ ਕਰੈਕਟਰ। ਉਹਨੇ ਕਿਹਾ ਕੌਣ? ਉਹਨੇ ਕਿਹਾ ਸ਼ੇਖ ਆ। ਮਾਨ ਸਾਹਿਬ ਕਹਿੰਦੇ ਵੀ ਮੈਨੂੰ ਕੁਰਾਨ ਚੁਕਾਲਾ ਪਾਓ, ਵੀ ਝੂਠਾ ਚੁੱਕਿਆ ਜਾਊਗਾ ਨਾ ਮੈਂ ਸਹਿ ਲੂੰਗਾ, ਮੈਂ ਚੁੱਕ ਲੈਣਾ ਵੀ ਇਹ ਸ਼ੇਖ ਨਹੀਂ ਹੈ। ਮਤਲਬ ਇਹ ਇੱਕ ਗੱਲ ਆ। ਤਾਰਕ ਜੁਏ ਸਾਹਿਬ ਮਰਾਸੀ ਸੀ? ਨਹੀਂ ਨਹੀਂ ਮੈਂ ਕਿਹਾ ਇਹ ਠੀਕ ਹੈ, ਤੁਸੀਂ ਕਹਿ ਰਹੇ ਨਹੀਂ ਮੈਂ ਗੱਲ ਕਰ ਰਿਹਾ। ਅੱਛਾ ਮੈਨੂੰ ਨਹੀਂ ਤਾਰਕ ਜੁਏ ਸਾਹਿਬ ਨਹੀਂ, ਬੜੇ ਬੜੇ ਆਰਟਿਸਟ ਐਸੇ ਮਨਵਰਦੀ ਸਾਹਿਬ, ਨੰਨਾ ਸਾਹਿਬ, ਇਜਾਜ਼ ਸਾਹਿਬ, ਆਮਦ ਹੋਰ ਗੱਲ ਹੁੰਦੀ ਹੈ ਕੁਦਰਤੀ ਹਾਂ ਜੀ। ਦੇਖੋ ਅੱਜ ਵੀ ਮੇਰੇ ਸ਼ੇਖ ਹੁੰਦਾ, ਇਸ ਤੋਂ ਵੱਡਾ ਕੀ ਸਬੂਤ ਆ ਕਿ ਅੱਜ ਵੀ ਮੈਂ ਆਪਣਾ ਆਹ ਕੰਮ ਕਰ ਰਿਹਾ, ਇਹਦੇ ਵਿੱਚ ਮੈਂ ਬੜਾ ਸ਼ੈਂਪੂ ਚਾਰ ਆਨਲਾਈਨ ਉਧਰ, ਹੋਰ ਮੈਂ ਕੀ ਸਬੂਤ ਦਵਾਂ? ਨਹੀਂ ਇਹਦੇ ਨਾਲ ਕੋਈ ਕੀ ਸਬੂਤ ਦਵਾਂ? ਸ਼ੇਖ ਮੈਂ ਸ਼ੇਖ ਭਾਜੀ ਫਸ ਗਏ ਤੁਸੀਂ। ਫਸ ਗਏ ਫਸ ਗਿਆ ਮੈਂ। ਜੇ ਸ਼ੇਖ ਕਿਹੜਾ ਕੋਈ ਸਬੂਤ ਨਹੀਂ। ਉਹ ਮੈਂ ਨਾਲ ਕਾਰੋਬਾਰ ਕਰ ਰਿਹਾ ਆਪਣਾ। ਉਹ ਯਾਰ ਸ਼ੇਖ ਕਾਰੋਬਾਰ ਕਰਦੇ, ਮੈਂ ਇੱਥੇ ਬੈਠਾ ਨਾਲ ਕਹਿੰਦਾ ਭਾਜੀ ਮੈਂ 4 ਸ਼ੈਂਪੂ ਵੇਚਦਾ, ਉਹਦੀ ਲਵੋ ਜਰਾ। ਹੋਰ ਸ਼ੇਖ ਏਦਾਂ ਨਹੀਂ ਕਰਦੇ ਭਾਜੀ। ਸ਼ੇਖਾਂ ਦਾ ਕੀ ਕੰਮ ਆ? ਉਹ ਮਿੰਟ ਬਾਅਦ ਤੁਹਾਨੂੰ ਫਸਾਉਂਦਾ, ਮਿੰਟ ਬਾਅਦ ਬਚਾਉਂਦਾ ਤੁਹਾਨੂੰ। ਸ਼ੈਂਪੂ ਮੇਰੇ ਕੋਲ ਐਸਾ ਵਾ 500 ਰੁਪਏ ਦਾ ਸ਼ੈਂਪੂ ਹੈ। ਯਕੀਨ ਕਰ, ਜਿਸ ਬੰਦੇ ਦੇ ਵਾਲ ਥੋੜੇ ਖਰਾਬ ਹੋ ਰਹੇ ਆ ਐਂਜ 2-3 ਮਹੀਨਿਆਂ ਦੇ ਵਿੱਚ 500 ਰੁਪਏ ਲੱਗ ਕੁਝ ਨਹੀਂ ਹੁੰਦਾ, ਲੇਕਿਨ ਸ਼ੈਂਪੂ ਬਹੁਤ ਆਲਾ। ਯਕੀਨ ਕਰ ਮਾਨੇ। ਹਾਂ ਨਹੀਂ ਲੈਣਾ, ਉਹਨੇ ਨਹੀਂ ਲੈਣਾ। ਮਾਨੇ ਯਕੀਨ ਕਰ, ਵਾਲ ਕਾਲੇ ਔਰ ਵਾਲ ਭਰਵੇਂ ਔਰ ਸਾਰਾ ਨਿਜ਼ਾਮ। ਫਿਰ ਮੇਰੇ ਕੋਲ ਕਰੀਮ ਆ 1300 ਰੁਪਏ ਦੀ, ਮੂੰਹ ਤੇ ਲਾ ਇੰਜ ਬਿਲਕੁਲ ਹੋ ਜੇ। ਹਾਂਜੀ 1300 ਤੇ 500 1800 ਰੁਪਇਆ। ਉਸ ਤੋਂ ਬਾਅਦ ਅਚਾਰ ਆ, ਉਹ ਤੂੰ ਖਾ ਰੋਟੀ ਦੇ ਨਾਲ ਮਜ਼ਾ ਆਏਗਾ ਤੈਨੂੰ। 800 ਰੁਪਏ ਦਾ ਅੱਛਾ ਇਹ ਦਲੀਲ ਜੀ ਹੁੰਦੀ ਨਾ ਉਸਤਾਦ ਜੀ, ਫਿਰ ਤੁਸੀਂ ਹਾਰਮੋਨੀਅਮ ਵਜਾ ਰਹੇ ਬਾੜੀ ਮੋਤੀਆਂ ਦੀ ਮਾਰ ਕੇ ਜਗਾ ਸੋਣੀ। ਹਾਂ ਜੇ ਇਹ ਦਲੀਲ ਹੁੰਦੀ ਨਾ ਕਿ ਤੁਸੀਂ ਸ਼ੇਖ ਹੋ ਕਾਰੋਬਾਰੀ, ਇਧਰੋਂ ਫਿਰ ਹਾਰਮੋਨੀਅਮ ਵਜਾਉਣ ਵਾਲੀ ਦਲੀਲ ਤੁਹਾਡੀ ਕੀਤੀ ਤੁਸੀਂ ਖਾਨ ਸਾਹਿਬ ਹੋ। ਨਾਲੇ ਸਾਹਿਬ ਕਰਾਂਗੇ ਸਹੀ ਗੱਲ। ਉਹ ਕਾਰਨ ਨਹੀਂ ਇਹ ਜ਼ਰੂਰੀ ਨਹੀਂ ਹੈ, ਸੁਣ ਲਓ ਇੱਕ ਮਿੰਟ, ਇਹ ਜ਼ਰੂਰੀ ਨਹੀਂ ਹੈ ਕਿ ਹਾਰਮੋਨੀਅਮ ਕਈ ਲੋਕ ਵਜਾਉਂਦੇ ਆ। ਹਾਰਮੋਨੀਅਮ ਮਾਨਾ ਜੀ ਓਏ ਤੂੰ ਚੁੱਪ ਕਰ ਜਾ, ਪੈਸਾ ਡੋਂਗੇ ਵਰਗਾ ਮੂੰਹ। ਇੱਧਰ ਮੇਰੀ ਗੱਲ ਸੁਣ, ਪਤਾ ਕੀ ਗੱਲ ਆ, ਮੈਂ ਐਸੇ ਬੰਦੇ ਦੇਖੇ ਕਿ ਜਿਹਨਾਂ ਇਸ ਬਰਾਦਰੀ ਨਾਲ ਕੋਈ ਉਹਦਾ ਕਨੈਕਸ਼ਨ ਨਹੀਂ ਹੈ, ਲੇਕਿਨ ਉਹ ਵਾਜਾ ਵਜਾਉਂਦੇ। ਹਾਂਜੀ ਹਾਂਜੀ ਤੇ ਇਸ ਬਰਾਦਰੀ ਨਾਲ ਮੈਂ ਸੈਯਦ ਬਾਦਸ਼ਾਹ ਵੇਖੇ ਨੇ ਹੱਥੀ ਤਬਲਾ ਬਿਲਕੁਲ ਇਦਾਂ ਹੀ। ਹਾਂ ਤੇ ਇਹਦੇ ਚ ਕਿਹੜੀ ਗੱਲ? ਤੇ ਤੁਸੀਂ ਸਾਰਿਆਂ ਨੂੰ ਫਿਰ ਕਹਿ ਦਿਓ ਨਾ, ਮੰਨ ਲਓ ਸਾਰਿਆਂ ਦਾ, ਉਹਨੂੰ ਤੁਸੀਂ ਜੱਟ ਮੰਨ ਲਓ, ਉਹਨੂੰ ਗੁੱਜਰ ਮੰਨ ਲਓ। ਭਾਜੀ ਮੇਰੀ ਗੱਲ ਸੁਣੋ, ਏਦਾਂ ਕਰਦੇ ਆ ਯਾਰ, ਮੇਰੇ ਦਿਨ ਚ ਇੱਕ ਆਈਡੀਆ ਆਇਆ ਫਰੀਦ ਖਾਨ। ਉਹ ਕੌਣ ਸੀ? ਸੁਣੋ, ਤੁਸੀਂ ਸਾਰੇ ਚੈਨਲ ਬਣਾਓ ਆਪਣਾ ਤੂੰ ਬਣਾ ਲਿਆ, ਤੂੰ ਵੀ ਬਣਾ ਲਾ, ਠੀਕ ਹੈ? ਕੋਈ ਲੋੜ ਨਹੀਂ ਤੁਹਾਨੂੰ ਕਿਤੇ ਕੰਟੈਂਟ ਬਣਾਉਣ। ਆ ਜਿਹੜਾ ਆਪਾਂ ਘੰਟੇ ਦਾ ਸ਼ੋਅ ਕਰਦਾ ਨਾ, ਇਹ ਆਪਾਂ ਕਰਦੇ ਆ 2 ਘੰਟੇ ਦਾ। ਪਹਿਲਾ ਘੰਟਾ ਮੈਨੂੰ ਦੇ ਦਿਓ, ਅਗਲੇ ਘੰਟੇ ਦੇ 4 ਹਿੱਸੇ ਕਰਕੇ 15-15 ਮਿੰਟ ਤੁਸੀਂ ਅਪਲੋਡ ਕਰੀ ਜਾਓ। ਸਮੇਂ ਉਸਤਾਦ ਜੀ ਮਜ਼ੇਦਾਰ ਗੱਲ ਕੀ ਪਹਿਲਾਂ ਉਹ ਹਾਂ ਹੀ ਆਂਡਾ ਨਾ ਦੇ ਦੇ। ਅੱਛਾ ਕਟਿੰਗ ਵਾਲੇ 15 ਮਿੰਟ ਮੈਨੂੰ ਦੇ। ਹੈਨਾ? ਕਹਿੰਦੇ ਪਹਿਲਾਂ ਹੀ ਯਾਰ ਕਸਮੇ ਇਹਦੇ ਨਾਲ ਸਾਰੇ ਮੁਸ਼ਕਿਲ ਹੱਲ ਹੋ ਜਾਣਾ। ਹਾਂ ਮੁਸ਼ਕਿਲ ਚੀਜ਼ ਹੱਲ ਨਹੀਂ ਹੁੰਦੀ। ਤਾਜੀ ਇਹ ਫਿਰ ਟੀ ਟਾਈਮ ਥੋੜੀ ਕਿ ਦੇ ਰਹੀ। ਨਹੀਂ ਟੀ ਟਾਈਮ ਪੂਰਾ ਹੋਏਗਾ। ਹਾਂਜੀ। ਲੇਕਿਨ ਟੀ ਟਾਈਮ ਇਹ ਮਿਠਾਪੁਰੀਆ ਤੇ ਟੀ ਟਾਈਮ ਫ੍ਰੀ ਤੇ ਇਹਦੇ ਤੇ ਯਾਨੀ 15-15 ਮਿੰਟ ਡੇਲੀ ਦੇ 4 ਜਿਹੜੇ ਨਾ ਹਿੱਸੇ ਤੂੰ ਆਪਣਾ ਹਿੱਸਾ ਰਿਕਾਰਡ ਕਰਾ ਲਿਆ ਤੁਸੀਂ ਬੈਠੇ ਲਓ ਜੀ ਆ 15 ਮਿੰਟ ਭਾਜੀ ਫ੍ਰੀ ਤੇ ਨੇ, ਚਲੋ ਭਾਜੀ। ਲੇਕਿਨ ਮੁਨਾਫਕਤ ਨਹੀਂ ਕਰੀ, ਇਹ ਨਾ ਹੋਵੇ ਵੀ ਮਿੱਠੇ ਦਾ ਜਦੋਂ ਹੋਵੇ ਤੇ ਤੂੰ ਫਿੱਕ ਪੁਣਾ ਕਰੇ। ਕਰਨੀ ਆ ਨਾ ਉਹ ਤਾਂ ਮਾੜੀ ਚੰਗੀ ਚੱਲਦੀ ਹੈ ਯਾਰ ਮਾਰਕੀਟ 'ਚ। ਨਹੀਂ ਮਾੜੀ ਚਲੇ ਚੰਗੀ ਨਾ ਕੈਸਾ ਆਈਡੀਆ ਨਾਜ਼ਰੀਨ? ਇਹਨੂੰ ਕਹਿੰਦੇ ਨੇ ਆਇਨਸਟਾਈਨ। ਠੀਕ ਹੈ 2 ਘੰਟੇ ਦਾ ਸ਼ੋਅ ਕਰੋ, 1 ਘੰਟਾ ਮੈਨੂੰ ਦਿਓ, 15-15 ਮਿੰਟ ਸਾਰੇ ਅਪਲੋਡ ਕਰੋ, ਲੇਕਿਨ ਤਨਖਾਹ ਫਿਰ ਮੈਂ ਕੋਈ ਨਹੀਂ ਦੇਣੀ ਕਿਉਂਕਿ ਉਧਰੋਂ ਤੁਹਾਨੂੰ ਪੈਸੇ ਹੋਣੇ। ਹਾਂ ਠੀਕ ਹੈ ਅਸੀਂ ਤੇ ਭਾਜੀ ਮੈਨੂੰ ਨਹੀਂ ਮਨਜ਼ੂਰ। ਕਿਉਂ? ਮੈਨੂੰ ਨਹੀਂ ਮਨਜ਼ੂਰ। ਉਸਤਾਦ ਜੀ ਦੀ ਗੱਲ ਹਰ ਕੋਈ ਮਨਜ਼ੂਰ ਕਰਿਆ ਕਰੇ, ਹੋਣਾ ਹੀ ਨਹੀਂ। ਤਾਜੀ ਆਹੋ ਇਹ ਕਹਿ ਦੇ ਕਰੋ ਕਹਾਣੀ। ਯਾਰ ਮੇਰੇ ਆਈਡੀਆ ਤੁਸੀਂ ਜਦੋਂ ਮਰ ਗਏ ਨਾ ਤੁਹਾਨੂੰ ਫੇਰ ਯਾਦ ਹੋਣਾ ਮੇਰੇ। ਤੁਸੀਂ ਅਗਲਿਆਂ ਨੂੰ ਕਿਉਂ ਮਾਰ ਕੇ ਕਹਿੰਦੇ ਹੋ ਵੀ ਤੁਸੀਂ ਆਪ? ਤੁਹਾਡੀ ਗੱਲ ਕਰ ਰਹੇ ਆ ਅਤੇ ਮਿਸਾਲ ਇਹ ਹੁੰਦੀ ਵੀ ਮੈਂ ਮਰ ਗਿਆ ਤੇ ਯਾਦ ਕਰੋ। ਤੂੰ ਦੱਸ ਤੈਨੂੰ ਉਧਰ ਅੰਦਰ ਬੈਠੇ ਮੈਂ ਕੈਸਾ ਆਈਡੀਆ ਦਿੱਤਾ ਜਿਹੜਾ ਤੂੰ ਕਹਿੰਦਾ ਸਾਜੀ ਮੈਂ ਕੀ ਕਰਾਂ ਪੋਡਕਾਸਟ। ਮੈਂ ਕਸਮੇ ਉਹ ਪੂਰਾ ਤੈਨੂੰ ਮੈਂ ਆਈਡੀਆ ਕੈਸਾ ਦਿੱਤਾ? ਬਹੁਤ ਅੱਛਾ। ਇਹਨੂੰ ਆਈਡੀਆ ਦੀ ਕੀਮਤ ਹੁੰਦੀ ਆ। ਹਾਂ ਓ ਯੈਸ ਓਏ। ਹਾਂ ਓਏ ਯੈਸ ਤਾਜੀ 2 ਘੰਟੇ ਦਾ ਟੀ ਟਾਈਮ ਹੋਣਾ ਹੀ ਨਹੀਂ। ਹੋ ਜਾਣਾ ਉਹ ਕਹਿੰਦੀ 4 ਵਜੇ ਸੌ ਗਿਆ ਵਾ, ਅੱਖ ਲਾਉਂਦੇ ਥੱਲੇ ਨੂੰ।
ਬੇਪਰਵਾਹ ਦੇ ਨਾਲ ਹਾਂ ਅੱਛਾ ਮੈਂ ਨਾ ਜਨਰਲ ਸਾਜੀ ਦੱਸਾਂ, ਮੈਂ ਰਾਤੀ ਖਾਬ ਵੀ ਕੁਛ ਇਸ ਤਰ੍ਹਾਂ ਦਾ ਵੇਖ ਲਿਆ। ਕਿਉਂ? ਅੱਛਾ ਖਾਬ ਦੇ ਵਿੱਚ ਜੈਨੂਇਨ ਕੀ ਹੁੰਦਾ? ਮਤਲਬ ਮੈਂ ਇਹ ਜਿਹੜੀ ਮੈਂ condition- ਤੁਹਾਨੂੰ ਜੈਨੂਇਨ ਦੱਸਾਂ, ਮੇਰਾ ਤੇ ਖਾਬ ਹੈ। ਮੈਂ ਨਾ ਉਹਦੀ ਕੰਡੀਸ਼ਨ ਤੁਹਾਨੂੰ ਦੱਸ ਲੱਗਾ ਕਿ ਖਾਬ ਚ ਮੋਇਨ ਅਖਤਰ ਸਾਹਿਬ, ਲਓ ਜੀ ਓਏ ਓਏ ਖਾਬ 'ਚ ਵੀ ਗੈਸਟ ਘੇਰਿਆ। ਫਤਿਹ ਅਲੀ ਖਾਨ ਸਾਹਿਬ, ਨਹੀਂ, ਨਹੀਂ, ਰਫੀ ਸਾਹਿਬ, ਮਹਿਦੀ ਹਸਨ ਸਾਹਿਬ। ਨਹੀਂ ਉਹ ਮੈਂ ਉਹਨਾਂ ਖਾਬ 'ਚ ਵੀ ਗੈਸਟ ਘੇਰਨ ਦੇ। ਮੈਂ ਜਿਨ੍ਹਾਂ ਦੇ ਮੈਂ ਤੁਸੀਂ ਤੇ ਮੋਇਨ ਅਖਤਰ ਸਾਹਿਬ ਤੇ ਅਮਿਤਾਭ ਬੱਚਨ ਸਾਹਿਬ, ਹਲੋ ਅਸੀਂ ਇਕੱਠੇ ਹੀ ਨਾ ਇੱਕ ਚਾਲੇ ਹੋਟਲ ਤੇ ਗਏ ਆ, ਤੇ ਉਹ ਇਦਾਂ ਹੀ ਨਾ ਅਸੀਂ ਬੈਠੇ ਚਾਹ ਪੀਣ ਡਏ ਆ, ਤੇ ਮੈਂ ਤੁਹਾਨੂੰ ਕਿਹਾ ਵਾ ਕਿ ਜਾ ਸਿਗਲ ਲੈ ਕੇ ਹਾਂ, ਤੇ ਮੈਂ ਲੈਣ ਚਲਾ ਗਿਆ। ਇਹ ਖਾਬ ਚ ਮਾਇਕ ਇੰਨੀ ਕਿ ਇਹਨੂੰ ਦਿਮਾਗੀ ਤੌਰ ਤੇ ਸਲਤਨਤ ਤੇ ਖੋ ਚੁੱਕਿਆ ਆਪਣਾ। ਇਹ ਦਿਮਾਗੀ ਤੌਰ ਤੇ ਖਾਬ ਦੇ ਵਿੱਚ ਸ਼ਿਮਰ ਨੂੰ ਲੱਭਦਾ ਫਿਰ ਰਿਹਾ ਮਾਈਕ ਲੈ। ਮੈਂ ਕੀ ਹੋਇਆ ਕਹਿੰਦਾ ਉਸਤਾਦ ਜੀ ਰੇਟਿੰਗ ਦੇਖਣਾ, ਤੁਸੀਂ ਇੱਕ ਵਾਰੀ ਲੱਭ ਜਾਣਾ, ਇੰਟਰਵਿਊ ਕਰਨਾ। ਇੰਟਰਵਿਊ ਕਰਨਾ ਕਹਿੰਦਾ ਤੁਸੀਂ ਵੇਖਣਾ ਕਿਤੇ। ਯਾਨੀ ਖਾਬ ਚ ਐਵੇਂ ਮਤਲਬ ਚਾਰੇ ਚਪੜਨ ਸਾਹਿਬ ਨੂੰ ਲੱਭੀ ਜਾ ਰਿਹਾ। ਪਤਾ ਹੀ ਨਹੀਂ ਕਿਹਦੀ ਪੋਡਕਾਸਟ ਕਰਨੀ ਆ। ਫੌਰ ਕੰਧ ਨਾਲ ਖੜਾ ਕੀਤਾ ਹੈ ਜੀ, ਪਤਾ ਹੈ ਕੀ ਹੋ ਰਹਾ। ਉਸਤਾਦ ਜੀ ਨਹੀਂ, ਕਦੀ ਕਦੀ ਖਾਬ ਮੈਨੂੰ, ਮੈਂ ਦੱਸਿਆ ਨਾ ਪਿਛਲੇ ਦਿਨ ਚ ਖਾਬ ਆਈ ਉਸਤਾਦ ਜੀ ਕਿ ਰੋਨਾਲਡੋ ਤੇ ਮਤਲਬ ਰੋਨਾਲਡੋ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਿਹਾ। ਰੋਨਾਲਡੋ ਖਾਬ ਚ ਆਇਆ ਨੂੰ ਯਾਰ ਥੋੜਾ ਰੋਨਾਲਡੋ ਹੋ ਯਾਰ, ਮੈਂ ਵੀ ਪੈਣਾ, ਮੈਂ ਵੀ ਪੈਣਾ ਯਾਰ। ਇਦਾਂ ਦੇ ਖਾਬ ਆ ਜਾਂਦੇ ਉਸਤਾਦ। ਨਹੀਂ ਯਾਰ ਦੱਸੋ ਫਿਰ, ਨਾਜ਼ਰੀਨ ਦੱਸਣਾ ਯਾਰ, ਆਰਾਮ ਨਾਲ ਰੋਲੇ ਮਕਾਓ। ਪਤਾ ਕੀ ਗੱਲ ਹੈ, ਮੈਂ ਤੁਹਾਨੂੰ ਦੱਸਦਾ ਇਹ ਸਕੂਨ ਆ। ਕੋਈ ਕੈਮਰੇ ਚੁੱਕ ਕੇ ਨੱਸੇ ਭੱਜ ਨਹੀਂ ਫਿਰਦਾ। ਹੁਣ ਤੂੰ ਲਾਹੌਰ ਜਾ ਰਿਹਾ ਪੋਡਕਾਸਟਾਂ ਕਰਨ, ਮਗਰ ਲੋਕਾਂ ਦੇ ਫਿਰ ਰਿਹਾ, ਪੋਡਕਾਸਟ ਕਰਾ ਲਓ ਮੇਰੇ ਨਾਲ, ਗਲੀਆਂ 'ਚ ਤੂੰ ਫਿਰਨਾ ਵਾ, ਤੇਰੇ ਆਲਮ ਹੋ ਜਾਣਾ। ਤੂੰ ਕੈਮਰਾ ਮੋਟੇ ਤੇ ਰੱਖ ਕੇ ਨਾ, ਉਹ ਨੈਸ਼ਨਲ ਦਾ ਪੁਰਾਣਾ, ਇਧਰ ਮਾਈਕ ਫੜ ਕੇ ਤੂੰ ਕਹਿਣਾ ਪੋਡਕਾਸਟ ਕਰਾ ਲਓ, ਇਹ ਫਰੀ ਸਾਬਰੀ ਆਫੀਸ਼ੀਅਲ ਤੇ ਪੋਡਕਾਸਟ ਕਰਾ ਲਓ, ਸਾਜੀ ਸ਼ੋਅ ਦੇ ਥੱਲੇ ਪੱਟੀ ਚੱਲੀ ਇਹ ਇੰਟਰਵਿਊ ਦੇ ਦੋ। ਹੈ ਕੋਈ ਇੰਟਰਵਿਊ ਦੇਣ ਵਾਲਾ ਮੇਰਾ ਵੀਰ? ਇਹ ਵਕਤ ਸ਼ੋਅ ਦੇ ਥੱਲੇ ਪੱਟੀ ਚੱਲੇਗੀ। ਸ਼ਾਦੀ ਪਿਆ पे पॉडकास्ट हमसे करवाए। ਨਹੀਂ ਇੰਟਰਵਿਊ ਲੈ ਲੈ ਲੋਕਾਂ ਨੇ, ਬੰਦਾ ਇਹਨੂੰ ਕੋਈ ਨਹੀਂ ਲੱਭਣਾ, ਇਹਨੇ ਇੰਟਰਵਿਊ ਕਰ ਲੈਣੇ। ਮੈਂ ਉਹੀ ਦੇਰੀ ਜਾਣੇ ਫਿਰ। ਆਹੋ ਸਾਰੀ ਪਾਗਲ ਹੋ ਜਾਣਾ ਨੇ, ਘਰ ਹੀ ਸਿਲੰਡਰ ਪਾ ਸਾਜੀ ਆ ਸੁਣੋ ਹਾਂਜੀ ਉਹ 15 ਮਿੰਟ ਤੁਸੀਂ ਦੇਣੇ। ਹਾਂ ਸਾਰਿਆਂ ਨੂੰ। ਤਾਂ ਜੀ ਮੈਂ ਕਹਿੰਦਾ ਤੁਸੀਂ ਆਪਣਾ ਹੀ 2 ਘੰਟੇ ਦਾ ਟੀ ਟਾਈਮ ਕਰ ਲਓ ਤੇ ਮੈਨੂੰ ਸੈਲਰੀ ਦੇ ਦਿਓ 5 ਤੁਹਾਨੂੰ। ਨਹੀਂ ਆ ਇਹਨੂੰ ਤਾਂ ਨਹੀਂ ਬੇਟਾ ਮੈਂ ਦਿੰਦਾ। ਉਸਤਾਦ ਜੀ ਜਿਹੜਾ ਅਸੀਂ ਨਿੱਕੇ ਹੁੰਦੇ ਆ ਆਪਣੇ ਮਾਂ ਤੇਰਾ ਮੈਂ ਉਹ ਹਾਲ ਕਰਨਾ ਜਿਵੇਂ ਅੱਜ ਕੱਲ ਦੇ ਚੈਨਲ 'ਚ ਨਹੀਂ, ਜਿਹੜੇ ਹਾਂਜੀ ਚੈਨਲਾਂ ਦੇ ਉੱਤੇ ਜਿਹੜੇ ਬੰਦੇ ਕੰਮ ਕਰ ਰਹੇ ਨਾ ਮੁੰਡੇ, ਹਾਂਜੀ ਉਹ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ। ਕਿਉਂ ਭਲਾ? 6 ਮਹੀਨੇ ਦੀ ਸੈਲਰੀ ਉਹਨਾਂ ਦੀ ਥੱਲੇ ਆ। ਹੁਣ ਉਹ ਅਗਰ ਛੱਡ ਕੇ ਜਾਣ ਤੇ 6 ਮਹੀਨੇ ਦੀ ਸੈਲਰੀ ਮਰਦੀ ਆ, ਜੇ ਕਰੀ ਜਾਣ ਤੇ ਅੱਗੋਂ ਮਿਲ ਨਹੀਂ ਰਹੀ। ਤੇਰਾ ਮੈਂ ਉਹ ਹਾਲ ਕਰਨਾ, ਤੇਰੀ ਮੈਂ 4 ਮਹੀਨੇ ਦੀ ਸੈਲਰੀ ਥੱਲੇ ਲਾਉਣੀ ਆ, ਤੂੰ ਰੋਜ਼ ਇਸੇ ਆਸਤੇ ਆਇਆ ਕਰਨਾ, ਸ਼ਾਇਦ ਅੱਜ ਮਿਲ ਜਾਏ। ਹਾਏ ਇਹਦਾ ਹੱਲ ਇਹਦਾ ਉਸਤਾਦ ਹੱਲ ਸਹੀ ਹੀ ਹੈ ਹੈ। ਨਾ, ਸਹੀ ਗੱਲ। ਬਹੁਤ ਪਿਆਰਾ ਹੱਲ ਬਾ। ਜਿਹੜਾ ਮਹੀਨਾ ਕੱਢ ਕੇ ਆਵੇ ਉਹਦੇ ਨਾਲ ਇਦਾਂ ਹੀ ਕਰੋ। ਤਾਂ ਜੀ 59 ਨਹੀਂ ਫਰੀਦ ਸਾਹਿਬ, ਇਹ ਤੇ ਬੇਗੈਰਤੀ ਆ, ਇਹ ਤੇ ਬੇਨਸਲਾ ਬੇਖਾਨਦਾਨੀ ਬੰਦੇ ਦਾ ਕੰਮ ਆ ਵੀ ਕੰਮ ਕਰੇ ਨਾ ਤੇ ਕਵੇਂ ਪੈਸੇ ਦੇ ਦੋ। ਹਾਏ 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 ਸਹੀ ਗੱਲ ਹੈ, ਸਹੀ ਗੱਲ। ਇਹ ਤੇ ਖੂਨ ਸਫੇਦ ਵਾਲਿਆਂ ਦਾ ਕੰਮ ਆ ਤੇ ਰੰਗ ਕਾਲੇ ਵਾਲਿਆਂ ਦਾ। ਦਫਾ ਆਹ ਬਸ ਨਾ ਦੋ ਸੈਲਿਬ੍ਰਿਟੀ ਦਾ ਮੀਟਰ ਕੱਟਿਆ ਜਾਏਗਾ, ਹੋਰ ਕੀ। ਸੈਲਿਬ੍ਰਿਟੀ ਕਾ ਹੁਣ ਹਾਂਜੀ ਤੂੰ ਹਾਂਜੀ ਸੈਲਿਬ੍ਰਿਟੀ ਸੈਲਿਬ੍ਰਿਟੀ ਦਾ ਮੀਟਰ, ਸੈਲਿਬ੍ਰਿਟੀ ਦੇ 4 ਭਰਾ ਹੋਰ ਕਰ ਰਹੇ ਨੇ, ਵਾਲਾ ਸਾਹਿਬ ਵੀ ਹੈ ਨੇ। ਕੱਖ ਨਹੀਂ ਕਰ ਘਰਦਿਆਂ ਨੂੰ ਦੱਸ ਕੇ ਭਾਜੀ ਮੈਂ ਮਹੀਨੇ ਦੇ ਵਿੱਚੋਂ 7 ਦਿਨ ਜਾਣਾ, ਉਹ ਪੂਰੇ ਮਹੀਨੇ ਦੀ ਤਨਖਾਹ ਦੀ ਆਸ ਲਾ ਕੇ ਬੈਠੇ ਨੇ। ਉਹਨਾਂ ਨੂੰ ਕਹਿ ਕੇ 7 ਦਿਨ ਜਾਣਾ, 21 ਦਿਨ ਮੈਂ ਬਾਹਰ ਫਿਰਦਾ ਰਹਿਣਾ ਕਿਤੇ। ਉਹ ਮੈਨੂੰ ਸਮਝੀ ਜਾਂਦੇ ਕਿ ਵੀ ਜਾਨੀ ਤਨਖਾਹ ਨਹੀਂ ਦੇ ਰਹੇ। ਉਸਤਾਦ ਜੀ ਜੇ 10 ਵੀ ਚੈਨਲ ਬਣਾ ਦੇਣ, ਹਾਲਾ ਆਫਤਾਬ ਇਕਬਾਲ ਸਾਹਿਬ ਦੇ ਵੀ ਸਾਰੇ ਜਿੰਨੇ EMPLOYEE ਸਭ ਦੇ ਬਣੇ। ਉਸਤਾਦ ਜੀ ਇੱਕ ਪਿਓ ਹੁੰਦਾ ਨਾ, ਜਦੋਂ ਨਿੱਕੇ ਹੁੰਦੇ ਬੰਦਾ ਕਹਿੰਦਾ ਬਾਬੂ 10 ਰੁਪਏ ਨਾਲ ਜੀ ਗਾਣੀ ਦੀ ਜੀ, ਅਸੀਂ ਤਨਖਾਹ ਤੁਹਾਡੇ ਕੋਲ ਫਿਰ ਲੈਣੀ, ਇਹ ਨਹੀਂ ਅਸੀਂ ਛੱਡਣਾ ਹੈਗਾ ਤਨਖਾਹ। ਮਜ਼ਬੂਤੀ ਆ ਗੱਲ ਚ, ਹੈ ਗੱਲ ਚ ਮਜ਼ਬੂਤੀ ਹੈ ਸਰ। ਨਹੀਂ ਤੇ ਜਦੋਂ ਫਿਰ ਪਿਓ ਬੁੱਢਾ ਹੋ ਜਾਂਦਾ ਵਾ ਤੇ ਔਲਾਦ ਖਵਾਉਂਦੀ ਨਹੀਂ ਉਹਨੂੰ, ਨਾਲੇ ਕੀ ਖਾਂਦੀ। ਇਹਦੇ 'ਚ ਕਿੰਨੀ ਮਜ਼ਬੂਤੀ ਹੈ ਵੀ ਔਲਾਦ ਨੂੰ ਖਵਾਈ ਜਾਣਾ। ਐਡੇ ਡਸ਼ਕੇ ਨਾਲ ਜਿਹੜੇ ਕਰ ਲਏ ਨੇ। ਹੁਣ ਮੇਰਾ ਨਹੀਂ ਹੱਕ ਬੰਦਾ ਮੈਂ ਵਿਹਲਾ ਪਾਵਾਂ, ਮੈਨੂੰ ਲਿਆ ਕੇ ਮਹੀਨੇ ਬਾਅਦ ਦੇਣ ਕੇ ਅੱਬਾ ਜੀ ਐ ਮੇਰੇ ਵੱਲੋਂ ਆਵੇ, ਅੱਬਾ ਜੀ ਐ ਮੇਰੇ ਵੱਲੋਂ ਆਵੇ। ਨਾਲ ਨੂੰ ਕਹਿਦਾ ਤੁਹਾਨੂੰ ਤਮਾਕੂ ਵੀ ਲਿਆ ਕੇ ਦੇ। ਅੱਬਾ ਜੀ ਹਲੇ ਠੀਕ ਨੇ। ਇਹ ਤੁਸੀਂ ਮੁੰਡੇ ਖੁੰਡੇ ਹੋ ਹਲੇ, ਤੁਹਾਡਾ ਲਓ ਕੱਚੀ ਕਲੀ ਹੋ। ਇਹ ਇਹੀ ਕਹਿ ਕੇ ਤੇ ਨਹੀਂ ਤੁਸੀਂ ਇਹ ਵੀ ਦੇਖੋ ਨਾ, ਯਤੀਮ ਦਾ ਮਾਲ ਖਾਈ ਜਾ ਰਹੇ। ਉਹਨਾਂ ਦੀ ਸਟਰਗਲ। ਯਤੀਮ 10-12 ਸਾਲਾਂ ਤੱਕ ਹੁੰਦਾ ਵਾ। ਤੁਸੀਂ ਯਤੀਮ ਦਾ ਮਾਲ ਖਾਂਦੇ ਹੋ, ਖਾਓ ਕਸਮ ਨਹੀਂ ਖਾਂਦੇ ਤੁਸੀਂ, ਇਸ ਸਾਲ ਦਾ ਅਸੀਂ ਵੀ ਯਤੀਮ ਆ ਫਿਰ। ਤੇ ਤੁਸੀਂ ਖਾਂਦੇ ਹੋ। ਹੁਣ ਤੁਸੀਂ ਯਤੀਮ ਤਰੀਨ ਆਦਮੀ ਹੋ ਗਏ। ਨਹੀਂ ਦੇਖੋ ਮੇਰੀ ਗੱਲ ਸੁਣੋ, ਭਾਈ ਦੀ ਸਟਰਗਲ ਵੀ ਬਹੁਤ ਆ, ਭਾਈ ਦੇ ਸ਼ੁਰੂ ਹੋਏ। ਹਾਂ ਯਾਰ ਦੇਖੋ ਭਾਈ, ਉਹਨਾਂ ਦਾ ਹੱਕ ਆ ਬਹਿ ਕੇ ਖਾਣਾ। ਭਾਈ ਮਾਨੇ ਸਹੀ ਅਸੀਂ ਅਦਾਲਤ ਟੁੱਟਾ ਸੀਗਾ, ਸਿਗਰਟ ਪੀਣ ਦੀ ਜਗ੍ਹਾ ਰੱਖੀ ਆ। ਇਹ ਕਰ ਪਤਾ ਕੀ ਉਹ ਐਕਸਰੇ ਨਹੀਂ ਹੈਗਾ, ਜਦੋਂ ਬੰਦਾ ਪੀਂਦਾ ਜੇ ਲਾ ਨਹੀਂ ਦਿੰਦਾ ਰਾਤ ਦਿੰਦਾ, ਦੋਸਤੋ ਗੱਲਾਂ ਬਾਤਾਂ ਕਰ ਦਿੰਦਾ, ਫੇਰ ਚੁੱਕ ਲੈਂਦਾ। ਦੇਖ ਲਾ ਉਹ ਹੁਣ ਪੀਂਦਾ ਇੱਥੇ ਹੀ ਐਡ ਆ ਲੈਂਦਾ। ਭਾਜੀ ਤੁਹਾਨੂੰ ਸਮਝਦਾਰ ਨਿਕਲੇ। ਤਾਂ ਜੀ ਉਹ ਉੱਥੇ ਭਾਈ ਸਮਝਦਾਰ ਤੁਹਾਨੂੰ
ਨਹੀਂ ਮਾਨੇ ਗੱਲ ਵਾ ਨਾ ਆ ਮੂੰਹ ਚੋਂ ਗਿੱਲ ਬਾਹਰ ਆਏਗਾ, ਵਾਲ ਨੇ ਕੀ ਹੈ? ਇਦਾਂ ਦਾ ਬੰਦਾ ਤਾਂ ਤੇਰੇ ਫਿਰਦਾ ਤਾਂ ਪੁੱਛੋਗੇ ਭਾਈ ਸਿਮ ਟੇਕ ਸਿਮ ਕਿਤੇ ਕੱਲੀ ਸਿਮ ਬਸ ਉਹਦੀ ਸਾਜੀ ਕੋਈ ਰੋਣਾ ਨਹੀਂ ਸਾਡੀ ਗੱਲ ਸਾਡੀ ਸਿਮ ਲੈ ਕੇ ਫਿਰ ਰਿਹਾ ਸੀ ਉਹ ਸਾਜੀ ਉਹ ਬੰਦਾ ਜੇਬ ਚੋਂ ਕੱਢ ਕੇ ਕਿਸ ਟਾਈਮ ਪਰਸ ਚ ਪਾ ਬਟੂਏ ਚ ਕੱਢਣ ਘੰਟੇ ਵੀ ਅੱਛਾ ਉਹ ਲੱਭ ਰਿਹਾ ਨਾ ਟਾਰਚ ਬਾਲ ਟਾਈਮ ਨਹੀਂ ਸਮਝਿਆ ਕਰੋ। ਚਲੋ ਨਹੀਂ ਯਾਰ ਮੈਂ ਕਹਿੰਦਾ ਤੇਰਾ ਇਹਨੂੰ ਪਤਾ ਤਾਂ ਲੱਗੇ ਨਾ ਵੀ ਇਹ ਕੌਣ ਨੇ। ਉਸਤਾਦ ਜੀ ਉਹਨੇ ਮੰਨੇ ਨੇ ਇੱਕ ਗੱਲ ਬਹੁਤ ਅੱਛੀ ਕੀਤੀ ਕਿ ਉਸਤਾਦ ਜੀ ਦੀ ਸਟਰਗਲ ਬਹੁਤ ਜ਼ਿਆਦਾ ਹੈ ਇਹ ਗੱਲ ਔਰ ਉਸਤਾਦ ਜੀ ਉਸ ਤੁਹਾਡੀ ਸਟਰਗਲ ਇੰਨੀ ਜ਼ਿਆਦਾ ਹੋ ਗਈ ਕਿ ਸਾਨੂੰ ਹੁਣ ਲੋੜ ਹੀ ਨਹੀਂ, ਹੁਣ ਸਾਡੀ ਮੌਜਾਂ ਲੱਗੀਆਂ ਨੇ ਤੇ ਉਹ ਲੱਗੀਆਂ ਰਹਿਣ। ਬੱਚਿਆਂ ਨੇ ਖੁਸ਼ ਹੁੰਦੇ ਬੱਚੇ। ਇੱਕ ਉਸਤਾਦ ਜੀ ਸਾਡਾ ਯੂਕੇ ਦਾ ਟੂਰ ਕਰਵਾਓ, ਤੁਹਾਨੂੰ ਮੈਂ ਸਹੀ ਗੱਲ ਦੱਸਾਂ, ਯੂਕੇ ਜਾਈਏ ਜਾ ਕੇ ਕੈਸਾ ਯੂਕੇ ਖਾਣ ਯਾਰ ਇਹ ਗੱਲ ਦਾ ਯਾਰ ਮਤਲਬ ਦੰਦ ਨਹੀਂ ਓਏ ਹੌਲੀ ਹੱਸਿਆ ਕਰੋ ਜੋ ਬਦਕਰਨਾਂ ਨੂੰ ਯਾਦ ਕਰਨ ਲਈ ਨਹੀਂ ਉਸਤਾਦ ਜੀ ਯੂਕੇ ਦਾ ਇੱਕ ਟੂਰ ਕਰਵਾਓ ਸਾਨੂੰ। ਸ਼ੰਜਨ ਜੇ ਗੱਲ ਸੁਣੋ, ਸ਼ੰਜਨ ਹੋਣਾ ਚਾਹੀਦਾ ਗੋਲਡਨ ਵੀਜ਼ਾ ਸੰਜਣ ਨਹੀਂ ਸ਼ੰਜਨ ਟੂਰ ਉਹ ਯੂਕੇ ਹੀ ਝੋਲਾ ਚਾਮਾ ਕਰਦਾ ਰਹੇ। ਹਾਂਜੀ ਆ ਵੇਖਿਓ ਜਰਾ, ਦੇਖੀ ਜਰਾ ਹੈ ਹੈ ਭਾਈ ਜਾਨ ਅੱਜ ਕਿੰਨੀ ਤਰੀਕ ਹੈ? ਅੱਲਾ ਜਾਣੇ। ਮੈਂ ਦੱਸਦਾ 25 ਅੱਜ 25 ਤਰੀਕ ਹੈ। 25 ਜਾਂ 26 ਨੂੰ ਸੈਲਰੀ ਮਿਲਦੀ। ਅੱਜ ਦਿਨ ਇਦਾਂ ਵੇਖਣਾ ਜਿਵੇਂ ਸਕੀ ਮਾਲ ਵੇਖੀ ਦਾ ਪਿਆਰ ਨਹੀਂ ਸ਼ੰਜਨ ਬਣਦਾ ਕਿ ਨਹੀਂ ਹੁਣ ਬਣਦਾ ਮਿੱਟਾ ਜੀ। ਤਾਜੀ 7 ਸਾਲ ਹੋ ਗਏ ਛਾਲੇ ਬਣ ਕੇ ਪੈਰਾਂ 'ਚ ਤੁਰ ਕੇ ਇਧਰ ਨੂੰ ਤੂੰ ਸਲਾਮ ਕਰਨਾ ਉਹਨਾਂ ਇੱਥੇ ਜੇ ਇਹ ਜੁਗਤ ਨਹੀਂ ਸੀ ਹੈਗੀ ਤੁਸੀਂ ਬਦਤਮੀਜ਼ੀ ਯਾਰ ਇਹ ਗੱਲ ਕਰਕੇ ਆਇਆ ਕਰ ਤੂੰ ਖੰਡਾ ਮਾਇਆ ਖੁੱਲ ਕੇ ਗੱਲ ਓਪਨ ਈਅਰ ਅੱਛਾ ਅੱਛਾ ਸਾਰੇ ਨੂੰ ਠੀਕ ਕਰਨ ਤੁਰੇ ਨੇ। ਇੱਕੋ ਵਾਰੀ ਦੱਸ ਦਿਓ ਵੀ ਤੇਰੇ ਚਾਹ ਗੱਲ ਵਾ, ਕੋਈ ਉਹਦੇ ਕੱਫ, ਕੋਈ ਉਹਦਾ ਬਟਨ, ਕੋਈ ਉਹਦੀ ਗੱਲ ਇੰਜ ਕਰਦਾ, ਕੋਈ ਕਹਿੰਦਾ ਖੰਡਾ, ਕੋਈ ਕਿਧਰ ਤੇਰਾ ਦੰਦ ਹੈ ਨਹੀਂ। ਯਾਰ ਜੀ ਆ ਗਿਆ ਤੇ ਮਤਲਬ ਕੀ ਤੁਸੀਂ ਕਰਦੇ? ਆਪਾਂ ਇੰਜਨੀ ਦੋਵੇਂ ਭਰਾ ਇੰਜਨੀ ਲੈ ਇੰਜ ਨਹੀਂ ਮੇਰਾ ਤਾਂ ਪਿਆਰ ਹੀ ਹੋ ਰਿਹਾ ਡੀ ਆਪਾਂ ਇੰਜ ਆ, ਤੇਰਾ ਮੂੰਹ ਪਰੇ ਨੂੰ ਮੇਰਾ ਮੂੰਹ ਪਰੇ ਨੂੰ ਤੇ ਆਪਾਂ ਇੰਜ ਇੰਜ ਤੇਰਾ ਪਿਆਰ ਇਹਦੇ ਨਾਲ ਹੋਰ ਆ। ਨਹੀਂ ਮੁਹੱਬਤ ਪਿਆਰ ਭਰਾਵਾਂ ਉਹਨੇ ਕਿਹਾ ਮੇਰਾ ਤੇ ਇਹਦੇ ਨਾਲ ਪਿਆਰ ਹੀ ਹੋਰ ਆ। ਮੁਹੱਬਤ ਪਿਆਰ ਭਾਈਆਂ ਵਾਲਾ ਭਾਈਆਂ ਦਾ ਵਾ ਤੇਰਾ। ਹੁਣ ਦੱਸੋ 7 ਸਾਲ 8 ਸਾਲ ਹੋ ਗਏ ਸਾਨੂੰ ਥੋੜਾ ਛੰਜਣ ਬਣਦਾ ਨਹੀਂ ਹੁਣ ਬਣਦਾ ਯਾਰ। ਬਣਦਾ ਤੇਰਾ ਛੰਜੜ ਬਣਦਾ। ਜੀ ਸਾਹਿਬ ਨੇ ਤੂੰ ਤਾਂ ਚੱਲ ਆਪਣੇ ਬਲਬੂਤੇ ਤੇ ਵੀ ਚੱਲ ਜਾਏਗਾ ਤੇਰੀ ਪੌਡਕਾਸਟ ਸਹੀ ਰਹਿਣੇ ਉਹ ਕੀ ਹੋ ਗਿਆ ਉਹ ਅੱਬਲ ਬੂਤਾ ਕਿਤੇ ਜਾ ਇਹਦੇ ਅੰਦਰ ਸਾਰੀ ਤੇਰੀ ਪੋਡਕਾਸਟ ਸਾਡੀ ਇਹ ਬਾਗ ਹੀ ਕੱਢਦਾ। ਨਹੀਂ ਤੂੰ ਕਰ ਪੋਡਕਾਸਟਾਂ। ਅੱਲਾ ਖੈਰ ਹਾਂ ਜੀ ਮੈਂ ਤਾਂ ਜਿਹੜੀਆਂ ਤੁਹਾਡੇ ਸਿਰ ਤੇ ਕਰਨੀਆਂ 4 ਕਰ ਲਈਆਂ, ਉਸ ਤੋਂ ਬਾਅਦ ਫਿਰ ਮੈਂ ਵੀ ਆਸਤਾ ਰੇਟਿੰਗ ਘਟ ਦਿਆ। ਏਦਾਂ ਹੀ ਰੇਟਿੰਗ ਘਟਿਆ, ਮੈਨੂੰ ਮਿੰਟ ਨਹੀਂ ਲੱਗਣਾ। ਲੇਕਿਨ ਸਾਜੀ ਗੱਲ ਹੈ ਇੱਕ ਵੀਜ਼ਾ ਸਾਡਾ ਸਾਰਿਆਂ ਦਾ ਗੋਲਡਨ ਵੀਜ਼ਾ ਆਪ ਲਵਾ ਕੇ ਤੁਸੀਂ ਈਜ਼ੀ ਹੋ ਗਿਆ। ਆਹਾ ਦੁਬਈ ਤੁਸੀਂ ਆਂਦੇ ਹੋ ਜਾਂਦੇ ਜਿਵੇਂ ਆ ਮਾਸ਼ਾਅੱਲਾ ਪੀਨੋ ਜਿਹੜੀ ਫਿਰ ਰਹੀ ਹੈ ਪੂਰਾ। ਯਾਰ ਆਪਣਾ ਗੋਲਡਨ ਲਵਾ ਕੇ ਸਾਡੇ ਵਿਜ਼ਿਟ ਵੀ ਬੰਦ ਕਰਾਤੇ। ਲਓ ਜੀ ਮੇਰੀ ਗੱਲ ਸੁਣੋ, ਮੈਂ ਜਦੋਂ ਬਿਲਕੁਲ ਥੋੜੇ ਜਿਹੇ ਪੈਸੇ ਵੀ ਕਮਾਉਣਾ ਸੀ ਨਾ, ਲਾਈਕ ਕਹਿ ਲਓ ਵੀ ਮੇਰੀ ਪਹਿਲੀ ਤਨਖਾਹ 40,000 ਲੱਗੀ। ਮੇਰੀ ਉਦੋਂ ਦੀ ਆਦਤ ਹੈ, ਮੈਂ ਉਦੋਂ ਵੀ ਇੱਕ 3,000 ਵਾਲੀ ਕਮੇਟੀ ਪਾਈ ਹੁੰਦੀ ਸੀ। ਜਦੋਂ ਉਹ 60,000 ਨਿਕਲਦੀ ਸੀ ਨਾ, ਮੈਂ ਕੋਈ ਮੋਟਰਸਾਈਕਲ ਜਾਂ ਕੋਈ ਚੀਜ਼ ਦੀ ਆਪਣੀ ਕੋਈ ਚੀਜ਼ ਲੈ ਲੈਣਾ ਸੀ। ਜੇ ਮੇਰੀ 70,000 ਤਨਖਾਹ ਹੋਈ ਨਾ, ਮੈਂ ਉਦੋਂ 10,000 ਵਾਲੀ ਕਮੇਟੀ ਪਾ ਲਈ। ਉਹ 2 ਲੱਖ ਨਿਕਲੀ ਤੇ ਮੈਂ ਉਹਦੀ ਕੋਈ ਚੀਜ਼ ਲੈ ਲਈ। ਤੁਸੀਂ ਤੇ ਅੱਲਾ ਮਾਫੀ ਦੇਵੇ, ਮੈਂ ਤੁਹਾਨੂੰ ਦੱਸਿਆ ਨਹੀਂ ਉਦੋਂ ਲਾਇਸੈਂਸ ਜ਼ਿੰਦਗੀ ਮੌਤ ਦਾ ਮਸਲਾ ਖੁਦਾ ਨਾ ਖਾਸਾ ਤੇ ਕੋਈ ਮਸਲਾ ਬਣ ਜੇ 302 ਆ। ਉਹਨੇ ਕਿਹਾ ਲਿਆ ਯਾਰ ਸਾਰਾ ਕੁਝ ਹੁਣੇ ਦੇ 3200 ਰੁਪਇਆ ਲੱਗਣਾ। ਯਕੀਨ ਕਰੋ ਇਹ ਸੁਣਨਾ ਬੰਦ ਹੋ ਗਿਆ, ਇਹਨੂੰ ਦੇਖਣਾ ਬੰਦ ਹੋ ਗਿਆ। ਇਹਨੇ ਭੇਜੇ ਵਾਪਸ ਭੇਜੇ ਮੈਸੇਜ, ਉਹਨੂੰ ਪਿੱਛੋਂ ਡਿਲੀਟ ਐਵਰੀਵਨ ਕਰ ਦਿੱਤੇ ਉਹ ਬੰਦੇ ਨੂੰ ਜਿਹੜੀ ਇਹਨੇ ਆਪਣੀ ਡਿਟੇਲ ਭੇਜੀ 3200 ਰੁਪਏ ਦੀ ਖਾਤਰ। ਮੈਂ ਜਦੋਂ ਇੰਨੀ ਤਨਖਾਹ ਜਿੰਨੀ ਇਹ ਲੈਂਦਾ ਵਾ, ਮੈਂ ਉਦੋਂ 15,000 ਦੀ ਨਾਲ ਕਮੇਟੀ ਪਾਈ ਹੁੰਦੀ ਸੀ। ਯਾਰ ਭਾਈ ਦਾਰਸ਼ੇ ਉਹ ਯਾਰ ਤੁਸੀਂ ਆਪਣੇ ਤੇ ਲਾਓ, ਤੁਸੀਂ ਆਪਣਾ ਬੀਜਾ ਲਵਾ, ਤੂੰ ਲਵਾ ਲਾ, ਤੂੰ ਆਪਣਾ ਕਮਾਲ ਅੱਗੇ ਦਾ ਹਿਸਾਬ ਲਾ। ਆ ਮੇਰਾ ਬੱਚਾ ਇਸ ਗੱਲੋਂ ਤੁਹਾਡੇ ਸਾਰਿਆਂ ਨੂੰ ਅੱਛਾ ਵਾ ਕਿਹੜੀ ਗੱਲੋਂ ਕਿ ਉਹ ਆਪਣਾ ਹਿਸਾਬ ਲਾ ਰਿਹਾ, ਸੋਚਣਾ ਉਹਦਾ ਵਿਜ਼ਨ ਅੱਗੇ ਨੂੰ ਆ। ਅੱਛਾ ਜਿਹੜੇ ਤੁਹਾਡੇ ਨਾਲ ਜਿਹਨੇ ਕਹਿਤਾ ਕਿ ਮੈਂ ਰਹਿਣਾ ਬਾਪ ਦੇ ਨਾਲ, ਉਹ ਪਾਗਲ ਆ। ਬਾਪ ਦੇ ਨਾਲ ਤੂੰ ਰਿਹਾ ਮੇਰੇ ਕੋਲ 3 ਚੈਨਲਾਂ ਤੇ ਉਹਨੇ ਬਾਪ ਨਾਲ ਤੂੰ ਬਾਪ ਦੇ ਉੱਤੇ ਦੱਸਣ ਬਾਪ ਉਹ ਤਿੰਨੇ ਚੈਨਲ 6-7 ਉਦੋਂ ਦੇ ਲੈ ਲਾ, ਹੁਣ ਆਪਣਾ ਇੱਕ ਦੇ ਦੇ ਚੈਨਲ ਜਾਂ ਲੈ ਲਾ। ਕਿੱਡੀਆਂ ਗੱਲਾਂ ਸੁਣ ਕਿਦਾਂ ਉਹ ਤੇ ਤੇਰੇ ਹੈ ਹੀ ਨਹੀਂ। ਮੁਦੱਸਰ ਨਾਲ ਤੂੰ ਆ ਰਿਹਾ। ਹਾਂ ਤੇ ਮੈਂ ਦੱਸਣਾ ਮੈਂ ਕੀ ਲਈ ਜਾਣਾ, ਉਹਨੇ ਮੈਨੂੰ ਪਲਾਇਆ ਪਾਤਾ, ਉਹ ਤਾਂ ਰੋਈ ਜਾਂਦਾ। ਅੱਛਾ ਠਹਿਰ ਜਾਓ ਦੇਖੋ, ਤੂੰ ਇਥੋਂ ਸੈਲਰੀ ਲੈਣਾ, ਹਾਂਜੀ ਉਹਦਾ ਗੁਜ਼ਾਰਾ ਕਰ। ਜਿਹੜੇ ਮੁਦੱਸਰ ਕੋਲ ਲੈਣਾ ਉਹਦੀ ਕਮੇਟੀ ਪਾ ਲਾ। ਉਹ 20,000 ਰੁਪਏ ਮਹੀਨੇ ਦੀ ਕਮੇਟੀ ਪਾ ਲਾ ਨਾ, ਤੂੰ 50-60 ਉਹਦੇ ਕੋਲ ਲੈਣਾ, ਉਹਦੇ ਚੋਂ 30 ਦੀ ਕਮੇਟੀ ਪਾ ਲਾ। ਉਹ ਦੋਨਾਂ ਦੇ ਥੋੜੇ ਤੇ ਉਹਦੇ ਰਲਾ ਕੇ ਗੁਜ਼ਾਰਾ ਹੀ ਨਹੀਂ ਹੋਣਾ, ਕਮੇਟੀ ਕਿਦਾਂ ਪਾ ਛੋਟੀ ਇਹ ਗੁਜ਼ਾਰਾ ਨਹੀਂ ਹੋਣ ਦੇ। ਤੁਸੀਂ ਮੈਨੂੰ ਚੈਨਲ ਵੀ ਜੱਟਾਂ ਦੇ ਲਫਾ ਹੈਗਾ ਇਹਦਾ ਬੋਲਣ ਦਾ ਸਟਾਈਲ, ਇਹਦੇ ਵੀ ਗੁਜ਼ਾਰਾ ਹੀ ਨਹੀਂ ਹੋਣ ਦੇ। ਭਾਈ ਮਾਰੇ ਚੈਨਲ ਕਿਹੜੇ ਸਕੀਨਾਜ਼ ਕਿਚਨ ਅੰਮੀ ਜੀ ਦਾ ਚੈਨਲ ਆਇਆ ਕਿ ਸਦਾਕਤ ਆਫੀਸ਼ੀਅਲ ਵਾ ਹੈ। ਮੈਨੂੰ ਚੈਨਲ ਵੀ ਕਿਹੜੇ ਦਿੱਤੇ ਆ, ਮੋਨੋਟਾਈਜ਼ ਦਾ ਨਹੀਂ ਪਤਾ ਉਹਨਾਂ ਨੂੰ, ਨਾ ਐਡਸਨ ਲਾਉਣ ਦਾ ਪਤਾ।
ਉਹ ਮੁਦੱਸਰ ਵਿਚਾਰਾ ਖੁਦਾ ਦੀ ਕਸਮ ਜੇ ਕਿਤੇ ਭੱਲੇ ਖਵਾ ਦੂਗਾ ਉਹ ਮੈਨੂੰ ਦੱਸ ਦੂ ਮੁੰਡਾ ਬਿਮਾਰ ਹੋ ਗਿਆ, ਕੱਲ ਕੁੜੀ ਵਿਚਾਰੀ ਬਹੁਤ ਡਿੱਗ ਵੀ ਛੱਤ, ਦਿਲ ਕਰਦਾ ਕਸਮੇ ਖੁਦਾ ਦੀ ਤੇ ਘਰ ਬੁੱਕੇ ਲੈ ਕੇ ਚੱਲ ਜਾਵਾਂ। ਸਕੀਨਾ ਜਿਹੜਾ ਨਾ ਉਹ ਸਾਡੀ ਅੰਮੀ ਦਾ ਚੈਨਲ ਉਹ ਖਾਤੇ ਸੀ, ਉਹ ਤਾਂ ਆ ਹੁਣ ਕਰੇਲੇ ਕੀਮਾ ਖਾਦਾ। ਆਹ ਖਾਣ ਪੂਜ ਖਾਧਾ। ਉਹ ਭੱਲੇ ਖਵਾ ਦਿੰਦਾ ਵਾ, ਅੰਮੀ ਹਾਂਡੀ ਰੋਟੀ ਖਵਾ ਦਿੰਦੇ ਆ। ਅੰਮੀ ਕਰੇਲੇ ਕੀਮਾ ਭੱਲੇ ਚ ਤੇ ਕਰੇਲੇ ਕੀਮਾ ਚ ਫਰਕ ਹੈ, ਇੱਕੋ ਨਾ ਕਰ ਹਿਸਾਬ ਦੋਵਾਂ ਦਾ। ਸਵਾਦ ਦਾ ਫਰਕ। ਉਹ ਭੱਲੇ ਖਵਾ ਦਿੰਦਾ, ਇਹ ਰੋਟੀ ਖਵਾ ਦਿੰਦਾ, ਰੋਟੀ ਨਹੀਂ ਕੱਲੀ ਕਰੇਲੇ ਕੀਮਾ। ਉਹ ਮਾਂ ਨਾ ਸਾਰੇ ਵੇਚਦੇ ਵਾਲੇ ਚੈਨਲ ਆ, ਉਹ ਕੋਈ ਜੇਬੇ ਵਾਲਾ ਵੀ ਹੋਵੇ, ਕੋਈ ਪੈਕ ਸਦਾਕਤ ਭਾਜੀਆ ਲਾਤੇ ਹਾਲੇ 800 ਰੁਪਈਆ ਦੀ ਉਹਨਾਂ ਨੂੰ ਆਇਆ। ਨਹੀਂ ਉਸਤਾਦ ਜੀ, ਚੈਨਲ ਹੁਣ ਪੋਡਕਾਸਟ ਕਰਦਾ ਨਾ ਉਹ ਤੇ- 700 ਵਿਊ। ਚੱਲ ਯਾਰ ਕਿੰਨੇ ਪੈਸੇ ਦੇਣਾ ਤੈਨੂੰ ਯਾਰ ਮਹੀਨੇ ਦੇ, ਤੂੰ ਲੈ ਜਾ ਯਾਰ, ਲੈ ਜਾ ਇੱਕ ਮਿੱਠਾ- ਉਹ ਲੈ ਜਾ ਇਹੋ ਜੀ ਮਿੱਠੇ ਨੂੰ ਉਸਤਾਦ ਜੀ ਮੈਂ ਜਦੋਂ ਬੈਠਿਆ ਮੈਂ ਕਿਹਾ ਮਿੱਠਾ ਜੀ ਉਸਤਾਦ ਜੀ ਦੇ ਕੋਲੋਂ ਇਜਾਜ਼ਤ ਲੈ। 3 ਲੱਖ ਰੁਪਏ ਦੇਣਾ ਮਹੀਨੇ ਦਾ। ਲੈ ਬਸ ਮੈਂ ਕਹਿੰਦਾ ਮੈਂ ਜਦੋਂ ਮਰਜ਼ੀ ਆ ਜਾਵੇ ਮੈਂ ਨਿਕਲ ਜਾਣਾ ਅੱਗੇ। ਉਸਤਾਦ ਜੀ 3 ਲੱਖ ਰੁਪਏ ਮਿੱਠੇ ਤੋਂ ਜ਼ਿਆਦਾ ਵਾ ਯਾਰ। ਅੱਛਾ ਜੀ। ਨਹੀਂ ਮਿੱਠੇ 3 ਲੱਖ ਮੈਂ ਮਿੱਠੇ ਤੋਂ ਪਾਰ ਕੇ ਜੇਬ ਚ ਪਾ ਲਵਾਂ। 3 ਲੱਖ ਰੁਪਏ ਆ। ਨਹੀਂ ਸਾਡਾ ਕੋਈ ਨਤਾਰਾ ਕਰੋ, ਸਾਨੂੰ ਹਾਂ ਗੱਲਾਂ ਚੱਲ ਯਾਰ ਏਦਾਂ ਕਰ, 2 ਲੱਖ ਇਹਨੂੰ ਦੇ, 2 ਲੱਖ ਉਹਨੂੰ ਦੇ, 2 ਲੱਖ ਇਹਨੂੰ ਦੇ, 6 ਲੱਖ ਰੁਪਏ ਦੇ, ਲੈ ਜਾ ਤਿੰਨੇ। ਚੱਲ ਜਾ ਹੁਣ ਨਾ ਬੋਲੀ, ਢੇਰੀ ਦਾ ਸੌਦਾ। ਆ ਢੇਰੀ ਦਾ ਸੌਦਾ ਮਾਰੇ। ਨਹੀਂ ਯਾਰ ਇਹ ਦੇਖ ਲਾ। ਚੱਲ ਨਾਲ ਚੱਲਦਾ ਨਾਲ, ਮੇਰੀ ਗੱਲ ਸੁਣ, 450 ਰੁਪਇਆ ਉੱਤੇ ਹੋਰ ਦੇ। 9000 ਇਹਦਾ ਦੇਵਾਂਗਾ, 9 ਦਾ 9 ਦੀ 27 ਲੈ ਜਾ। 27 ਤੇ ਇਹਦੇ ਮੈਂ ਟੋਟਲ 27 ਰੁਪਏ। ਬਹਾਨਾ ਅਨਮੋਲ ਹੈ, ਦਾ ਕੋਈ ਰੇਟ ਨਹੀਂ। ਚੱਲ ਗਿਆ ਫਿਰ ਤੇਰਾ ਚੈਨਲ। ਜਦੋਂ ਪਹਿਲੇ ਹੀ ਤੂੰ ਅਤੇ ਪਹਿਲੇ ਹੱਥੋਂ ਦੇਈਦਾ ਵਾ, ਪਹਿਲੇ ਚੱਟੀ ਫਿਰ ਡੱਟੀ ਫਿਰ ਖੱਟੀ। ਸਭ ਤੋਂ ਪਹਿਲਾਂ ਹੱਟੀ ਹੈ ਜੀ। ਹਾਂ ਪਹਿਲੇ ਚੱਟੀ, ਹਾਂ ਬਿਸਮਿਲ੍ਲਾ, ਬਹੁਤ ਫਿਰ ਖੱਟੀ, ਫਿਰ ਹੱਟੀ। ਨਹੀਂ ਹੱਟੀ ਦਰਮਿਆਨ ਚ। ਹੱਟੀ ਦਰਮਿਆਨ ਜਰਾ, ਪਹਿਲੇ ਚੱਟੀ ਫਿਰ ਹੱਟੀ ਫਿਰ ਖੱਟੀ। ਜੀ ਉਸਤਾਦ ਜੀ ਖੱਟੀ ਪਹਿਲੇ ਵਾ ਨਹੀਂ ਯਾਰ, ਉਹ ਪਹਿਲੇ ਹੀ ਖੱਟ ਲੈਣੀ। ਨਹੀਂ ਖੱਟੀ ਕਿੱਦਾਂ ਦੀ ਗੱਲ ਨਹੀਂ ਪਹਿਲੇ ਚੱਟੀ ਪੈਂਦੀ, ਯਾਨੀ ਕਿ ਪਹਿਲੇ ਲਾਉਣੇ ਆ। ਮੈਂ ਇਹ ਗੱਲ ਹੀ ਲੌਜੀਕਲੀ ਗੱਲ ਦਾ। ਸਭ ਤੋਂ ਪਹਿਲੇ ਖੱਟਣਾ ਕੀ ਤੁਸੀਂ ਨਾ ਇਹ ਤਾਂ ਲੈ, ਤਜਰਬਾ ਕਰੋ। ਫਰੀਦ ਗੱਲ ਨਹੀਂ ਦੇਖਿਆ ਇੱਥੋਂ ਪਤਾ ਲੱਗਦਾ ਨਾ ਕਿ ਤੇਰਾ ਤੂੰ ਕਾਰੋਬਾਰੀ ਨਹੀਂ ਹੈ। ਅੱਛਾ ਤੁਸੀਂ ਕਿਦਾਂ ਪਹਿਲੇ ਚੱਟੀ ਹਾਂ। ਯਾਨੀ ਜੋ ਹੈਗਾ, ਜਿਹਨੇ ਕਹਿੰਦਾ ਯਾਰ ਮੈਨੂੰ ਚੱਟੀ ਪਾਤੀ ਇਹਨੇ, ਹਾਂ ਜੋ ਹੈਗਾ ਪਹਿਲੇ ਉਹ ਲਾਉਣਾ, ਫਿਰ ਹੱਟੀ, ਫਿਰ ਉਹਦੀ ਹੱਟੀ ਬਣੇਗੀ, ਫਿਰ ਖੱਟੀ। ਕਮਾਈ ਫੇਰ ਹੋਏਗੀ ਨਾ। ਸਮਝ ਆਈ ਦਾਣੇਦਾਰਾ? ਠੀਕ ਹੈ ਜੀ। ਥੋੜਾ ਨਿੰਮ ਥੱਲੇ ਏਟੀਐਮ ਲਾਇਆ ਹੁੰਦਾ। ਯਾਰ ਫਰੀਦ ਉਹ ਗੱਲਾਂ ਨਾ ਕਰ। ਸਾਜੀ ਜਦੋਂ ਇਹਨੇ ਮੇਰਾ ਫੋਨ ਨਹੀਂ ਨਾ ਚੁੱਕਿਆ, ਮੇਰਾ ਉਸ ਦਿਨ ਬੜਾ ਦਿਲ ਟੁੱਟਾ। ਇਹ ਹੋਣਾ ਵੀ ਚਾਹੀਦਾ ਸੀ ਇਦਾਂ। ਇਹ ਅਲਮੀਆਂ ਤੈਨੂੰ ਗਾਂ ਯਾਦ ਰਹੂ, ਮੈਂ ਜਰਨਲ ਚ ਮਰਨ ਡਿਆ, ਮੇਰੇ ਡ੍ਰਿਪਾਂ ਲੱਗੀਆਂ, ਆਲੇ ਦਾਲੇ ਮੇਰੇ ਰਿਸ਼ਤੇਦਾਰਾਂ ਜੀ ਜੋ ਕਰਦਾ ਨਹੀਂ, ਇੱਕ ਦਿਨ, ਦੋ ਦਿਨ, ਪੋਡਕਾਸਟ ਦੀ ਪਈ ਆ। 3 ਦਿਨ, ਅਗਰ ਰੂਹ ਕਿੱਥੋਂ ਮੁੜੀ ਆ, ਇਸ ਚੀਜ਼ ਦਾ ਤੈਨੂੰ ਇਲਮ ਆ? 3 ਦਿਨ ਮਿੱਠਾ ਜੀ ਮੈਂ। ਚਲੋ ਯਾਰ ਚੱਲ ਤੂੰ ਫਿਰ ਉਹੀ ਗੱਲਬਾਤ ਹੁਣ ਅੱਗੋਂ ਗੱਲ ਕਰੋ। ਲਿਆ ਕਿੰਨੇ ਪੈਸੇ ਤੈਨੂੰ? ਤਿੰਨੇ ਲੈ ਜਾ। ਹਾਂ ਚੱਲ ਚੁੱਕ। ਤਿੰਨੇ ਲੈ ਜਾ। ਮੈਂ ਮੇਰੇ ਕੋਲ ਹੈਗਾ, ਮੈਂ ਕਾਲੂ ਨੂੰ ਰੱਖ ਲਾਂਗਾ, ਮਾਨਾ ਆ ਜਾਏਗਾ, ਕਾਲੂ ਆ ਜਾਏਗਾ 2। ਉਸ ਤੋਂ ਬਾਅਦ ਤੂੰ ਜਾਣਾ ਕਿੱਥੇ ਰਹਿਣਾ? ਤਾਜੀ ਮੈਂ ਨਹੀਂ ਜਾਣਾ। ਹਾਂਜੀ ਮੈਂ ਤਾਂ ਕਹਿੰਦਾ ਇਹਨੂੰ ਇਕੱਲੇ ਨੂੰ ਲੈ ਜਾ, ਤੇਰੀ ਆਤਮਾ ਸ਼ਾਂਤ ਕਰ ਦੇਗਾ, ਤੇਰੇ ਸਾਰੇ ਦੁੱਖ ਦੂਰ ਕਰ ਦੇਗਾ, ਸ਼ੌਕ ਸਾਰੇ ਜਿੰਨੇ ਤੈਨੂੰ ਚੈਨਲ ਵਾਲਾ। ਜਿੱਦਾਂ ਅੰਦਰੋਂ ਕੋੜਾ ਤੇ ਮੁਨਾਫਕ ਇਹ ਬੰਦਾ ਨਾ, ਓਏ ਜੀਓ ਫਰੀਦ। ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹ ਅੰਦਰੋਂ ਪੂਰਾ ਉਸਤਾਦ ਜੀ ਪੂਰੇ ਦਿਨਾਂ ਦਾ ਹੱਦ ਵਧਾ ਸਿਰਾ ਦੇ ਰਿਹਾ। ਉਹਨਾਂ ਨੂੰ ਰਹਿਣ ਦੇ ਅਦਬ, ਮੈਨੂੰ ਪਤਾ ਕਿਹੜਾ ਕਰਨਾ। ਪੈਸਾ ਗਿੱਚ ਤੂੰ ਪੈਰ ਪੀਣਾ ਉਹਦੇ ਉਹਨੂੰ ਹੀ ਦੱਸ ਕਹਿੰਦਾ ਮੈਂ ਮਨਾ ਅੱਲਾ ਮਾਫ ਕਰੇ ਵਿਆਹ ਤੇ ਮੈਂ ਕੀਤਾ ਕਿੰਨਾ। ਮੈਂ ਤੁਹਾਨੂੰ ਕਿਹਾ ਮੈਨੂੰ ਆਪਣੇ ਆਪ ਤੋਂ ਲੈਦਾ ਕਰੋ, ਵੱਖ ਕਰੋ। ਮੈਂ ਕਿਹਾ ਤਾਂ ਨਹੀਂ ਤੁਸੀਂ ਜਾਣਾ ਦਿਹਾੜੀ ਲਾ ਕੇ ਵਾਪਸ। ਨਹੀਂ, ਕਾਹਦੀ ਦਿਹਾੜੀ? ਦੱਸਣਾ ਨਹੀਂ ਜਾਂਦਾ ਤੂੰ। ਇਹਦੇ ਕੋਲ ਕਾਹਦੀ ਜੜੀ ਨਾਲ ਲੜਿਆ ਸੀ? ਇਹ ਜਿਹੜੀਆਂ ਗੱਲਾਂ ਤੂੰ ਅੱਜ ਕਰਨ ਨੇ ਨਾ, ਉਦੋਂ ਕਰਦਾ ਜਦੋਂ ਮੈਂ ਤੈਨੂੰ ਫੋਨ ਕੀਤੇ। ਅੱਛਾ ਯਾਰ ਇਦਾਂ ਦੀਆਂ ਗੱਲਾਂ ਤਾਂ ਉਹਨਾਂ ਵਿਚਾਰਿਆਂ ਨੂੰ ਨਹੀਂ ਕੋਈ ਚੱਕਰ ਹੁੰਦਾ, ਉਹ ਡਰੈਗ ਹੁੰਦੇ ਯਾਰ, ਉਹ ਅਗਲੇ ਕਹਿੰਦੇ ਬਕਵਾਸ ਕਰਨ ਲੱਗ ਪਏ ਦੋਵੇਂ ਜਣੇ। ਚਲੋ ਫਿਰ ਉਸਤਾਦ ਜੀ ਨਿਬੇੜੋ। ਸਾਨੂੰ ਤੁਸੀਂ ਜਿਹੜਾ ਸਾਰਿਆਂ ਨੂੰ ਕਹਿਣ ਦੇ ਨਾ ਚੈਨਲ, ਸਾਰੇ ਹੀ ਆਪਣਾ ਆਪਣਾ ਚੈਨਲ ਬਣਾ ਕੇ ਨਾ। ਨਹੀਂ ਭਾਜੀ ਏਦਾਂ ਕਰਦੇ ਆ, ਮੇਰੀ ਗੱਲ ਸੁਣੋ, 10 ਘੰਟੇ ਦਾ ਟੀ ਟਾਈਮ ਕਰਦੇ ਆ, 1 ਘੰਟਾ ਆਪ ਰੱਖ ਲਿਆ, 9 ਘੰਟੇ ਲੋਕਾਂ ਨੂੰ ਵੇਚ ਦਿਆ ਕਰਾਂਗੇ। ਲੈ ਜਾ ਸਾਰਾ ਕੁਝ ਹੀ ਸਿੱਧਾ ਹੋ ਜਾਣਾ। ਸਹੀ ਗੱਲ। ਅੱਧਾ ਘੰਟਾ 18 ਚੈਨਲ ਵਾਲਿਆਂ ਨੂੰ ਅੱਧਾ ਘੰਟਾ ਵੇਚ ਦਿੰਦੇ ਆ। ਦੱਸੋ ਬਈ ਟੀ ਟਾਈਮ ਅੱਧਾ ਘੰਟਾ ਤੁਹਾਨੂੰ ਅਸੀਂ ਦਿੰਦੇ, ਕਿੰਨੇ ਪੈਸੇ ਦਿੰਦੇ? ਮਿੰਟ ਦੇ ਹਿਸਾਬ ਨਾਲ ਲੈਂਦੇ, ਮਿੰਟ ਦੇ ਹਿਸਾਬ ਨਾਲ। ਹਾਂ 1500 ਰੁਪਏ ਮਿੰਟ। ਨਹੀਂ ਥੋੜੇ ਆ। ਨਹੀਂ ਨਹੀਂ 1000 ਰੁਪਏ ਮਿੰਟ। ਚਲੋ ਹਜ਼ਾਰ ਡਨ ਯਾਰ ਘੰਟੇ ਦਾ ਪ੍ਰੋਗਰਾਮ 60000 ਹੈ। ਇਹ ਆਖਰੀ ਮਿੰਟ ਦੇਣੇ ਆ। 1000 ਰੁਪਏ ਮਿੰਟ ਆ, 10 ਘੰਟੇ ਦਾ ਕਰੋ ਤੁਸੀਂ, ਅੱਧਾ ਘੰਟਾ ਸਾਰਿਆਂ ਨੂੰ 6 ਲੱਖ ਰੁਪਏ ਦੀ ਦਿਹਾੜੀ। ਕੀ ਕਰੋ ਜੀ ਉਸਤਾਦ ਜੀ? ਮੈਂ ਫਰੀ 10,000 ਸਾਹਿਬ ਰੁਪਏ। ਠੀਕ ਆ। ਠੀਕ। ਠੀਕ ਆ ਭਾਈ। ਲੇਕਿਨ ਮੈਂ ਤੁਹਾਡੇ ਤੋਂ ਦੂਰ ਨਹੀਂ ਹੋਣਾ। ਨਹੀਂ, ਇੱਥੇ ਹੀ। ਪਤਾ ਕੀ ਗੱਲ ਆ, ਮੇਰੀ ਤਬੀਅਤ ਢਿੱਲੀ ਮੱਠੀ ਰਹਿੰਦੀ ਹੈ, ਮੇਰਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਪਟਾਕਾ ਪੈ ਜਾਵੇ। ਇਹ ਤੁਸੀਂ ਕਰਨਾ ਜੋ ਕਰਨਾ। ਕੀ ਮਤਲਬ 10 ਮਿੰਟ ਦੇ ਮੈਂ 10 ਘੰਟੇ ਜ਼ਿਆਦਾ ਹੋ ਗਿਆ। 3 ਘੰਟੇ ਹੁੰਦੇ ਨੇ, 3 ਘੰਟੇ 'ਚ ਘੰਟਾ ਆਪਣਾ ਕੱਢ ਲਓ, 2 ਘੰਟੇ ਰਹਿ ਗਏ, 120 ਮਿੰਟ। 120 ਮਿੰਟ ਦੇ 10 ਮਿੰਟ ਕਰੋ ਤੇ 12
ਕਲਿੱਪ ਬਣਦੇ ਨੇ, 12 ਕਲਿੱਪ ਮਾਰਕੀਟ 'ਚ ਵੇਚਦੇ, 12 ਚੈਨਲਾਂ ਨੂੰ ਕਿ ਭਾਈ ਤੁਸੀਂ ਚੈਨਲ ਬਣਾ ਲਓ, ਸਾਨੂੰ ਦੱਸੋ ਕਿੰਨੇ ਪੈਸੇ ਦੇਣੇ, ਸਾਨੂੰ 10 ਮਿੰਟ ਦਾ ਰੋਜ਼ ਕਲਿੱਪ ਦਿੰਦੇ ਟੀ ਟਾਈਮ ਦਾ, ਔਰ ਟੌਪਿਕ ਤੁਸੀਂ ਦੱਸਣਾ ਸਾਨੂੰ ਕਿ ਭਾਜੀ ਆ ਜਿਹੜੇ ਫਲਾਣਾ ਆਫੀਸ਼ੀਅਲ ਵਾਲਾ ਨਾ ਉਹਦਾ ਜਾਂ ਟੌਪਿਕ ਹੈ ਤੇ 10 ਮਿੰਟ ਲਾ ਲਓ। ਉਸਤਾਦ ਜੀ ਮਾਦਰ ਫਰੀ ਤੋਂ ਵੱਡੇ ਚੈਨਲ ਤੋਂ ਹੋ ਕੇ ਆ, ਤੂੰ ਸਹੀ ਵੱਡੀਆਂ ਨਹੀਂ। ਸਕਰੀਨਾਂ ਤੇ ਵੱਡੀਆਂ ਲਾਈਟਾਂ 'ਚ ਕੰਮ ਕੀਤਾ, ਆ ਵੀ ਕੋਈ ਵੱਡੇ ਚੈਨਲ ਤੇ ਤੇ ਇਹਦੇ ਵਰਗਾ ਵਿਕਣਾ ਹੀ ਕੋਈ ਨਹੀਂ ਮੱਠਾ ਜੀ। ਵੱਡੇ ਚੈਨਲ ਤੇ ਜਦੋਂ ਮੈਂ ਕਹਿ ਰਿਹਾ ਹਾਂ। ਉਹ ਤੇ ਉਹਨਾਂ ਚੈਨਲ YouTube ਚੈਨਲਾਂ ਤੇ ਜਿਹੜੇ YouTube ਵਿਚਾਰੇ ਜਿਨ੍ਹਾਂ ਦੇ ਚੱਲਣ ਨਹੀਂ ਦੇ, ਅੱਛਾ ਅੱਛਾ। ਗੱਲ ਨਹੀਂ ਸਮਝ ਆਈ ਤੈਨੂੰ? ਝੂਠੋ ਭਾਜੀ ਫੜੇ ਉਹ ਦੋ ਦੇ ਤੇਰੇ ਨਹੀਂ ਆ ਕੀ ਸਮਝ ਹੈ? ਜਿੱਦਾਂ ਹੁਣ ਤੂੰ ਇੱਕ ਬੰਦੇ ਨੇ ਚੈਨਲ ਬਣਾ ਲਿਆ YouTube, ਉਹਦੇ ਕੋਲ ਕੰਟੈਂਟ ਨਹੀਂਗਾ, ਸਾਡੇ ਕੋਲ ਕੰਟੈਂਟ ਖਰੀਦ ਲਵੇ, 10 ਮਿੰਟ ਰੋਜ਼ ਦੇ ਸਾਨੂੰ ਲੈ ਲਵੇ, 10,000 ਰੁਪਏ ਦੇ ਦੇਵੇ, ਵਾਈ ਨਾਟ? 1000 ਰੁਪਏ ਮਿੰਟ ਦਾ। ਘਾਟੇ ਦਾ ਸੌਦਾ ਨਹੀਂ ਉਸਤਾਦ ਜੀ, ਇਹ ਚੈਨਲ ਵੀ ਉਹਨਾਂ ਦਾ ਓਕੇ ਹੋ ਜਾਣਾ, ਸਾਰਾ ਕੁਝ ਟ੍ਰੈਫਿਕ ਆਏਗੀ, ਉਹਦੇ ਤੇ ਪੈਸੇ ਧੇਲੇ ਕਮਾ। ਹਾਂ ਲੇਕਿਨ ਮੈਂ ਤੇਰੇ ਤੋਂ ਦੂਰ ਨਹੀਂ ਜਾਣਾ, ਮੇਰੀ ਤਬੀਅਤ ਢਿੱਲੀ ਮੱਠੀ ਰਹਿੰਦੀ। ਟੌਪਿਕ ਲੈਦਾ ਸਾਨੂੰ ਤੁਸੀਂ ਟੌਪਿਕ ਦੱਸਣਾ ਭਾਜੀ, ਮੈਨੂੰ ਸੱਸ ਨੌ ਤੇ ਬਣਾ ਦਿਓ, 10 ਮਿੰਟ ਤੁਹਾਨੂੰ ਬਣਾ ਦਾਂਗੇ। ਅੱਛਾ ਉਸਤਾਦ ਜੀ, ਇਹਦੇ ਨਾਲ ਇੱਕ ਹੋਰ ਵੀ ਤਰੀਕਾ ਨਾ, ਅਸੀਂ ਬਿਗ ਬੌਸ ਵੇਖਿਆ, ਹਾਂ ਉਹ ਕਿਤੇ 8-10 ਘੰਟੇ ਦਾ ਐਪੀਸੋਡ ਉਹ ਚੱਲੀ ਜਾਣ ਡਿਆ ਵਾ, ਉਹ ਕੈਮਰੇ ਲੱਗੇ ਨੇ, ਰਿਕਾਰਡ ਹੋਈ ਜਾ ਰਿਹਾ। ਅਸੀਂ ਕੋਈ ਇਦਾਂ ਦਾ ਕਿਉਂ ਨਹੀਂ ਕਰ ਸਕਦੇ ਵਲੌਗ ਕਿ ਅਸੀਂ ਆਪਣੇ ਕਮਰੇ 'ਚ ਆਪਣੇ ਘਰਾਂ 'ਚ, ਜੇ ਇੱਥੇ ਜਿਵੇਂ ਮੈਂ ਕਹਿੰਦਾ ਅਸੀਂ YouTube ਤੇ ਇੱਕ ਦੁਕਾਨ ਬਣਾ ਲਈਏ, ਸਾਡੇ ਕੋਲ ਕੰਟੈਂਟ ਖਰੀਦ ਲਓ, ਮਾਲ ਪਿਆ ਹੋਵੇ, ਆ ਕਾਮੇਡੀ ਆ, ਅਜੂਕਤਾ ਨੇ, ਆ ਸਿਚੁਏਸ਼ਨਲ ਧਾਂਕਾਂ ਲੱਗੀਆਂ, ਲੋਕੀ ਆ ਕੇ ਸਾਨੂੰ ਕਹਿਣ ਭਾਜੀ ਆ ਇੱਕ ਅੱਧਾ ਕਿਲੋ ਆ ਦੇ ਦਿਓ, ਕਿਲੋ ਆ ਦੇ ਦਿਓ, ਭਾਜੀ ਆ 6 ਪੀਸ ਜਿਹੜੇ ਨੇ ਨਾ ਜੁਗਤਾਂ ਪਾ ਦਿਓ, 8 ਜੁਗਤਾਂ ਪਾ ਦਿਓ, ਆ 15 ਮਿੰਟ ਸੱਸ ਨਾਲ ਉਹਦੀ ਗੱਲ ਵਾਲੇ ਪਾ ਦਿਓ, ਇਹ ਇੱਕ ਕਾਰਟੂਨ ਬਣਾ ਕੇ ਬਿੱਲ ਬਣਾ ਦਿਓ। ਇੰਜ ਅਸੀਂ ਦੁਕਾਨ ਲਾਈ ਹੋਵੇ ਆਪਣੇ ਕੰਟੈਂਟ ਦੀ, ਤੇ ਪਿੱਛੋਂ ਸਾਡੇ ਸਟੂਡੀਓ ਲੱਗੇ ਹੋਣ, ਕੰਟੈਂਟ ਰਿਕਾਰਡ ਹੋ ਰਿਹਾ ਹੋਵੇ, ਐਡੀਟਰ ਕਰ ਰਹੇ ਹੋਣ, ਸਾਡੀ ਦੁਕਾਨ ਤੇ ਮਾਲ ਪਿਆ ਹੋਵੇ ਸਾਰਾ। ਹਾਂ ਇੰਜ ਲਾ ਕੇ ਡਾਲਾ ਮਗਰ ਇੰਜ ਪੁੱਠਾ ਲਾਉਣ ਤੇ ਅਸੀਂ ਮਾਲ ਲੱਦਾ। ਓਏ ਆ ਫੁਟੇਜ ਲਵਾ ਓਏ, ਓਏ ਆ ਚੀਮੇ ਵਾਲੇ 4 ਗੱਲਾਂ ਜਿਹੜੀਆਂ ਚੀਮੇ ਵਾਲੀਆਂ ਲਾ ਹੈਨਾ ਬੰਦਾ ਕਹੇ ਭਾਜੀ ਇਦਾਂ ਕਰੋ, ਇਹ 15 ਮਿੰਟ ਨਾ ਬਹਾਨਾ ਪਾ ਦੇਣਾ ਥੋੜਾ ਜਿਹਾ ਵਿੱਚ, ਨਾ ਥੋੜੀ ਜਿਹੀ ਮਾਈਨਸ ਪਾ ਦਿਓ। ਆਹੋ ਥੋੜੀ ਜਿਹੀ ਬਹਾਨਾ ਪਾ ਦਿਓ, ਮਾਈਨਸ ਪਾ ਦਿਓ, ਤੇ ਤਕਰੀਬਨ 3 ਮਿੰਟ ਮਿੱਠੇ ਦੇ ਪਾ ਦਿਓ, 3 ਮਿੰਟ ਹੀ ਆਵਾਜ਼ ਦੇ ਉਹਦੇ ਪਾ ਦਿਓ, ਠੀਕ ਹੈ ਜੀ। ਤੇ ਬਾਕੀ ਫਰੀਦ ਦੇ 2 ਗਾਣੇ ਪਾ ਦੇਣਾ, ਮਾਨੇ ਦਾ ਗਾਣਾ ਪਾ ਦੇਣਾ, ਤੇ ਬਿੱਲ ਬਣਾ ਦੇ ਬਸ ਪੈ। ਯਾਰ ਇਹ ਕੈਸਾ ਹਾਂ ਤੇ ਸ਼ਾਪਰ ਡਬਲ ਕਰ ਦੇਣਾ। ਅੱਛਾ ਫਿਰ ਉਸਤਾਦ ਤੇ ਗਾਹਕ ਆ ਕੇ ਪੁੱਛਿਆ ਕਰਨਗੇ ਉਹ ਥੰਬਨੇਲ ਆ ਗਿਆ ਕਿ ਨਹੀਂ? ਹਾਂ ਥੰਬਨੇਲ ਵੀ ਅਸੀਂ ਦਿਆਂਗੇ। ਹਾਂ ਮੈਨੂੰ ਥੰਬਨੇਲ ਆਪ ਹੀ ਬਣਾਉਣ, ਕੁਛ ਆਪ ਨਹੀਂ ਕਰਨਾ, ਭਾਜੀ ਫਰੀ ਦਾ ਕਰੋ, ਫਾਸਟ ਹੋ ਗਿਆ ਨਹੀਂ ਥੋੜਾ ਜਿਹਾ ਭਾਜੀ ਅੱਛਾ ਕੱਢ ਲੋ, ਕੀ ਗੱਲ ਹੋਈ ਮੇਰੇ ਏਦਾਂ ਹੀ ਤੂੰ ਹੋਣਾ ਵਾ। ਇਹ ਜਦੋਂ ਸਟਾਰਟ ਆਇਆ ਸੀ ਤੇਰੇ ਵਰਗਾ ਹੀ ਸੀ ਉਹ ਨਾ ਖੁਦਾ ਦਾ ਨਾ, ਮੈਂ ਏਦਾਂ ਦਾ ਕਦੀ ਜ਼ਿੰਦਗੀ 'ਚ ਨਹੀਂ। ਬੇਟਾ, ਜਿੱਦਾਂ ਦਾ ਕੱਲ ਬਹਾਨਾ ਸੀ ਨਾ, ਉਦਾਂ ਦਾ ਤੂੰ ਸਾਰੀ ਜ਼ਿੰਦਗੀ ਤੇਜ਼ ਨਹੀਂ ਹੋਇਆ, ਨਹੀਂ ਤੇਜ਼ ਹਾਰਟ ਹੀ ਨਹੀਂ ਸੀ ਰਿਹਾ। ਤੇਜ਼ ਦੀ ਗੱਲ ਨਹੀਂ ਉਸਤਾਦ ਜੀ, ਉਹ ਕੱਲ ਦੀ ਹੁਣ ਅੱਜ ਕਸਰ ਪੂਰੀ ਕਰ ਰਿਹਾ, ਚੁੱਪ ਰਹਿ ਗਿਆ। ਇਹਨਾਂ ਦਾ ਨਸ਼ੇ ਵਾਲਿਆਂ ਤੋਂ ਕੰਮ ਲਿਆ। ਸਮੁੰਦਰ ਚੋਂ ਅਧਰਾ ਨਿਕਲ ਜਾਂਦੀ। ਸੁਪੰਦਰ ਚੌਧਰਾ ਨਿਕਲਿਆ। ਅੱਛਾ ਉਹਦਾ ਧਿਆਨ ਆ ਤੇਰੇ ਕਲੀਨ ਸ਼ੇਪ ਤੇ, ਉਹ ਤੈਨੂੰ ਨੂਰੀ ਟੈਪ ਕੱਲ ਦਾ ਹੀ ਨਾ ਤੇਰੇ ਤੇ ਫਿਦਾ ਹੋਇਆ ਪਿਆ, ਨਹੀਂ ਰਾਤੀ ਨੀਂਦ ਆਉਣੀ ਨਹੀਂ ਸੀ ਤੈਨੂੰ, ਆਸ਼ਕਾਂ ਦਾ ਹਾਲ ਹੋ ਗਿਆ, ਸ਼ੇਪ ਵੱਧ ਗਈ ਤੇਰੀ। ਹਾਂ ਰਾਤੀ ਆਪਣੇ ਪੈਰ ਦਾ ਗੂਠਾ ਚੂਸਦਾ ਰਿਹਾ ਇਸੇ ਗੱਲ 'ਚ ਨਾ। ਚਲੋ ਖੈਰ, ਹੱਸਿਆ ਖੇਡਿਆ ਕਰ, ਆਪਣੇ ਆਪ ਨੂੰ ਬੁਰਾ ਰੱਖ। ਆ ਮਜ਼ੀਦ ਓਏ ਬਾਲਾ ਵਾਲਾ ਮੈਨੂੰ ਆਪ ਕੀ ਉਹਦੀ ਗੱਲ ਸੁਣ ਲਓ, ਪਤਾ ਨਹੀਂ ਇਹਨੇ ਮਰ ਜਾਣਾ। ਕਹਿੰਦਾ ਵਾਲਾਂ ਦਾ ਗੋਲ ਗੱਪਾ ਲੱਗਣ ਦਿਆ, ਉਹ ਵੇਖ ਨਾ ਉੱਤੋਂ ਦੀ ਕਟਿੰਗ ਕੈਸੀ। ਆ ਲੈ ਐ ਮੋਕ ਲੱਗਾ ਕਰਨ ਦੇ। ਬੱਕਰਾ ਕਹਿੰਦਾ ਮੋਗ ਲੱਗਾ ਕਰਨ। ਹਾਂਜੀ ਮਾਨਾ ਇੱਕ ਜਗ੍ਹਾ ਤੇ ਕੰਮ ਤੇ ਲੱਗ ਓਏ ਗਿਆ, ਸੁਣੋ ਓਏ ਬੱਚੇ ਦੀ ਸੁਣੋ। ਲੱਗ ਸੁਣਨ ਨਹੀਂ ਲੱਗੇ, ਠਹਿਰ ਤੇ ਜਾ। ਲੱਖ ਰੁਪਏ ਦੀ ਸੈਲਰੀ ਲੱਗ ਗਈ ਭਾਈ, 28 ਦਿਨ ਹੋਏ ਨੇ, ਐਡਵਾਂਸ ਚੁੱਕਿਆ 5000 ਆਇਆ ਇੱਕ ਮੁੜ। 28 ਦਿਨ ਬਾਅਦ ਉਹਨਾਂ ਕਹਿੰਦਾ 5000 ਐਡਵਾਂਸ ਦਿਓ, ਮਤਲਬ ਲੈ ਕੇ ਅੱਛਾ ਅੱਛਾ, 28 ਦਿਨ ਆ। ਤੈਨੂੰ ਲੱਭਾ ਕੁਛ ਹੀ ਗੱਲ ਸੁਣਾ ਦੇ ਮੇਰੇ। ਬਰੀਕ ਗੱਲ ਸੀ ਮਾਤਰੀ ਕਿ ਲੱਖ ਰੁਪਇਆ ਮਹੀਨਾ ਵਾ, 28 ਤਰੀਕ ਨੂੰ 5000 ਰੁਪਇਆ ਲੈ ਕੇ ਦੌੜ ਗਏ। 2 ਦਿਨ ਹੋਰ ਜਾਣਾ ਤੂੰ ਲੱਖ ਹੀ ਲੈ ਲੈ। ਇਹ ਫਿਰ ਕਾਮੇਡੀ ਨਹੀਂ ਹੈ, ਇਹ ਇੱਕ ਵੈਸੇ ਨਸੀਹਤ ਆ ਕਿ ਤੂੰ ਬੇਵਕੂਫ ਆ ਯਾਰ, ਇਦਾਂ ਕੀਤਾ, ਇਦਾਂ ਦੀ ਗੱਲ ਕਰ ਸਕਦਾ। ਇਹ ਉਹਦੀ ਰੂਟੀਨ ਆ। ਹਾਂ ਇਹ ਰੂਟੀਨ ਨਾ ਖਰਾਬ ਕਰੋ। ਦਿਲ ਤੋੜਨੇ ਵਾਲੋं की ਕੁੱਟਾ ਭਾਜੀ महफिल में आ गया हूँ, ਕਰਨਾ कैसे दुआएं दूं मैं, मुश्किल। अच्छा दस भी है ਕਿਹੜੇ ਸਿੰਗਰ ਦਾ ਗਾਣਾ ਹੋ ਸਕਦਾ, ਮੈਂ ਉਹਦੇ ਸਟਾਈਲ 'ਚ ਗਾਵਾਂਗਾ। दिल तोड़ने वालों की महफिल में आ गया हूँ, कैसे दुआएं दूं मैं, मुश्किल में आ गया हूँ। ਬਾਬਾ ਰੱਖਾ ਬਾਬਾ ਰੱਖਾ, ਤੁਸੀਂ ਦੱਸੋ ਜੀ। ਕਿਸ਼ੋਰ ਦਾ ਕਿਸ਼ੋਰ ਸਾਹਿਬ। ਕਿਸ਼ੋਰ ਸਾਹਿਬ, ਇਹ ਉਹਨੇ ਸੁਣਿਆ ਹੀ, ਉਹਨੇ ਬਾਬਾ ਰੱਖਾ, ਬਾਬਾ ਜਮਕਾ, ਬਾਬਾ ਉਹ ਬਾਬਾ ਜਮਕਾ। ਕਿਸ਼ੋਰ ਕਿੱਥੇ, ਕਿਸ਼ੋਰ घुंघरू की तरह बजता ही रहा हूँ तू। ਮੈਂ
ਹਾਂ ਆ ਸੋਨਾ ਦੀ ਫਲੀਆਂ ਸੰਡੀਆਂ ਹੁੰਦੀਆਂ ਇੱਧਰ ਦੇਖੋ ਮੈਂ ਅਸਲ 'ਚ ਥੋੜਾ ਸਟਾਰਟ ਕਰ ਰਿਹਾ ਯਾਰ। ਹਾਂ ਜੀ ਸਾਜੀ ਚੌਂਕੜੀ ਬਦਲ ਲਵੇ ਕੀ ਇਹਦਾ ਚੌਂਕੜੀ ਦਾ ਕੀ ਮਸਲਾ ਉਹ ਇੱਧਰ ਆ ਜਾ ਫਰੀਦ ਚੜੇਲ ਦੇ ਡੋਲੇ ਵਰਗਾ ਮੂੰਹ। ਤੇ ਚੌਕੜੀ ਐ ਮਾਰੀ ਪਤਾ ਸੁੱਟਣ ਲੱਗਾ ਆ ਪੜੋ ਬਈ। समझौता गमों से कर लो समझौता गमों से कर लो जिंदगी में कम भी मिलते हैं समझ आई वो भी कर लो ਬੜਾ ਟੀਪੇ ਵਾਲਾ ਨਾਮ ਹੁੰਦਾ ਹੈ हाँ क्या कहने ਇਹੋ ਜਿਹੇ ਬੰਦੇ ਸੱਸ ਨਾਲ ਕੀਕਲੀ ਪਾ ਕੇ ਉਹਦੀਆਂ ਬਾਵਾ ਖਿੱਚ ਦਿੰਦੇ। ਉਹ ਕਹਿੰਦੇ ਉਹ ਮੇਰੇ ਜੋੜ ਗਏ। माने दी सास है ਨਹੀਂ ਇਹ ਤੇ ਬਸ है बस प्यार कर दी इतना ਬਹੁਤ ਜ਼ਿਆਦਾ ਭਾਂਜਾ ਨਾ कितने इतने रहंदी ਖਾਲਾਂ ਚ ਮੈਂ फैसलाबाद च ਆਜ਼ਾਦ ਕਿਸ਼ੋਰ ਪਿਆਰ ਕਰਦੀ ਕੋ ਸਾਲ 2 ਸਾਲ ਬਾਅਦ ਹੁੰਦੇ ਆ ਆਜ਼ਾਦ ਕਸ਼ਮੀਰ वो ਚ आजाद कश्मीर तो कैद कश्मीर नहीं आजाद कश्मीर उधर की उन्होंने काम ਉਹਨਾਂ ਦਾ उधर ते पठान टैप ते कश्मीरी टैप ਉਹਨਾਂ ਦਾ रहंदे ਕੰਮ ਆ ਕੱਚੀ ਲੱਕੜ ਦਾ ਨਾ ਪਾਇਆ ਨਾ ਸੱਜੀ ਲੱਕੜ ਦਾ ਕੰਮ अच्छा ਹਾਂਜੀ ਉਹ ਕੰਮ ਉਧਰ ਜ਼ਿਆਦਾ ਪਲਾਦੇ ਪਲੂਦਿਆਂ ਦਾ ਤੇ ਉਧਰੋਂ ਨਿਜ਼ਾਮ ਅੱਛਾ ਓਕੇ ਵਗੈਰਾ ਆ ਸਾਰਾ ਕਪੜਾ ਜੁੱਤੀ ਉਹੀ ਸੁਸਰ ਸਾਹਿਬ ਵੀ ਨੇ ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ ਸਾਲੇ ਸਾਲੀਆਂ ਸਾਰੇ 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 ਕਿਆ ਓਏ ਸਾਰੇ ਉੱਥੇ ਉੱਥੇ ਹੀ ਰਹਿੰਦੇ ਨੇ ਹਾਂਜੀ ਅੱਛਾ ਤੇ ਤੂੰ ਮਤਲਬ ਭਾਬੀ ਇੱਥੇ ਇਕੱਲੇ ਹਾਂਜੀ ਵਿਆਹ ਵੀ ਉੱਥੋਂ ਕਰਾ ਕੇ ਲਿਆਇਆ ਸੀ ਜਾਂ ਇੱਥੇ ਵਿਆਹ ਇੱਥੇ ਹੋਇਆ ਬਾਅਦ ਚ ਗਏ ਹੋ ਨਹੀਂ ਵਿਆਹਣਗੇ ਵਿਆਹਣ ਗਏ ਸੀ ਕਸ਼ਮੀਰ ਹਾਂਜੀ ਇਦਾਂ ਹੀ ਐਸੇ ਰੰਗਣਾ ਹੀ ਕਸ਼ਮੀਰ ਤੋਂ ਵਿਆਹ ਉਹ ਠੀਕ ਸੀ ਹੁਣ ਵੀ ਤੂੰ ਠੀਕ ਆ ਜਰਾ ਥੋੜਾ ਜਿਹਾ ਆਪਣੇ ਤੇ ਤਵੱਜੋ ਕਰ ਲਵੇਂ ਤੇ ਹਾਂ ਹਾਂ ਧੁੱਪੇ ਘੱਟ ਫਿਰਿਆ ਕਰ ਬਲਕਿ ਫਿਰਿਆ ਹੀ ਘੱਟ ਕਰ ਕਿਤੇ ਵੀ ਹਾਂ ਅੰਦਰ ਰਹਿ ਸਹੀ ਗੱਲ ਆ ਫਿਰਨਾ ਹੋਵੇ ਨਾ ਬਲੇਡ ਤਰ੍ਹਾਂ ਮਾੜਾ ਜਿਹਾ ਕਿਤੇ ਫਿਰ ਗਿਆ ਤੇ ਚੱਲ ਪਾ। ਬਸ ਆਹੋ ਬਸ ਮੇਰੇ ਨਹੀਂ ਫਿਰਨਾ ਬਾਕੀ ਕਿਤੇ ਫਿਰ ਲਾ ਹੋਰ ਜਿੱਧਰ ਮਰਜੀ ਚੌਂਕੜੀ ਬਦਲ ਲੈਂਦੇ ਮੈਂ ਕਹਿੰਦਾ ਉਹ ਨਹੀਂ ਚੌਕੜੀ ਲਵ ਮੈਰਿਜ ਆ ਇੱਕ ਹੱਸ ਗਈ ਨਹੀਂ ਵੈਸੇ ਉਹ ਖਾਲਾ ਦੀ ਬੇਟੀ ਆ ਖਾਲਾਂ ਦੀ ਬੇਟੀ ਤੇਰੇ ਸਮਝ ਨਹੀਂ ਆਉਂਦੀ ਸ਼ੌਕੀਆ ਮੈਰਿਜ ਯਾਨੀ ਕਿ ਲਵ ਮੈਰਿਜ ਤੇਰੇ ਤੇਰੇ ਕਿਹੜੀ ਬੇਟੀ ਆ ਤੇਰੀ ਰਿਸ਼ਤੇਦਾਰਾਂ ਦੀ ਖਾਲਾ ਦੀ ਪੁੱਪੀ ਮਸ ਬੜਾ ਜੀ ਉਹ ਬੜਾ ਹਾਂਜੀ ਇਸ ਤੋਂ ਪਹਿਲੇ ਵੀ ਤੇਰਾ ਇੱਕ ਜਗ੍ਹਾ ਤੇ ਹੋਇਆ ਸੀ ਨਹੀਂ ਜੀ ਹੋਈ ਸੀ ਮੰਗਣੀ ਯਾਦ ਕਰ ਉਹ ਮੰਗਣੀ ਦਾ ਕਿਹੜਾ ਕਿਹੜਾ ਹਿਸਾਬ ਹੁੰਦਾ ਡੈਥ ਹੋ ਗਈ ਸੀ ਉਹਨਾਂ ਦੀ ਹਾਂ ਡੈਥ ਹੋ ਗਈ ਮਿਸਿਸ ਜਿਹੜੇ ਹੋਣ ਵਾਲੇ ਸੀ ਹਾਂ। ਡੈਥ ਹੋ ਗਈ ਸੀ ਉਹਨਾਂ ਦੀ ਹਾਂ ਕੱਲ ਅੰਦਰ ਬੈਠਾ ਕਹੀ ਨਾ ਕਹਿੰਦਾ ਯਾਰ ਜੋ ਮਰਜ਼ੀ ਹੈ ਬੁੱਢੀ ਜਿੱਦਾਂ ਦੀ ਲੇਕਿਨ ਉਹ ਨਹੀਂ ਮੈਨੂੰ ਭੁੱਲਣ ਦੀ ਯਕੀਨ ਕਰ ਨਾਲ ਇਹਦੇ ਦਿਲ ਚ ਸਾਜੀ ਹੁੰਦੀ। ਹਾਂ ਅੱਛਾ ਯਾਦ ਉਹਨੂੰ ਹੀ ਕਰਦਾ ਵਾ ਖਿਦਮਤ ਇਹਦੇ ਕੋ ਕਰਾਈ ਜਾ ਰਿਹਾ ਯਾਦ ਉਹਨੂੰ ਹੀ ਕਰਦਾ ਵਾ ਇੱਥੇ ਤੁਰਦਾ ਫਿਰਦਾ ਵੀ ਉਹਨੂੰ ਲਓ ਜੀ ਹੱਸਦੀ ਬਾਸਦੀ ਜ਼ਿੰਦਗੀ ਉੱਜੜਨ ਲੱਗੀ ਮੇਰੀ ਆ ਦੇਖੋ ਮੇਰੇ ਨਾਲ ਲੱਗਾ ਪਾਉ ਵੱਜਣ ਬਾਹਰ ਬੈਠਾ ਹੁੰਦਾ ਉਹਦੀਆਂ ਹੀ ਗੱਲਾਂ ਕਰਦਾ ਮੈਂ ਕਹਿੰਦਾ ਯਾਰ ਤੂੰ ਹੁਣ ਇਸ ਪਰ ਕਹਿੰਦਾ ਯਾਰ ਇਹ ਤੇ ਟਾਈਮ ਪਾਸ ਆ। ਫੜ ਗਏ ਉਧਰਲੇ ਦਫ਼ਤਰ ਉਸਤਾਦ ਜੀ ਨੇ ਮੈਨੂੰ ਤਸਵੀਰ ਵਿਖਾਈ ਤੇ ਨਾਲੇ ਕਹਿੰਦਾ ਵੇ ਮੈਸੇਜ ਵੇ ਉਧਰਲੇ ਦਫ਼ਤਰ ਹਾਲੇ ਤੱਕ ਉਹਦੇ ਕੋਲ ਆ ਉਧਰ ਮੈਂ ਬੜਾ ਰੋਂਦਾ ਹੁੰਦਾ ਸੀ ਉਦੋਂ ਬਹੁਤ ਬਹੁਤ ਆ ਹੁਣ ਰੋਣਾ ਮੈਂ ਟੀਟੇ ਦੇ ਬਾਅਦ ਚ ਰਹੂੰਗਾ ਨਹੀਂ ਨਹੀਂ ਸਹੀ ਗੱਲ ਨਹੀਂ ਮਿੱਠੇ ਭੁੱਲਣਾ ਨਹੀਂ ਚਾਹੀਦਾ ਯਾਰ ਇਹ ਚ ਕਿਹੜੀ ਗੱਲ ਇਹ ਕਿਹੜਾ ਉਹ ਵਿਚਾਰੀ ਦਾ ਐਕਸੀਡੈਂਟ ਮਤਲਬ ਫੌਤ ਹੋ ਗਈ ਨਹੀਂ ਉਹ ਲੇਕਿਨ ਇਹ ਉਹਦੇ ਨਾਲ ਅਟੈਚਮੈਂਟ ਸੀ ਲੇਕਿਨ ਹੁਣ ਕੀ ਵਜ੍ਹਾ ਜਿਹੜਾ ਇਹ ਬਾਰ-ਬਾਰ ਕਹਿੰਦਾ ਹੁਣ ਹੁਣ ਉਹਨੂੰ ਯਾਦ ਜ਼ਿੰਦਗੀ ਅਜ਼ਾਬ ਹੋ ਗਈ ਆ ਨਹੀਂ ਨਹੀਂ ਜ਼ਿੰਦਗੀ ਨਹੀਂ ਜ਼ਾਹਰ ਹੋ ਗਈ ਮਤਲਬ ਖੁਸ਼ਹਾਲ ਆ ਸਭ ਕੁਝ ਠੀਕ ਆ ਲੇਕਿਨ ਇੱਕ ਜਿਹੜਾ ਦਿਲੋਂ ਸਹੀ ਰਿਸ਼ਤਾ ਨਾ ਇਹਦਾ ਖਿੱਚ ਉਹ ਉੱਧਰ ਹੀ ਆ ਇਧਰ ਟਾਈਮ ਪਾਸ ਆ ਇਧਰ ਫਸ ਗਿਆ ਬਸ ਹੁਣ ਜ਼ਾਰੀ ਕਰਦਾ ਬੱਚੇ ਹੋ ਗਏ ਮੈਨੂੰ ਕਹਿੰਦਾ ਗੱਲ ਚ ਪਿਆ ਢੋਲ ਵਜਾ ਰਹੇ ਆ ਗੁੱਜਰ ਆ ਤੁਸੀਂ ਢੋਲ ਮੇਰੇ ਗੱਲ ਚ ਪਾਉਣ ਡਏ ਆ ਇਹ ਮੈਨੂੰ ਵਜਾਉਣਾ ਪੈਣਾ ਵਾ ਅੱਛਾ ਇਦਾਂ ਦੀਆਂ ਗੱਲਾਂ ਕਰ ਕੇ ਨਾ ਤੇ ਤੂੰ ਇਹ ਨਾ ਸਾਬਤ ਕਰਾ ਉਹਨਾਂ ਨੂੰ ਕਿ ਵੀ ਜੇ ਅਸੀਂ ਸ਼ੂਗਰ ਲੱਗੇ ਆ ਨਹੀਂ ਸੀਰੀਅਸਲੀ ਹੁਣ ਵਾਲੇ ਸੌਰਵ ਸਾਹਿਬ ਨਾ ਜਦੋਂ ਮੈਂ ਵਿਆਹਣ ਗਿਆ ਵਾ ਨਾ 16 ਸਾਲ ਅੱਛਾ ਜਦੋਂ ਅੱਛਾ ਇਹ ਇੰਜ ਕੌਣ ਵਿਆਹਣ ਜਾਂਦਾ ਇਹ ਸੀਰੀਅਸਲੀ ਜਦੋਂ ਵਿਆਹਣ ਗਏ ਨਾ ਤੇ ਮਹੱਲੇਦਾਰ ਗੱਲਾਂ ਕਰਦੇ ਸੀ ਲੈ ਵੀ ਇਹਨੇ ਪੈਸਾ ਦੇਖਿਆ ਬੰਦਿਆਂ ਨੂੰ ਕਿਹਨਾਂ ਨੇ ਕੁੜੀ ਵਾਲਿਆਂ ਨੇ ਤੁਹਾਡੇ ਵਾਲ ਪੈਸਾ ਪੈਸਾ ਚੜਿਆ ਦੇਖਿਆ ਇਹਨੂੰ ਕਿ ਚਲੋ ਯਾਰ ਇਹਨਾਂ ਦੀ ਕੋਈ ਮਦਦ ਹੋ ਜਾਵੇ ਚਲੋ ਕਰ ਦੋ ਨਹੀਂ ਉਹਨਾਂ ਨੇ ਕਿਹਾ ਪੈਸਾ ਦੇਖਿਆ ਇਹਨਾਂ ਨੇ ਉਸ ਤੋਂ ਇਲਾਵਾ ਕੁਝ ਨਹੀਂ ਵੇਖਿਆ ਔਰ ਤਾਂ ਗੱਲਾਂ ਕਰਦੇ ਸੀ ਹਾਂ ਮੁੰਡਾ ਤੇ ਇਦਾਂ ਦਾ ਇਹਨੇ ਕੀ ਦੇਖਿਆ ਉਹ ਦੂਜੀ ਕਹਿੰਦੇ ਇਹਨੇ ਪੈਸਾ ਦੇਖਿਆ ਆਹ ਪੈਸਾ ਵੇਖਿਆ ਸੀ ਜਦੋਂ ਉਹਨਾਂ ਨੇ ਮੰਗਣੀ ਕਰਨ ਆਏ ਕਿਤੇ ਨੇ ਬਾਹਰ ਕਾਪੀਆਂ ਮਾਰੀਆਂ ਇਹਨਾਂ ਦੇ ਬੂਹੇ 'ਚ ਨਹੀਂ ਕਿਹਾ ਭਾਜੀ ਰੁਪਈਆ ਵਾਕਈ ਬਹੁਤ ਸੁੱਟਿਆ ਮੇਰੀ ਬਰਾਤ ਤੇ ਮਹੱਲੇਦਾਰ ਦੱਸਦੇ ਐਨੀ ਸ਼ਾਹਦੀਨ ਉਹ ਮੈਨੂੰ ਪਤਾ ਤੇਰੇ ਭਰਾ ਵੱਡੇ ਨੇ 20000 ਰੁਪਏ ਸੁੱਟ ਲਿਆ ਸੀ ਉਹਨੂੰ ਕਈ ਜਾਂਦੇ ਬਹੁਤ ਪੈਸਾ ਸੁੱਟਿਆ ਐਨੀ ਸ਼ਾਹਦੀ ਕਿੱਥੋਂ ਗਵਾਵਾ ਔਰਤਾਂ ਗਵਾਵਾ ਵੀ ਛੱਤਾਂ ਦੇ ਅਸੀਂ ਖਲੋਤੀਆਂ ਨੇ 5-5 7-7 ਰੁਪਏ ਛੱਤਾਂ ਦੇ ਖਲੋਤੇ ਲੁੱਟਿਆ ਮਤਲਬ ਤੁਸੀਂ ਠੀਕ ਹੋ ਮਤਲਬ ਪੈਸੇ ਬਸ ਉਹਦਾ ਕਰਮ ਆ ਸ਼ੁਕਰ ਨਾ ਅੱਛਾ ਖਾਂਦੇ ਪੀਂਦੇ ਹੋ ਹੁਣ ਲਸਾਸ ਵਾਲੀ ਗੱਲ ਨਾ ਕਰਿਓ ਨਹੀਂ ਮਤਲਬ ਅੱਛਾ ਖਾਂਦੇ ਸ਼ੁਕਰ ਅਲਹਮਦੁਲਿਲਾ ਪੋਟਾ ਕਲੇਜੀ ਪਾਲਕ ਚ ਜਿਹੜੀ ਸੀ ਉਹ ਅੱਜ ਮੇਰਾ ਓਕੇ ਹੋ ਗਿਆ ਟਾਈਮ ਮੁੱਕ ਗਿਆ discuss ਕਰਨੀ ਸ਼ੁਗਲ ਨਹੀਂ ਡਿਸਕਸ ਹੀ ਸ਼ੁਗਲ ਲੈਦਾ ਵਾ ਮੈਂ ਤੁਹਾਨੂੰ ਮਤਲਬ ਹੁਣ ਲੋਕੀ ਤੈਨੂੰ ਜ਼ਲੀਲ ਕਰਨਗੇ ਮਿੱਠੇ ਯਾਰ ਰੋਜ਼ ਤਾਤ ਕਹਿ ਰਿਹਾ ਯਾਰ ਡੁੱਬ ਕੇ ਮਰ ਜਾ ਅੱਛਾ ਤੁਸੀਂ ਇਸ ਚੀਜ਼ ਦਾ ਪੁੱਛਿਆ ਵਾ ਕਿੰਨੇ ਮਹੀਨੇ ਹੋ ਗਏ ਮੈਂ ਪਰੇਸ਼ਾਨ ਆ ਤੁਸੀਂ ਪੁੱਛਿਆ ਮੈਨੂੰ ਤੇ ਰੋਟੀ ਰੋਜ਼ ਘਰ ਪੱਕਦੀ ਨਹੀਂ ਭੁੱਖੇ ਸੌਂਦੇ ਇੱਥੇ ਦੱਸਾਂ ਆ ਕਿਤੋਂ ਸਲਾਨੀ ਤੋਂ ਆਉਂਦੀ ਆ ਪੂਰੀ ਦੁਨੀਆ 'ਚ ਪਰੇਸ਼ਾਨ ਨੇ ਲੋਕ ਇਹ ਯਾਰ, ਟੈਨਸ਼ਨ ਨਾ ਦੱਸ। ਯਾਰ ਆਫ ਕੋਰਸ ਜਿੱਦਾਂ ਦਾ ਮੈਂ ਪਰੇਸ਼ਾਨ ਆ ਨਾ ਚਲੋ ਉਹ ਚ ਕਹਦੇ ਲਓ ਜੀ ਮੈਂ ਨਾਜ਼ਰੀਨ ਸੁਣ ਲਓ
ਮੈਂ ਦੁਬਈ ਸੀ ਜਦੋਂ ਸ਼ੋਅ ਦੇ ਵਿੱਚ ਕਿਹਨੂੰ ਕਿਹਾ ਕਿ ਮੈਂ ਆਵਾਂਗਾ ਤੇ ਤੂੰ ਮੈਨੂੰ ਪਾਲਕ ਤੇ ਸਾਈ ਪੋਟੇ ਘਰ ਤੋਂ ਕਲੇਜੀ ਕੋਈ ਸ਼ਾਇਦ ਚੀਜ਼ ਆ ਦੇਖ ਲਓ ਇੱਥੇ ਆਇਆ ਨੂੰ ਅੱਜ ਮੈਨੂੰ ਹਫਤਾ ਹੋ ਗਿਆ ਤੇ ਮੈਂ ਰੋਜ਼ ਪੁੱਛਦਾ ਜੀ ਆ ਦੇਖ ਲਓ ਔਰ ਇਹਦੇ 'ਚ ਕੋਈ ਸ਼ੁਗਲ ਨਹੀਂ ਹੈਗਾ। ਯਾਰ ਦੱਸ That's ਮੈਂ all. ਕਿੰਨਾ ਪਰੇਸ਼ਾਨ ਆ ਯਾਰ। ਤਾਜੀ ਨਾਲੇ ਮੇਰੇ ਕੋਲ ਤੁਸੀਂ ਦੱਸਿਆ ਹੀ ਨਹੀਂ ਮੈਨੂੰ, ਭਿੰਡੀਆਂ ਖਾਣੀਆਂ ਜੇ, ਕਚਨਾਰ ਕਿ ਕੜੀ, ਆ ਤਿੰਨਾਂ ਚੋਂ ਇੱਕ। ਕਚਨਾਰ ਨਹੀਂ ਇਸ ਟਾਈਮ ਮਿਲਦੀ, ਕਚਨਾਰ ਹਾਂਜੀ, ਦਾ ਉਹ ਸੀ ਬਣਦਾ, ਕਚਨਾਰ ਵੀ ਬਣਦਾ, ਕੜੀ ਕੜੀ ਚਲੋ ਠੀਕ। ਹਾਂ ਤੂੰ ਪੁੱਤ ਇੱਥੋਂ ਆ ਕੇ ਖਾ ਲਿਆ ਘਰ ਪਰ। ਇਹ ਮੈਂ ਲੈ ਆਉਣੀ ਕੱਲ ਨੂੰ। ਹਾਂਜੀ ਮੈਂ ਇਹਨੂੰ ਦੇਖਣ ਡਿਆ ਸੀ ਕੱਲ ਨੂੰ ਨਹੀਂ, ਅੱਜ ਤੂੰ ਅੱਜ ਜਾਏਗਾ, ਕੱਲ ਕੜੀ ਤਿਆਰ, ਪਰਸੋਂ ਪੱਕੇਗੀ ਕੜੀ ਪਰਸੋਂ। ਜਿਹੜੀ ਸਹੀ ਨਸਲੀ ਕੜੀ ਹੁੰਦੀ ਲੱਸੀ ਹੈ। ਬਣਵਾਉਣੀ ਪੈਣੀ। ਇੰਝ ਨਹੀਂ ਖਾ ਲਿਓ ਹੁੰਦਾ ਨਾ, ਜਾਂ ਖਾ ਲਓ, ਕੜੀ ਬਣਾਓ ਜਾ ਕੇ। ਖਾਨਦਾਨੀ ਕੜੀ ਹਾਂਜੀ ਪਰਸੋਂ ਜਿਹੜੀ ਕੱਚੀ ਲੱਸੀ ਨਾ ਬਣਦੀ ਆ। ਹਾਂਜੀ ਹਾਂਜੀ ਲਓ ਜੀ ਸਵੇਰੇ ਤੁਹਾਨੂੰ ਨਾ ਅੱਲਾ ਦੇ ਹੁਕਮ ਨਾਲ ਪੋਟਾ ਕਲੇਜੀਆਂ ਤੇ ਪਾਲਕ ਮਿਲ ਜਣੀ ਆ। ਮੈਂ ਹੁਣ ਜਿੱਥੋਂ ਮਰਜੀ ਪਕਾ ਲਿਆ ਪਾਲਕ ਵੀ ਨਹੀਂ ਆਉਂਦੇ ਹੀ ਆਣੀ ਕਿਉਂ ਮੱਜੀ ਕੋਈ ਪਕਾ ਕੇ ਲਵਾਂ, ਮਤਲਬ ਉਹ ਘਰ ਪਕਾਉਣ ਵਾਲਾ ਕੋਈ ਨਹੀਂ ਹੈਗਾ। ਯਾਰ ਦੱਸ ਯਾਰ ਹੁਣ ਇੱਥੇ ਜਦੋਂ ਸਾਰੀ ਘਰ ਜਾਣਾ ਪੱਕਿਆ ਨਹੀਂ ਹੁੰਦਾ ਕੁਛ। ਉਹਦੇ ਘਰ ਦਾ ਨਿਜ਼ਾਮ ਉਲਟਾ ਹੋਇਆ ਪਿਆ ਵਾ। ਆਹੋ ਤੁਸੀਂ ਮੈਨੂੰ ਪੁੱਛੋ ਸਹੀ ਵੀ ਯਾਰ ਤੂੰ 11 ਵਜੇ ਆ ਕੇ ਇੱਥੇ ਕਾਹਤੋਂ ਪੈ ਜਾਂਦਾ ਵਾ? ਤੁਸੀਂ ਪੁੱਛੋ ਸਹੀ। ਮੈਨੂੰ ਨਹੀਂ ਰਹਿ ਤੇ ਨਾ ਪੁੱਛੀ, ਨਾ ਪੁੱਛੋ, ਇਹੀ ਚਾਹੁੰਦਾ ਹੀ ਨਾ ਪੁੱਛ। ਨਹੀਂ ਮੈਨੂੰ ਸਮਝ ਆ ਗਈ। ਨਾ ਪੁੱਛੀ ਇਹੀ ਚਾਹੁੰਦੇ ਯਾਰ ਬਸ ਨਾ ਮੈਨੂੰ ਇਹ ਸੀ ਕਿ ਉਸਤਾਦ ਜੀ ਮੈਂ ਚਲੋ ਭੁੱਖਾ- ਦਫਾ ਮਾਰ ਯਾਰ, ਅਸੀਂ ਇਸ ਗੱਲ 'ਚ ਪਰੇਸ਼ਾਨੀ ਨਹੀਂ ਲਈ ਦੀ ਹੁੰਦੀ ਯਾਰ ਕੁਝ। ਲੈਣੀ ਹੈ, ਮੈਂ ਲੈਣੀ ਹੈ। ਮੈਨੂੰ ਬਿਠਾ ਕੇ ਇਕੱਲੇ ਨੂੰ ਤਨਹਾਈ 'ਚ ਪੁੱਛੋ ਵੀ ਕੀ ਗੱਲ ਹੈ ਮਿੱਠੇ, ਕਿਉਂ ਪੁੱਤ ਪਰੇਸ਼ਾਨ ਆ, ਕੀ ਗੱਲ ਟੈਨਸ਼ਨ ਕੀ ਆ? ਕੋਈ ਏਡੀ ਗੰਦੀ ਗੱਲ ਆ ਮੈਂ ਕਿਸੇ ਦੇ ਸਾਹਮਣੇ ਨਹੀਂ ਪੁੱਛ ਵਾਹ ਸਕਦਾ। ਵਾਹ ਵਾਹ। ਓ ਯਾਰ ਸਮਝਾਓ ਉਸਤਾਦ ਜੀ ਨੂੰ। ਉਹ ਯਾਰ ਉਹ ਬਿਲਕੁਲ ਉਹ ਠੀਕ ਗੱਲ ਕਰਨ ਡਿਆ ਉਹ। ਉਹ ਅਸੀਂ ਯਾਰ ਤੂੰ ਜਿਹੜੀਆਂ ਗੱਲਾਂ ਮੈਨੂੰ ਸੈਪਰੇਟ ਕੀਤੀਆਂ ਤੇ ਕਰ ਸਕਦਾ ਨਹੀਂ ਐ ਹੀ ਤੇ ਬਾਤ ਆ ਮੇਰੇ ਗੋਸ਼ੇ ਬੱਗੂ ਐ ਹੀ ਬਾਤ ਹੈ। ਤੂੰ ਇਹਦੇ ਨਾਲ ਕਰਤੀਆਂ ਸੈਪਰੇਟ ਮੈਂ ਆਪਣੇ ਤਾਂ ਆਉਂਦੇ ਨਹੀਂ ਕਰਦੀ ਸੀ। ਅੱਛਾ ਐ ਹੀ ਤੇ ਬਾਤ ਹੈ ਮੇਰੇ ਗੋਸ਼ੇ ਬੱਗੂ। ਕਿਹਨਾਂ ਤੇਰੀ ਇਹੀ ਭੈੜ ਆ, ਤੂੰ ਆਉਂਦਾ ਹੀ ਕਰ ਦਿੰਦਾ। ਮੈਂ ਭਾਜੀ ਉਹਦਾ ਹੀ ਕਰ ਦਿੰਦਾ। ਦੱਸ ਤੂੰ ਘਰੋਂ ਕਰਕੇ ਆਇਆ ਕਰ। ਭਾਜੀ ਉਹ ਆਉਂਦੀ ਇੱਥੇ ਆ ਗਈ। ਅੱਛਾ ਆਉਂਦੀ ਹੈ ਨਸੀਬਾਂ ਨਾਲ। ਹਾਂ ਅੱਛਾ ਹੁਣ ਬੰਦਾ ਕੋਈ ਡਿਸਕਸ, ਮੈਂ ਤੁਹਾਨੂੰ ਇਹੀ ਕਹਿਣਾ ਵੀ ਮੈਂ ਤੁਹਾਡੇ ਕੋਲ ਡਿਸਕਸ ਕਰਨਾ ਚਾਹੁੰਦਾ ਵਾ। ਮੈਂ ਲੱਗਦਾ ਇਹ ਖਰਗੋਸ਼ ਅੱਬੇ ਨੂੰ ਸਮਝਾਉਣ ਡਿਆ ਹੁੰਦਾ। ਆਹੋ ਦੇਖੋ ਜੀ ਤੁਸੀਂ ਮੇਰਾ ਦੁੱਖ ਸੁਣੋ ਵੀ ਮਸਲਾ ਕੀ ਯਾਰ ਰੌਲਾ ਅੱਛਾ ਕੀ ਪਾਲਕ- ਦਰਦਾਂ ਹੁੰਦੀਆਂ ਤੇਰੇ? ਪਾਲਕ ਤਾਂ ਕਹਿ ਬੈਠਾ ਵਾਂ ਤੇ ਮੈਨੂੰ ਜ਼ਾਪ ਪਾ ਦੇ। ਅੱਛਾ ਯਾਰ ਤੂੰ ਜੇ ਲਿਆਉਣੀ ਉਹ ਲੈ ਦੀ ਤਰ੍ਹਾਂ ਦੇ। ਅੱਗੇ ਮੈਂ ਐਡਾ ਜਿਵੇਂ ਦੁੱਖ। ਖਵਾਈਆਂ ਨਹੀਂ, ਫਿਰ ਅੱਗੇ- ਮੈਂ ਮਰ ਕੇ ਤੂੰ ਮੁੜ ਕੇ ਮੈਨੂੰ ਫਟੀਕ ਪਾ ਦੇਵੇਂ 30,000 ਦੀ ਕੱਲਾ ਸਾਈਡ ਤੇ ਲਿਜਾ ਕੇ। ਅੱਜ ਤੱਕ ਦੁੱਖ ਹੀ ਕਿੰਨੀਆਂ- ਐਸਾ ਸੁਣਾਵੇਂ ਤੂੰ। ਕਿੰਨੀਆਂ ਕੁ ਫਟੀਕਾਂ ਅੱਗੇ ਏਸੀ ਲੈ ਗਿਆ ਤੂੰ ਉਹ ਯਾਰ ਆ ਭਾਈ ਲੈ ਹੀ ਲਵੋ ਇਸ ਤੇ ਦੇ ਦੇ। ਉਹ ਕਾਂਦੀ ਮੁੜ ਇਹਦੇ ਕੇ ਜੇ ਪਿਓ ਦਾ ਤੇ ਦੇ। ਦੇ ਅੱਛਾ ਲੈ ਕੇ ਵੀ ਪਿਓ ਦਾ ਗਿਆ ਵਾ, ਦੇ ਵੀ ਪਿਓ ਦਾ ਦਵਾ। ਸਰ ਜੀ ਉਹਦੇ ਰਿਸ਼ਤਿਆਂ ਚ ਭਾਜੀ ਇਹਦੀ ਨਜ਼ਰ ਹੁਣ ਉਹਦੇ ਤੇ ਆ ਡਿਸਪੈਂਸਰ ਤੇ, ਔਰ ਐਸੀ ਨੈਸ਼ ਨਜ਼ਰ ਪਾਈ ਉਦੋਂ ਤਾਂ ਪਾਣੀ ਨਹੀਂ ਠੰਡਾ ਕਰਨ ਦਿਆ। ਉਹ ਕੱਲ ਆਇਆ ਕਹਿੰਦਾ ਉਸਤਾਦ ਜੀ ਨੂੰ ਕੀ ਹੋਇਆ? ਮੈਂ ਕਿਹਾ ਪੈ ਗਈ ਹਾਂ। ਤਾਜੀ ਉਹ ਖੁਰਾਕ ਨੂੰ ਸਾਫ਼ ਕਰੀ ਜਾਂਦੇ ਆ। ਇਹਦੀ ਹੁਣ ਉੱਤੇ ਨਜ਼ਰ ਆ। ਇਹ ਹੁਣ ਬਸ ਮੈਂ ਇੰਨਾ ਕਹਿਣਾ, ਲਓ ਜੀ ਫਿਰ ਅੱਲਾ ਸਬੂਤ ਮੈਂ ਚੱਲਾਂ ਦੁਬਈ ਤੇ ਠੀਕ 15 ਮਿੰਟ ਬਾਅਦ ਬਾਹਰ ਚਿੰਗੀ ਖੜਾ ਹੋਣਾ। ਖਲੋਤਾ ਹੁੰਦਾ। ਇਹਦੀ 3-4 ਚੀਜ਼ਾਂ ਤੇ ਇਲੈਕਟ੍ਰੋਨਿਕਸ, ਇੱਕ ਜਿਹੜੀ ਵੱਡੀ ਫ੍ਰਿਜ ਅੰਦਰ ਖੜੀ ਹਾਂਜੀ ਹਾਂਜੀ ਉਹ, ਜੀ ਇੱਕ ਜਿਹੜੀ ਫਰੀਦ ਵਾਲੀ ਮਸ਼ੀਨ ਆ ਉਹ, ਉਹਦੇ ਤੇ ਹਾਂਜੀ ਤੇ ਇੱਕ ਡਿਸਪੈਂਸਰ। ਹਾਂਜੀ। ਇਹ ਤਿਆਰੀ ਆ। ਯਾਰ ਉਹ ਪੋਟੇ ਕਲੇਜੀਆਂ ਪਾਲਕ ਵਾਲੀ ਇਹ ਤੇ ਨਾਰਮਲ ਗੱਲ ਘਰ ਇਹਦਾ ਕੀ ਲਿੰਕ ਆ? ਇਹ ਮੈਂ ਤੁਹਾਡੇ ਨਾਲ ਡਿਸਕਸ ਕਰਨੀ। ਡਿਸਕਸ ਇਹਨੇ ਮੈਨੂੰ ਦਿਹਾੜੀ ਪਾਉਣੀ ਹੈ ਵੀ ਮੈਨੂੰ ਪੋਟੇ ਕਲੇਜੀਆਂ ਪਾਲਕ ਪਵੇ 29,000 ਦੀ। ਨਹੀਂ ਇੱਟ ਨਹੀਂ ਮੈਂ ਲੈ ਗਿਆ, ਇੱਟ ਉੱਥੇ ਹੀ ਪਈ ਆ, ਸਾਰੇ ਆਪਣੇ ਆਪਣੀ ਲੈ ਗਏ। ਉਹ ਤੇ 2 ਰੇਟਾਂ ਤੇਰੇ ਤੇ ਬੇਟਾ ਜਿਹੜੀ ਤੂੰ ਲੈ ਗਿਆ। ਤੁਸੀਂ ਮੈਨੂੰ ਆਰਡਰ ਲਾਓ ਉਸਤਾਦ ਜੀ, ਕੀ ਖਾਣਾ ਦੱਸ। ਤੂੰ ਤਾਂ ਭਾਈ ਸੌਖਾ ਵਾ ਅੱਜ ਕੱਲ। ਉਹ ਸੌਖਾ ਕੀ ਆ, ਤਿੰਨਾਂ ਚੈਨਲਾਂ ਤੇ ਨਹੀਂ ਆਉਣਾ ਤੇਰੇ ਤਰ੍ਹਾਂ। ਲੈ ਲਾ ਜਿਹੜੇ ਚੈਨਲ ਆ, ਮਿੱਟੀ ਚੈਨਲ ਨੇ ਉਹ। ਮਿੱਟੀ ਹਾਂ ਉਹ ਖੜੇ ਕਰਨੇ ਪੈਣੇ, ਫਿਰ ਉੱਤੋਂ ਕਿਤੇ ਮਾਰੀ ਡੋਡੀਆਂ ਲੱਗਣੀਆਂ ਉਹਨਾਂ ਨੂੰ। ਟਾਇਰ ਜਾ ਮਹੀਨਾ ਟਾਇਰ ਜਾ ਮਹੀਨਾ ਟਾਇਰ ਜਾ ਮੈਂ ਤੇਰੇ ਨਾਲ ਹੀ ਰਲ ਜਾਣਾ। ਤੂੰ ਕਿਉਂ ਜ਼ਬੈਦ ਨੂੰ ਗੁੱਸਾ ਚੜਾਇਆ ਯਾਰ? ਚਲੋ ਛੱਡ ਦਿਓ ਯਾਰ। ਲਓ ਜੀ ਨਾਜ਼ਰੀਨ ਖਿਆਲ ਰੱਖੋ ਆਪਣਾ। ਯਾਰ ਤੂੰ ਗਾਣਾ ਸੁਣਾ ਯਾਰ, ਆ ਗਾਣਾ ਸੁਣੀਏ ਜਿਹੜਾ ਤੇ ਆਪਣਾ ਤੁਸੀਂ ਖਿਆਲ ਰੱਖੋ। ਆ ਲਵ ਯੂ ਆ ਦੇਖਣਾ ਭਾਦੇ ਦਾ ਦਿਲ। ਨਹੀਂ ਹੁਣ ਉਹ ਭਾਦੇ ਨੂੰ ਜਾ ਗਏ। ਠੀਕ ਆ ਜੀ। ਫਰੀਦ ਦਾ ਬਹੁਤ ਇਹ ਤੇ ਐ ਬਾਬਾ ਜੀ। ਇਹ ਸਾਜੀ ਆ ਓਏ ਯਾਰ ਇਹ ਨਾਲ ਜੋੜ ਸਾਰਾ ਇੱਧਰ ਦੇ। ਏਦਾਂ ਇਹ ਜੋੜ ਇੰਜ ਪਹਿਲੇ ਸਿੱਧਾ ਇੰਜ ਥੱਲੇ ਅੰਗੂਠਾ ਵੇਖ ਓਕੇ। ਇੰਜ। ਹੁਣ ਇਹਨੂੰ ਇੰਜ ਕਰ ਲਾ ਐ ਹਾਂ ਦਿਲ ਬਣਾਉਣਾ ਹੁੰਦਾ ਨਾ, ਚੈਨਲ ਬਣਾ ਕੇ ਬਹਿ ਗਿਆ। ਲਵ ਯੂ। ਚੱਲ ਬਈ ਸੁਣਾ। ਖਾਤਮ ਨਸਲ ਫਤਿਹ ਅਲੀ ਖਾਲਸਾ। ਹਾਂ ਖਾਨ ਸਾਹਿਬ ਨੁਸਰਤ ਦਾ ਸੁਣਾ, ਕਿਆ ਕਹਿੰਦੇ ਸੁਣਾ। ਉਹ ਦਿੰਦੇ ਗਲੀ ਗਲੀ ਰੋ ਰੋ ਦੁਹਾਈਆਂ, ਦਿੰਦੇ ਗਲੀ ਗਲੀ ਰੋ ਰੋ ਦੁਹਾਈਆਂ, ਹੋ ਜਾਣਗੇ ਨੇ ਕਿਸੇ ਨਾਲ ਲਾਈਆਂ, ਲੱਗੀਆਂ ਦੇ ਦੁੱਖ ਵੱਖਰੇ, ਲੱਗੀਆਂ ਦੇ ਦੁੱਖ ਵੱਖਰੇ, ਲੱਗੀਆਂ ਦੇ ਦੁੱਖ ਵੱਖਰੇ, ਲੱਗੀਆਂ ਦੇ ਦੁੱਖ ਵੱਖਰੇ। ਵਾਹ 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 ਵਾਹ।
ਐਸੇ ਹਰ ਵੇਲੇ ਯਾਰ ਦੇ ਦੀਦਾਰ ਦੇ ਬੈਠੇ ਰਵਾ ਉੱਤੇ ਨੀ ਕਰਨ ਦੇ ਮਾਰਦੇ ਪਿਆਸੇ ਹਰ ਵੇਲੇ ਯਾਰ ਦੇ ਦੀਦਾਰ ਦੇ ਬੈਠੇ ਰਵਾ ਉੱਤੇ ਨੀ ਕਰਨ ਦੇ ਮਾਰਦੇ ਰੋੜਾ ਵਜੇ ਹੱਥ ਨਜ਼ਰ ਲਾਇਆ ਰੋੜਾ ਵਜੇ ਹੱਥ ਨਜ਼ਰ ਲਾਇਆ ਹੋ ਜਾਣੇ ਜਨੇ ਕਿਸੇ ਨਾਲ ਰਾਇਆ ਜੀਆਂ ਦੇ ਦੁੱਖ ਵੱਖਰੇ ਲੱਗੀਆਂ ਦੇ ਦੁੱਖ ਵੱਖਰੇ ਲੱਗੀਆਂ ਦੇ ਦੁੱਖ ਵੱਖਰੇ ਲੱਗੀਆਂ ਦੇ ਦੁੱਖ ਵੱਖਰੇ ਤੂੰ ਵੀ ਵਾਰਸ ਕਿਸੇ ਨਾਲ ਲਾਈਆਂ ਸੀ ਕੋਈ ਵਾਰਸ ਕਿਸੇ ਨਾਲ ਲਾਈਆਂ ਸੀ ਪਹਾੜੀ ਉੱਤੇ ਤਸਵੀਰਾਂ ਤੂੰ ਬਣਾਈਆਂ ਸੀ ਕੋਈ ਵਾਰਸ ਕਿਸੇ ਨਾਲ ਲਾਈਆਂ ਸੀ ਪਹਾੜੀ ਉੱਤੇ ਤਸਵੀਰਾਂ ਤੂੰ ਬਣਾਈਆਂ ਸੀ ਰੋੜਾ ਵੱਜੇ ਹੱਥ ਨਜ਼ਰ ਲਾਇਆ ਰੋੜਾ ਵੱਜੇ ਹੱਥ ਨਜ਼ਰ ਲਾਇਆ ਹੋ ਜਾਣੇ ਦਿਨ ਕਿਸੇ ਨਾਲ ਲਾਇਆ ਲੱਗੀਆਂ ਦੇ ਦੁੱਖ ਵੱਖਰੇ ਲੱਗੀਆਂ ਦੇ ਦੁੱਖ ਵੱਖਰੇ ਲੱਗੀਆਂ ਦੇ ਦੁੱਖ ਵੱਖਰੇ